ਵੈਸੇ ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਅਮਰੀਕਾ ਦਾ ਅੱਜ ਦਾ ਟਰੱਕਿੰਗ ਦਾ ਵਿਸ਼ੇਸ਼ ਪ੍ਰੋਗਰਾਮ ਅਪਡੇਟ ਟਰੱਕਿੰਗ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 16 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਬਿਲਕੁਲ, ਦਿਨ ਵੀਰਵਾਰ ਆ। ਸੋ ਵੀਰਵਾਰ ਨੂੰ ਆਪਾਂ ਜਿਹੜਾ ਟਰੱਕਿੰਗ ਦੀ ਜਿਹੜੀ ਗੱਲਬਾਤ ਕਰਦੇ ਹਾਂ ਤੇ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਰਮਨ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ ਤਾਂ ਮੈਡੀਕੇਅਰ ਦੇ ਲਈ ਪੂਰੇ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ। ਇਸ ਦੇ ਨਾਲ ਹੋਮ ਆਟੋ ਟਰੱਕ, ਹੋਮ ਆਟੋ ਇੰਸ਼ੋਰੈਂਸ, ਅੰਬਰੇਲਾ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇਟਰ ਕੀਆਣਾ 415 909 0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫੌਲਰ, ਸਰਬਜੀਤ ਸਿੰਘ ਰੰਡਨ ਗੈਸ ਐਂਡ ਫੂਡ ਐਲਕੋ ਨੋਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਟਰਲੋਕ, ਪਰਮਜੀਤ ਸਿੰਘ ਦਿਓਲ ਫਰੈਜ਼ਨੋ ਤੇ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੀਆਂ 2 ਲੋਕੇਸ਼ਨਸ ਨੇ ਟਰਲੋਕ ਅਤੇ ਸਟਾਕਟਨ ਦੇ ਵਿੱਚ। ਇਹਨਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਪਾਰਟਸ ਖਰੀਦ ਸਕਦੇ ਹੋ। OEM ਤੇ ਆਫਟਰ ਮਾਰਕੀਟ ਹਾਈ ਕੁਆਲਿਟੀ ਪਾਰਟਸ ਇਹਨਾਂ ਦੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਟਰਲਕ ਲਈ ਇਹਨਾਂ ਨੂੰ ਕਾਲ ਕਰੋ 209668 7183 ਤੇ ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ। ਕੁਝ ਕੁ ਆਪਾਂ ਟਰੱਕਿੰਗ ਨਾਲ ਰਿਲੇਟਡ ਖਬਰਾਂ ਕਰਦੇ ਹਾਂ, ਫਿਰ ਸਾਡੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਲਾਈਵ ਪ੍ਰੋਗਰਾਮ ਚੱਲ ਰਿਹਾ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਤੇ 10 ਵਜੇ ਤੱਕ ਚੱਲਣਾ ਹੈ। ਤੇ ਤੁਸੀਂ ਕਾਲ ਕਰਕੇ ਤੁਹਾਡਾ ਕੋਈ ਟਰੱਕਿੰਗ ਨਾਲ ਰਿਲੇਟਡ ਇਸ਼ੂ ਆ ਕਾਲ ਕਰ ਸਕਦੇ ਹੋ 408 272 5200 ਤੇ। ਰਮਨ ਜੀ ਕਹਿੰਦੇ ਅਪ੍ਰੈਲ 2022 ਦੇ ਵਿੱਚ ਹੈਡਲਾਈਨਸ ਇਹ ਸੀਗੀਆਂ ਵੀ ਰੇਟਸ ਡਾਊਨ, ਫਿਊਲ ਅਪ, ਵੀ ਇਜ਼ ਏ ਟਰੱਕਿੰਗ ਬਲੱਡ ਬਾਥ ਔਨ ਦਾ ਵੇ। ਇਹ ਐਗਜ਼ੈਕਟਲੀ 1 ਸਾਲ ਪਹਿਲਾਂ ਸੀਗਾ ਤੇ 1 ਸਾਲ ਬਾਅਦ ਬਹੁਤ ਬੁਰਾ ਹਾਲ ਆ। ਜੇ ਕੈਰੀਅਰਸ ਦੀ ਗੱਲ ਕਰਦੇ ਜਾਈਏ 2021 ਤੇ 2022 ਦੇ ਵਿੱਚ 8000 ਦੇ ਕਰੀਬ ਕੈਰੀਅਰਸ ਇਨਕਰੀਜ਼ ਹੋਏ ਸੀ, ਜੋ ਕਿ 2023 ਚ ਹੁਣ 4000 ਨੈਗੇਟਿਵ ਹੋ ਗਿਆ, ਘਟ ਗਿਆ। ਤੇ ਕਹਿੰਦੇ ਜੇ ਕਿਸੇ ਦੀ 6 ਫਿਗਰ ਇਨਕਮ ਹੁੰਦੀ ਸੀ 2 ਸਾਲ ਪਹਿਲਾਂ, ਉਹ ਹੁਣ 40,000 ਤੇ ਰਹਿ ਗਈ ਆ। ਹੁਣ 40,000 ਤੇ ਵੀ ਪਤਾ ਨਹੀਂ ਕਿੰਨਿਆਂ ਕੁ ਦੀ ਆ ਜਿਨ੍ਹਾਂ ਨੇ ਆਪਣੇ ਫ੍ਰੀ ਕੀਤੇ ਹੋਆ ਟਰੱਕ ਜਾਂ ਪਰ ਸਿਚੁਏਸ਼ਨ ਹਜੇ ਵੀ ਕਾਫੀ ਬੈਡ ਹੈਗੀ ਆ ਟਰੱਕਿੰਗ 'ਚ। ਜੀ ਬਿਲਕੁਲ, ਡੈਫੀਨੇਟਲੀ ਜਿਹੜੀ ਆਪਾਂ ਆਲਮੋਸਟ ਪਿਛਲੇ 1.5 ਸਾਲ ਤੋਂ ਹੀ ਇਹ ਚੀਜ਼ ਆਪਣੀ ਚੱਲ ਰਹੀ ਹੈਗੀ ਆ। ਔਰ ਸ਼ਾਇਦ ਮੇਰੇ ਖਿਆਲ ਦੇ ਵਿੱਚ ਆਪਾਂ ਨੂੰ ਪਿਛਲੇ ਸਾਲ ਬਹੁਤ ਇਸ ਦੇ ਬਾਰੇ ਸੁਣਨਾ ਵੀ ਪਿਆ ਸੀਗਾ ਕਿ ਆਪਾਂ ਸ਼ਾਇਦ ਬਹੁਤ ਜ਼ਿਆਦਾ ਨੈਗੇਟਿਵ ਚੱਲਦੇ ਹੈਗੇ ਆ। ਪਰ ਆਬਵੀਅਸਲੀ ਦਾ ਸਿਚੁਏਸ਼ਨ ਜਿਹੜੀ ਆ ਹੁਣ ਉਹ ਇਸ ਵੇਲੇ ਸਾਡੇ ਸਾਹਮਣੇ ਹੈਗੀ ਆ, ਸਾਹਮਣੇ ਖੜੀ ਆ। ਔਰ ਇਹ ਜਿਹੜਾ ਮਤਲਬ ਕਿ ਕਹਿ ਲਓ, ਇੱਕ ਤਾਂ ਜਿਹੜਾ ਮੈਨਮੇਡ ਸਿਚੁਏਸ਼ਨ ਸੀਗੀ, ਜਿਹੜੀ ਇਕੋਨਮੀ ਸੀ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਆਪਣਾ ਕੰਮ ਸੀਗਾ, ਉਹ ਤੋਂ ਬਿਨਾਂ ਹੁਣ ਜਿਹੜਾ ਨੇਚਰ ਦੇ ਨਾਲ ਜਿਹੜਾ ਕੰਮ ਚੱਲ ਰਿਹਾ ਹੈਗਾ, ਨੇਚਰ ਦੇ ਲਈ ਉਹ ਵੀ ਜਿਹੜਾ ਆ ਇਸੇ ਚੀਜ਼ ਨੂੰ ਫਿਊਲ ਕਰ ਰਿਹਾ ਟੂ ਫਰਦਰ ਪੁਸ਼ ਇਟ ਫਰਦਰ, ਹੋਰ ਗਾਂਹ ਜਿਹੜਾ ਦੂਰ ਤੱਕ ਲੈ ਕੇ ਜਾਣ ਦੀ। ਸੋ ਕਾਫੀ ਸਿਚੁਏਸ਼ਨ ਜਿਹੜੀ ਹੈ ਡਾਇਰ ਬਣੀ ਹੋਈ ਆ। ਪ੍ਰੋਡਿਊਸ ਜਿਹੜਾ ਕੈਲੀਫੋਰਨੀਆ ਦਾ ਖਾਸ ਕਰਕੇ ਪ੍ਰੋਡਿਊਸ ਇਸ ਮਹੀਨੇ ਦੇ ਮਿਡਲ ਐਂਡ ਜਿਵੇਂ ਸ਼ੁਰੂ ਹੋ ਜਾਂਦਾ ਸੀਗਾ, ਉਹ ਜਿਹੜਾ ਪ੍ਰੋਡਿਊਸ ਹੈਗਾ ਉਹ ਆਲਮੋਸਟ 2 ਮਹੀਨੇ ਅੱਗੇ ਪੁਸ਼ ਹੋ ਗਿਆ। ਔਰ ਸਟਿਲ ਅਜੇ ਵੀ ਪਤਾ ਨਹੀਂ ਹੈਗਾ ਕਿ ਉਦੋਂ ਕੀ ਬਣਨਾ ਹੈਗਾ, ਕਿਉਂਕਿ ਨੈਕਸਟ ਵੀਕ ਫਿਰ 4 ਦਿਨ ਮੀਂਹ ਹੈਗਾ। ਸੋ ਇਸ ਕਰਕੇ ਜਿਹੜਾ ਇਹ ਚੀਜ਼ ਹੈਗੀ ਆ,
ਡੈਫੀਨੇਟਲੀ ਇੱਕ ਚੀਜ਼ ਤੋਂ ਤਾਂ ਅਸੀਂ ਬਾਹਰ ਸ਼ਾਇਦ ਆ ਜਾਵਾਂਗੇ ਡਰਾਊਟ ਚੋਂ, ਪਰ ਮੇਰੇ ਖਿਆਲ ਜਿਹੜੀ ਟਰੱਕਿੰਗ ਦੇ ਵਿੱਚ ਡਰਾਊਟ ਆਉਣੀ ਹੈ ਜਾਂ ਜਿਹੜੀ ਬਿਜ਼ਨਸ ਵਿੱਚ ਡਰਾਊਟ ਆਉਣੀ ਆ, ਉਹ ਦੇਖਦੇ ਆ ਕਿੰਨੀ ਦੇਰ ਤੱਕ ਜਿਹੜੀ ਆ ਉਹ ਲਿੰਗਰ ਕਰਦੀ ਆ। ਜੀ ਬਿਲਕੁਲ ਜੀ, ਪ੍ਰੋਡਿਊਸ ਦੀ ਗੱਲ ਕਰਦੇ ਜਾਈਏ ਆਪਾਂ ਕਾਫੀ ਦਿਨਾਂ ਤੋਂ ਹੀ ਸਰੋਤਿਆਂ ਨਾਲ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ ਕਿਸ ਤਰ੍ਹਾਂ ਸਲੀਨਸ, ਵਾਟਸਨਵਿਲ, ਪਹਾੜੋ ਰਿਵਰ ਨੇ ਉੱਥੇ ਬੜਾ ਨੁਕਸਾਨ ਕੀਤਾ ਤੇ ਜਿਹੜੇ ਸਬਜ਼ੀਆਂ ਵਾਲੇ ਜਿੰਨੇ ਵੀ ਖੇਤ ਆ ਉਹ ਬਹੁਤ ਪਾਣੀ ਦੇ ਵਿੱਚ ਡੁੱਬੇ ਹੈਗੇ ਆ। ਇਸੇ ਤਰ੍ਹਾਂ ਟੁਲੇਰੀ ਕਾਉਂਟੀ ਦੇ ਵਿੱਚ ਜਿੰਨੇ ਵੀ ਆਪਣੇ ਫਰੂਟ ਜਿਹੜੇ ਫਰੂਟਾਂ ਵਾਲੇ ਖੇਤ ਆ ਉਹਨਾਂ ਦਾ ਬਹੁਤ ਬੁਰਾ ਹਾਲ ਆ। ਉੱਥੇ ਫਲੱਡਿੰਗ ਬਹੁਤ ਚੱਲ ਰਹੀ ਆ ਪਿਛਲੇ 2 ਦਿਨਾਂ ਤੋਂ, ਤੁਸੀਂ ਦੇਖਿਆ ਹੀ ਹੋਣਾ ਹੈ। ਸੋ ਇਹ ਪ੍ਰੋਡਿਊਸ ਦਾ ਵੀ ਬਹੁਤ ਜ਼ਿਆਦਾ ਜਿਹੜਾ ਡੈਮੇਜ ਹੋਣਾ ਆ ਤੇ ਉਹਦਾ ਅਲਟੀਮੇਟਲੀ ਅਸਰ ਟਰੱਕਿੰਗ ਤੇ ਪੈਣਾ ਹੈ। ਬਿਲਕੁਲ ਜੀ ਬਿਲਕੁਲ, ਇਹ ਕਾਫੀ ਜਿਹੜਾ ਐਕਸਟੈਂਸਿਵ ਹੈਗਾ ਜੀ, ਕਿਉਂਕਿ ਕਈ ਜਿਹੜੇ ਮੈਜੋਰਟੀ ਜਿਹੜੇ ਆਪਣੇ 4-5 ਸਾਲਾਂ ਤੋਂ ਜਿਹੜੇ ਟਰੱਕਿੰਗ 'ਚ ਆਏ ਹੈਗੇ ਆ, ਉਹਨਾਂ ਨੂੰ ਕਾਫੀ ਜਿਹੜਾ ਇਸ ਚੀਜ਼ ਦਾ ਦੇਖਣਾ ਪੈਣਾ, ਔਰ ਉਹਨਾਂ ਨੇ ਕਦੀ ਦੇਖਿਆ ਨਹੀਂ ਹੈਗਾ। ਇਸ ਕਰਕੇ ਮੇਰੇ ਖਿਆਲ ਕਾਫੀ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲੂਗਾ ਸਾਰੇ ਪਾਸੇ। ਜੀ ਜੀ ਤੇ ਰੇਟਸ ਦਾ ਕਿੱਦਾਂ ਸਥਿਤੀ ਜਿਹੜੀ ਉਹ ਚੱਲ ਰਹੀ ਆ? ਜਿੱਦਾਂ ਹੁਣ ਤੁਸੀਂ ਗੱਲ ਵੀ ਜਿੱਦਾਂ ਕਰ ਰਹੇ ਆ, ਹਰਜੋਤ ਜੀ ਨੇ ਦੱਸਿਆ ਵੀ ਮੌਸਮ ਦਾ ਵੀ ਪ੍ਰੋਡਿਊਸ ਦੇ ਉੱਤੇ ਬੜਾ ਅਸਰ ਰਹਿਣ ਵਾਲਾ ਆ। ਸੋ ਰੇਟਸ ਦੇ ਵਿੱਚ ਹੋਰ ਗਿਰਾਵਟ ਆ ਜਾਂ ਸਟੇਬਲ ਉੱਥੇ ਕੀ ਚੱਲ ਰਿਹਾ? ਰੇਟਸ ਦੇ ਵਿੱਚ ਕਾਫੀ ਗਿਰਾਵਟ ਹੈ ਇਸ ਵੇਲੇ। ਕਾਫੀ ਆਪਾਂ ਕਹੀਏ ਵੀ ਉੱਥੇ ਹੀ ਇਸ ਵੇਲੇ ਸਿਚੁਏਸ਼ਨ ਹੈਗੀ ਜਿੱਥੇ ਆਪਾਂ ਲਾਸਟ ਫਿਊ ਟਾਈਮਸ ਕੰਮ ਕੀਤੀ ਸੀਗੀ, ਉੱਥੇ ਦਾ ਉੱਥੇ ਹੀ ਚੱਲ ਰਿਹਾ ਹੈਗਾ। ਕੋਈ ਖਾਸ ਫਰਕ ਨਹੀਂ ਹੈਗਾ, ਕੋਈ ਖਾਸ ਜਿਹੜਾ ਉਹ ਅਪਟਿਕ ਨਹੀਂ ਹੈਗੀ। ਥੋੜ੍ਹੀ ਬਹੁਤ ਇੱਧਰ ਉੱਧਰ ਕਿਤੇ ਕਿਤੇ ਕਿਸੇ ਲੇਨ ਤੇ ਅਪਟਿਕ ਹੋ ਜਾਂਦੀ ਆ, ਬਟ ਮੋਸਟਲੀ ਜਿਹੜਾ ਆ ਉਹ ਇੱਦਾਂ ਹੀ ਚੱਲ ਰਿਹਾ ਹੈਗਾ ਆ ਕਿ ਲੋਅਰ ਹੈਗਾ ਆ ਜਿਹੜੀ ਮਾਰਕੀਟ। ਕਿਉਂਕਿ ਪ੍ਰੋਬਲਮ ਹੁਣ ਜਿਹੜੀ ਵੱਡੀ ਆ ਨਾ ਉਹ ਹੈਗੀ ਆ ਟ੍ਰੇਡ ਦੀ। ਟ੍ਰੇਡ ਤਾਂ ਆਪਾਂ ਸਾਰਾ ਪਿਛਲਾ ਸਾਲ ਤਾਂ ਆਪਾਂ ਜਿਹੜਾ ਸੀਗਾ ਉਹ ਗੱਲ ਕਰਦੇ ਰਹੇ ਕਿ ਸਪਾਟ ਰੇਟ ਜਿਹੜਾ ਹੈਗਾ ਉਹ ਕਾਫੀ ਮਾੜਾ ਹੈਗਾ, ਤੇ ਸਪਾਟ ਰੇਟ ਕੰਸਿਸਟੈਂਟਲੀ ਜਿੱਦਾਂ 21 ਦੇ ਵਿੱਚ ਸਪਾਟ ਰੇਟ ਬਹੁਤ ਹਾਈ ਰਿਹਾ ਸੀਗਾ, 22 ਦੇ ਵਿੱਚ ਉਹੀ ਸਪਾਟ ਰੇਟ ਫਰਵਰੀ ਤੋਂ ਡਿੱਗਣਾ ਸ਼ੁਰੂ ਹੋਇਆ ਤੇ ਹੌਲੀ ਹੌਲੀ ਆਪਾਂ ਫਰਵਰੀ ਤੱਕ ਆ ਗਏ, ਪਰ ਸਪਾਟ ਰੇਟ ਜਿਹੜਾ ਉੱਠਿਆ ਨਹੀਂ। ਪਰ ਹੁਣ ਉਹ ਸਪਾਟ ਰੇਟ ਜਿਹੜਾ ਆ ਉਹ ਨਾਲ ਦੂਜੀ ਕੈਜੂਅਲਟੀ ਜਿਹੜੀ ਆ ਉਹਦੇ ਨਾਲ ਉਹ ਹੈਗੀ ਆ ਆਪਣੇ ਕਾਂਟਰੈਕਟ ਰੇਟ। ਸੋ ਜਦੋਂ ਕਾਂਟਰੈਕਟ ਰੇਟ ਘਟਣਾ ਸ਼ੁਰੂ ਹੋ ਜਾਂਦਾ ਆ, ਔਰ ਕਾਂਟਰੈਕਟ ਰੇਟ ਦੇ ਵਿੱਚ ਇੱਕ ਹੋਰ ਪ੍ਰੋਬਲਮ ਜਿਹੜੀਆਂ ਆ ਰਹੀਆਂ ਹੈਗੀਆਂ ਕਿ ਕਾਂਟਰੈਕਟ ਰੇਟ ਅੱਗੇ ਹੁੰਦਾ ਸੀਗਾ ਕਿ ਜਿਹੜਾ ਕਾਂਟਰੈਕਟਡ ਰੇਟ ਹੁੰਦਾ ਸੀ 6 ਮਹੀਨੇ ਤੋਂ ਸਾਲ ਦੇ ਕਾਂਟਰੈਕਟ ਹੁੰਦੇ ਸੀਗੇ, ਕਿਸੇ ਦਾ 6 ਮਹੀਨੇ ਦਾ, ਕਿਸੇ ਸਾਲ ਦਾ ਸੀਗਾ। ਹੁਣ ਤਾਂ ਕਈ ਜਿਹੜੇ ਸ਼ਿਪਰਸ ਹੈਗੇ ਆ, ਬ੍ਰੋਕਰਸ ਹੈਗੇ ਆ, ਉਹ ਮਹੀਨੇ ਦੇ ਕਾਂਟਰੈਕਟ ਤੇ ਆ ਗਏ ਹੈਗੇ ਆ ਕਿ ਆਹ ਮੰਥਲੀ ਆਪਾਂ ਗੱਲ ਕਰੀਏ, ਫਿਰ ਅਗਲੇ ਮਹੀਨੇ ਫਿਰ ਦੁਬਾਰਾ ਕਰਾਂਗੇ। ਸੋ ਇਹ ਜਿਹੜੀ ਸਿਚੁਏਸ਼ਨ ਹੈਗੀ ਨਾ, ਅਨਸਰਟਨਿਟੀ ਹੋ ਗਈ ਉਹਨਾਂ ਕੰਪਨੀਆਂ ਲਈ ਜਿਹੜੀਆਂ ਆਪਣੀਆਂ ਐਸਿਡ ਬੇਸ ਕੰਪਨੀਆਂ ਹੈਗੀਆਂ, ਜਿਹੜੀਆਂ ਕਹਿ ਲਓ ਵੀ ਨਾ ਉਹ ਵੱਡੀਆਂ ਨਾ ਉਹ ਛੋਟੀਆਂ ਮਿਡ ਸਾਈਜ਼ ਕੰਪਨੀਆਂ ਹੈਗੀਆਂ, ਉਹਨਾਂ ਦੇ ਲਈ ਇਸ ਵੇਲੇ ਸਿਚੁਏਸ਼ਨ ਖੜੀ ਹੋ ਗਈ। ਕਿਉਂਕਿ ਉਹਨਾਂ ਦੇ ਜਿਹੜੇ ਕੰਮ ਆ, ਉਹਨਾਂ ਦੇ ਜਿਹੜੇ ਖਰਚੇ ਆ, ਉਹਨਾਂ ਦੇ ਜਿਹੜੇ ਸਾਰਾ ਕੁਛ ਆ ਉਹ ਉੱਥੇ ਦਾ ਉੱਥੇ ਹੀ ਆ। ਸ਼ਾਇਦ ਮੇਰੇ ਖਿਆਲ ਖਰਚੇ 30% ਦੇ ਕਰੀਬ, 25-30% ਦੇ ਕਰੀਬ ਵਧੇ ਆ ਉਹਨਾਂ ਦੇ, ਠੀਕ ਹੈ ਨਾ। ਕਿਉਂਕਿ ਹੁਣ ਦੇਖੋ ਨਾ, ਜਿਹੜੀ ਐਸਿਡ ਬੇਸ ਕੰਪਨੀ ਸੀਗੀ, ਜਿਹੜੀ ਪਿਛਲੇ ਸਾਲ ਐਸਿਡ ਬੇਸ ਕੰਪਨੀ ਨੇ ਇਸ ਸਾਲ ਜਿਹਨੇ ਫਰੇਟ ਆਪਣਾ ਲੈਣਾ, ਟਰੱਕ ਲੈਣੇ ਹੈਗੇ ਆ, ਬਹੁਤ ਘੱਟ ਕੰਪਨੀਆਂ ਨੂੰ ਜਿਹੜੇ ਟਰੱਕ ਹੈਗੇ ਆ ਜਾਂ ਟ੍ਰੇਲਰ ਹੈਗੇ ਆ ਉਹ ਪ੍ਰੀਵੀਅਸ ਜਿਹੜੇ ਪ੍ਰੀ ਕੋਵਿਡ ਤੋਂ ਜਾਂ ਪਹਿਲਾਂ ਜਦੋਂ ਰੇਟ ਇਨਕਰੀਜ਼ ਹੋਏ ਉੱਤੇ ਮਿਲ ਰਹੇ ਆ। ਉਹਨਾਂ ਨੂੰ ਨਵੇਂ ਰੇਟਸ ਦੇ ਨਾਲ ਜੂਝਣਾ ਪੈ ਰਿਹਾ, ਉਹਨਾਂ ਨੂੰ ਨਵੇਂ ਰੇਟਸ ਦੇ ਨਾਲ ਗੱਲ ਕਰਨੀ ਪੈ ਰਹੀ ਆ, ਠੀਕ ਹੈ ਨਾ। ਠੀਕ ਹੈ, ਫਿਊਲ ਦੇ ਵਿੱਚ ਉਹ ਡਿਸਕਾਊਂਟ ਲੈ ਸਕਦੇ ਆ। ਟਾਇਰਾਂ ਦੇ ਵਿੱਚ ਟਾਇਰ ਦਾ ਪ੍ਰਾਈਸ ਵੀ ਪਿਛਲੇ ਸਾਲ 9 ਵਾਰੀ ਟਾਇਰਾਂ ਦੀ ਪ੍ਰਾਈਸ ਵਧੀ ਆ। ਫਿਊਲ ਆਪਾਂ ਨੂੰ ਪਤਾ ਹੀ ਆ ਕਿੱਥੇ ਪਹੁੰਚਿਆ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਫੈਕਟ ਕਰਦੀਆਂ ਇਸ ਵੇਲੇ ਜਿਹੜੀ ਕਾਂਟਰੈਕਟਡ ਬੇਸ ਕੰਪਨੀਆਂ ਹੈਗੀਆਂ, ਜਿਹੜੀਆਂ ਐਸਿਡ ਬੇਸ ਕੰਪਨੀਆਂ ਹੈਗੀਆਂ, ਇਸ ਸਾਲ ਜਿਹੜਾ ਬਿਗਰ ਇਫੈਕਟ ਹੈਗਾ ਉਹ ਐਸਿਡ ਬੇਸ ਕੰਪਨੀਆਂ ਨੂੰ ਪੈਣ ਵਾਲਾ ਆ। ਕਿਉਂਕਿ ਉਹਨਾਂ ਨੇ ਇਸ ਪਿਛਲੇ ਸਾਲ ਦੇ ਵਿੱਚ ਉਹਨਾਂ ਕਹਿ ਲਓ ਵੀ ਉਹਨਾਂ ਕੋਲ ਕਾਂਟਰੈਕਟਡ ਫਰੇਟ ਸੀਗਾ, ਈਅਰ ਐਂਡ ਤੱਕ ਉਹਨਾਂ ਦੇ ਕੋਲ ਪੱਕਾ ਫਰੇਟ ਸੀਗਾ। ਪਰ ਹੁਣ ਉਹਨਾਂ ਦੇ ਕੋਲ ਜਿਹੜਾ ਨਵੇਂ ਜਿਹੜੇ ਫਰੇਟ ਆ ਰਿਹਾ ਹੈਗਾ, ਨਵਾਂ ਜਿਹੜਾ ਕਾਂਟਰੈਕਟ ਆ ਰਹੇ ਹੈਗੇ ਆ, ਉਹਦੇ ਵਿੱਚ ਕਾਫੀ ਸਿਚੁਏਸ਼ਨ ਖੜੀ ਹੋ ਰਹੀ ਹੈ। ਜੀ 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 ਬਿਲਕੁਲ। ਜਿੱਦਾਂ ਆਪਾਂ ਪ੍ਰੋਡਿਊਸ ਦੀ ਗੱਲ ਕਰਦੇ ਸੀ ਨਾ, ਥੋੜ੍ਹਾ ਜਿਹਾ ਮੈਂ ਐਡ ਕਰਦਾ ਜਾਵਾਂ। ਮੋਨਰੇ ਕਾਉਂਟੀ ਦੇ ਵਿੱਚ ਪ੍ਰੋਡਿਊਸ ਬਹੁਤ ਜ਼ਿਆਦਾ ਹੁੰਦਾ। ਕੈਲੀਫੋਰਨੀਆ ਆਪਣੀ ਜਿਹੜੀ ਸਟੇਟ ਹੈ, ਗੋਲਡਨ ਸਟੇਟ ਹੈ, ਜਾਣੀ ਇਸੇ ਕਰਕੇ ਜਾਂਦੀ ਹੈ ਵੀ ਸਭ ਤੋਂ ਵੱਧ ਫਰੂਟ ਤੇ ਸਬਜ਼ੀਆਂ
ਜੇ ਅਮਰੀਕਾ 'ਚ ਹੁੰਦੀਆਂ ਆ ਤੇ ਉਹ ਕੈਲੀਫੋਰਨੀਆ 'ਚ ਹੁੰਦੀਆਂ, ਖਾਸ ਕਰਕੇ ਸਪੈਸ਼ਲਟੀ ਕ੍ਰੌਪਸ ਜਿਹਦੇ 'ਚ ਫਰੂਟਸ ਆ ਜਾਂਦੇ, ਵੈਜੀਟੇਬਲਸ ਆ ਜਾਂਦੇ ਆ। ਮੋਨਰੇ ਕਾਉਂਟੀ ਦੀ ਫਾਰਮ ਬਿਊਰੋ ਨੇ ਇੱਕ ਦੱਸਿਆ ਆ ਕਿ ਉਹਨਾਂ ਦੇ 15,000 ਏਕੜ ਆਲਰੇਡੀ ਫਲੱਡਿੰਗ ਦੇ ਵਿੱਚ ਖਰਾਬ ਹੋ ਗਏ ਆ, ਜੋ ਕਿ $330 ਮਿਲੀਅਨ ਦਾ ਫਾਰਮ ਲਾਸਿਸ ਹੋਊਗਾ। ਅਲਟੀਮੇਟਲੀ ਇਹਦਾ ਅਸਰ ਕੀ ਹੋਣਾ, ਕੰਜ਼ਿਊਮਰ ਤੇ ਹੀ ਹੋਣਾ ਆ, ਆਪਣੇ ਸਾਡੇ ਸਾਰਿਆਂ ਤੇ ਹੀ, ਕਿਉਂਕਿ ਜੋ ਇਹਨਾਂ ਸਬਜ਼ੀਆਂ ਦੀ ਕੀਮਤ ਬਹੁਤ ਵੱਧ ਜਾਣੀ ਆ। ਸੋ ਇਹਦੇ 'ਚ ਇਸ ਆਰਟੀਕਲ 'ਚ ਰਮਨ ਜੀ ਉਹ ਇਹ ਕਹਿੰਦੇ ਵੀ ਹੋ ਸਕਦਾ ਵੀ ਹੁਣ ਮੈਕਸੀਕੋ ਤੋਂ ਜ਼ਿਆਦਾ ਜਿਹੜਾ ਇਹ ਵੈਜੀਟੇਬਲਸ ਲਿਆਣੀਆਂ ਪੈਣ, ਉਹਦੇ ਤੇ ਵੀ ਕੋਈ ਟਰੱਕਿੰਗ ਦਾ ਕੁਝ ਟਰੱਕਰਸ ਨੂੰ ਫਾਇਦਾ ਹੋ ਸਕਦਾ ਜੇ ਮੈਕਸੀਕੋ ਤੋਂ ਇੰਨਾ ਜ਼ਿਆਦਾ ਫੇਰ ਆਊਗਾ ਸਮਾਨ। ਨਹੀਂ ਦੇਖੋ, ਜਿਹੜਾ ਮੈਕਸੀਕੋ ਤੋਂ ਆਉਣਾ ਹੈਗਾ ਆ ਉਹਦੇ ਉੱਤੇ ਪਿਛਲੇ ਸਾਲ ਵੀ ਜਿਹੜਾ ਮੈਕਸੀਕੋ ਦਾ ਕੰਮ ਸੀ ਨਾ ਉਹ ਜ਼ਿਆਦਾ ਚੱਲਿਆ ਨਹੀਂ ਸੀਗਾ, ਕਿਉਂਕਿ ਪਿਛਲੇ ਸਾਲ ਵੀ ਇਹ ਚੀਜ਼ ਦੇ ਉੱਤੇ ਕਾਫੀ ਫੋਕਸ ਰਿਹਾ ਹੈਗਾ ਕਿ ਜਿਹੜਾ ਕੰਮ ਸੀਗਾ ਪਿਛਲੇ ਸਾਲ ਦੇ ਵਿੱਚ ਚੱਲਣ ਤੋਂ, ਇਹ ਜਿਹੜਾ ਯੂਮਾ ਜਾਂ ਜਿਹਨੂੰ ਕਹਿ ਦਿੰਦੇ ਆ ਕਿ ਸਾਊਥ ਬਾਰਡਰ ਆ, ਉਹ ਇੰਨਾ ਚੱਲਿਆ ਨਹੀਂ ਸੀ ਪਿਛਲੇ ਸਾਲ। ਠੀਕ ਹੈ। ਉਹਦੇ ਵਿੱਚ ਜਿਹੜਾ ਉਭਰਿਆ ਨਹੀਂ ਸੀਗਾ, ਕਿਉਂਕਿ ਜਿਹੜਾ ਬਾਰਿਸ਼ ਇੱਧਰ ਪੈ ਰਹੀ ਉਧਰ ਵੀ ਪੈ ਰਹੀ ਆ, ਠੀਕ ਹੈ ਨਾ। ਇਹ ਬਾਰਡਰ ਦੇ ਨਾਲ, ਇਹ ਤਾਂ ਹੈ ਨਹੀਂ ਕਿ ਵੀ ਆਪਣੇ ਇੱਧਰ ਪੈ ਰਹੀ ਹੈ ਉਧਰ ਨਹੀਂ। ਜਿਹੜੀ ਸਦਰਨ ਕੈਲੀਫੋਰਨੀਆ ਦੇ ਵਿੱਚ ਬਾਰਿਸ਼ ਆ ਉਹ ਬੇਸਿਕਲੀ ਮੈਕਸੀਕੋ ਤੋਂ ਪਰਿਓ ਪੈ ਕੇ ਆਉਂਦੀ ਹੈ। ਸੋ ਮੈਕਸੀਕੋ ਵੱਲੋਂ ਵੀ ਜਿਹੜਾ ਆ ਕਾਫੀ ਜਿਹੜੀ ਹੈ ਐਰਕੀ ਯੂਮਾ ਜਾਂ ਜਿਹੜਾ ਆਪਣਾ ਪਿਛਲੇ ਸਾਲ ਚੱਲਦਾ ਹੁੰਦਾ ਸੀਜ਼ਨ, ਉਦੋਂ ਉਹ ਬਹੁਤ ਘੱਟ ਚੱਲਿਆ ਹੈਗਾ, ਨੋਵੈਲਸ ਤੋਂ ਬਹੁਤ ਘੱਟ ਆ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਸਿਚੁਏਸ਼ਨ ਬਾਰਿਸ਼ਾਂ ਕਰਕੇ ਇਸ ਕੰਟਰੀ 'ਚ ਬਣੀ ਆ ਉਹ ਮੈਕਸੀਕੋ 'ਚ ਨਹੀਂ ਹੋਊਗੀ। ਉੱਧਰ ਵੀ ਉਹੀ ਸਿਚੁਏਸ਼ਨ ਬਣੀ ਹੋਈ ਆ, ਪਰ ਡੈਫੀਨੇਟਲੀ ਜਿਹੜਾ ਹੁਣ ਰਿਕੁਆਇਰਮੈਂਟ ਹੈਗੀ ਆ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੈਗੀਆਂ, ਜੀਣ ਵਾਸਤੇ ਚਾਹੀਦੀਆਂ ਹੈਗੀਆਂ, ਉਹਨਾਂ ਲਈ ਤਾਂ ਕੁਛ ਨਾ ਕੁਛ ਕਰਨਾ ਹੀ ਪੈਣਾ। ਜੀ ਜੀ ਬਿਲਕੁਲ। ਸੋ ਸਥਿਤੀ ਇੱਦਾਂ ਆ। ਰਮਨ ਜੀ, ਪਿਛਲੇ ਪੁਆਇੰਟ ਦੇ ਉੱਤੇ ਆਉਂਦੇ ਜਾਈਏ, ਜਦੋਂ ਪਿਛਲਾ ਵਕਤ ਸੀਗਾ ਉਦੋਂ ਕਹਿੰਦੇ ਸੀਗੇ ਵੀ ਕੰਟਰੈਕਟ ਰੇਟਸ ਆਰ ਦਾ ਬੈਸਟ, ਵੀ ਜਦੋਂ ਉਹਨਾਂ ਨੇ ਉਹ ਕੀਤੇ ਆ ਵੀ ਹੋਰ ਚੀਜ਼ਾਂ ਵੱਧਦੀਆਂ ਘਟਦੀਆਂ ਤੇ ਐਟਲੀਸਟ ਤੁਹਾਡਾ ਸਟੇਬਲ ਆ। ਪਰ ਹੁਣ ਉਹਦੇ ਵਿੱਚ ਵੀ ਇੰਨੀ ਜਿਹੜੀ ਇਨਸਟੇਬਿਲਿਟੀ ਜਿਹੜੀ ਉਹ ਆ ਗਈ ਆ। ਇਜ਼ ਦਿਸ ਲਾਈਕ ਇੰਡਸਟਰੀ ਨੋਰਮ ਆ? ਇਹ ਇੱਦਾਂ ਹੀ ਆ ਵੀ ਹਰ ਇੱਕ ਜਿਹੜਾ ਐਕਚੁਅਲੀ ਕੰਟਰੈਕਟ ਕਰ ਰਿਹਾ ਆ ਉਹ ਵਾਲੇ ਕੰਪਨੀਆਂ ਕਰ ਰਹੀਆਂ ਵੀ ਇੱਦਾਂ ਹੀ ਕਰਦੇ ਆ ਵੀ ਉਹਨਾਂ ਨੂੰ ਫਿਰ ਮੈਟਰ ਨਹੀਂ ਕਰਦਾ? ਉਦੋਂ ਆਪਾਂ ਕੋਸ਼ਿਸ਼ ਸੀਗੀ ਵੀ ਸਾਰੇ ਕੰਟਰੈਕਟ ਵਾਲੇ ਪਾਸੇ ਹੋਣ, ਤੇ ਹੁਣ ਕੰਟਰੈਕਟ ਵਾਲੇ ਵੀ ਵਿਚਾਰੇ ਰਗੜ ਹੋ ਰਹੇ ਆ। ਨਹੀਂ, ਏਦਾਂ ਨਾ ਰਾਜਨ, ਇੱਕ ਕਾਮਨ ਹੈਗਾ ਆ, ਜੇ ਕੋਈ ਕਿਸੇ ਚੀਜ਼ ਦੀ ਕੀਮਤ ਜਿਹੜੀ ਆ, ਕਿਸੇ ਫਰੇਟ ਦੀ ਕਹਿ ਲਓ, ਕਿਸੇ ਵੀ ਚੀਜ਼ ਦੀ ਕੀਮਤ ਜਿਹੜੀ ਆ, ਉਹ ਇੱਕ ਅਣਮਿੱਥੇ ਸਮੇਂ ਤੱਕ ਉਹ ਡਾਊਨ ਚੱਲ ਰਹੀ ਹੈਗੀ ਆ, ਠੀਕ ਹੈ ਨਾ। ਇੱਕ ਕੋਈ ਵੀ ਚੀਜ਼ ਕਹਿ ਲਓ, ਚਾਹੇ ਉਹ ਫਰੇਟ ਰੇਟ ਆ, ਚਾਹੇ ਕੁਛ ਵੀ ਆ, ਆਪਾਂ ਦੇਖਦੇ ਆ ਕਿ ਜਿਹੜੀਆਂ ਚੀਜ਼ਾਂ ਇੱਕ ਲੌਂਗਰ ਟਾਈਮ ਤੱਕ ਚੱਲਦੀਆਂ ਹੈਗੀਆਂ, ਉਹਨਾਂ ਦੇ ਵਿੱਚ ਫਿਰ ਜਿਹੜਾ ਆ ਇਹ ਚੀਜ਼ਾਂ ਜਿਹੜੀਆਂ ਔਖੀਆਂ ਹੋ ਜਾਂਦੀਆਂ ਇੱਥੇ, ਠੀਕ ਹੈ ਨਾ। ਕਿਉਂਕਿ ਚੀਜ਼ਾਂ ਜਿਹੜੀਆਂ ਆ ਕਈ ਵਾਰੀ ਜਿਹੜਾ ਰੇਟ ਦਾ ਰੇਟ ਹੈਗਾ, ਜਦੋਂ ਜਿਹੜਾ ਸਪਾਟ ਰੇਟ ਹੈਗਾ, ਜਿੱਦਾਂ ਕਿ 2021 ਦੇ ਵਿੱਚ ਸਪਾਟ ਰੇਟ ਬਹੁਤ ਜ਼ਿਆਦਾ ਹਾਈ ਸੀਗਾ, ਠੀਕ ਹੈ ਨਾ। ਉਦੋਂ ਜਿਹੜਾ ਸੀਗਾ ਕੰਟਰੈਕਟ ਰੇਟ ਸੀਗਾ, ਉਹਦੇ ਵਿੱਚ ਜਿਹੜੀਆਂ ਕੰਪਨੀਆਂ ਸੀਗੀਆਂ ਉਹਨਾਂ ਨੇ ਬਹੁਤ ਸਫਰ ਵੀ ਕੀਤਾ ਸੀਗਾ, ਕਿਉਂਕਿ ਜੇ ਬਾਹਰ 10,000 ਦਾ ਫਰੇਟ ਜਾ ਰਿਹਾ ਤੇ ਉਹਨਾਂ ਨੂੰ 8,000, 8500, 8200 ਦੇ ਵਿੱਚ ਉਹੀ ਲੋਡ ਕਰਨਾ ਪੈਂਦਾ ਸੀਗਾ, ਠੀਕ ਹੈ ਨਾ। ਉਦੋਂ ਵੀ ਅਸੀਂ ਇਹ ਸੋਚਦੇ ਸੀਗੇ, ਉਦੋਂ ਵੀ ਬਹੁਤ ਕੰਪਨੀਆਂ ਨੇ ਇਹ ਚੀਜ਼ ਦੇਖੀ ਵੀ ਉਹਨਾਂ ਨੂੰ ਜਰਨਾ ਪੈ ਰਿਹਾ, ਉਹ ਚੀਜ਼ ਘੱਟ ਹੀ ਆ। ਜਦੋਂ ਬਾਹਰ 10,000 ਦਾ ਲੋਡ ਜਾਂਦਾ ਹੋਵੇ, ਤੁਸੀਂ 8500 ਦਾ ਲੈ ਕੇ ਜਾ ਰਹੇ ਆ, ਓਬਵੀਅਸਲੀ ਘੱਟ ਆ। ਪਰ ਉੱਥੇ ਉਹ ਕੰਪਨੀਆਂ ਇਸ ਚੀਜ਼ ਤੇ ਰੁਕ ਗਈਆਂ ਸੀਗੀਆਂ ਕਿ ਚਲੋ ਹੋਰ ਕੁਛ ਨਹੀਂ ਤਾਂ ਸਾਡੇ ਕੋਲ ਪਰਮਾਨੈਂਟ ਫਰੇਟ ਹੈਗਾ, ਸਾਡੇ ਕੋਲ ਕੰਟੀਨਿਊਸ ਸਾਡੇ ਕੋਲ ਕੰਮ ਹੈਗਾ, ਠੀਕ ਹੈ ਨਾ। ਉਸ ਚੀਜ਼ ਦੇ ਉੱਤੇ ਕੰਪਨੀਆਂ ਜਿਹੜੀਆਂ ਸੀਗੀਆਂ ਉਹ ਟਿਕੀਆਂ ਸੀਗੀਆਂ। ਪਰ ਹੁਣ ਜਦੋਂ ਇਹ ਮੌਕਾ ਆ ਗਿਆ ਕਿ ਜਿਹਦੇ ਵਿੱਚ ਤੁਸੀਂ ਕਹਿ ਲਓ ਵੀ ਹਰ ਚੀਜ਼ ਜਿਹੜੀ ਆ, ਜਿਹੜਾ ਸ਼ਿਪਰ ਹੈਗਾ, ਸ਼ਿਪਰ ਨੇ ਜਦੋਂ ਦੇਖਣਾ ਆ ਵੀ ਕੰਟੀਨਿਊਸਲੀ ਉਹਨੇ ਦੇਖੀ ਇੱਕ ਚੀਜ਼ ਕਿ ਕੰਟੀਨਿਊਸਲੀ ਘਟੀ ਜਾ ਰਹੀ ਹੈ ਹੈ ਨਾ। ਤੇ ਇੱਕ ਮੌਕੇ ਤੇ ਆਣ ਕੇ ਜਿਹੜਾ ਸ਼ਿਪਰ ਆ ਉਹ ਵੀ ਦੇਖਦਾ ਹੈ ਕਿ ਯਾਰ ਮੈਂ ਕਿਉਂ ਕੰਟਰੈਕਟ ਕਰ ਰਿਹਾ ਹੈਗਾ, ਮੈਂ ਵੀ ਬਾਹਰ ਫਰੇਟ ਦੇ ਦਿੰਦਾ ਹੈਗਾ, ਮੈਂ ਵੀ ਆਪਣਾ ਜਿਹੜਾ ਘੱਟ ਰੇਟ ਚੱਲ ਰਿਹਾ ਉਹਦਾ ਫਾਇਦਾ ਚੱਕ ਲਵਾਂ, ਮੈਨੂੰ 4 ਪੈਸੇ ਹੋਰ ਵੱਧ ਬਚ ਜਾਣਗੇ, ਠੀਕ ਹੈ ਨਾ। ਹੁਣ ਜੇ ਬਾਹਰ ਦਾ ਰੇਟ 6,000 ਚੱਲ ਰਿਹਾ ਤੇ ਕੰਟਰੈਕਟਡ ਫਰੇਟ ਦੇ 8,000, 8500 ਦੇ ਰਿਹਾ, ਤੇ ਉਹਨੇ ਆਬਵੀਅਸਲੀ ਇੱਕ ਨਾ ਇੱਕ ਟਾਈਮ ਤੇ ਆਣ ਕੇ ਕਹਿਣਾ ਵੀ ਘੱਟੋ ਘੱਟ ਹੋਰ ਨਹੀਂ ਤਾਂ 7 ਕਰ ਲਓ, 6500 ਕਰ ਲਓ, ਯੂ ਨੋ। ਕਿਤੇ ਨਾ ਕਿਤੇ ਆਣ ਕੇ ਫਰਕ ਪੈਂਦਾ, ਕਿਤੇ ਨਾ ਕਿਤੇ ਆਣ ਕੇ ਇਫੈਕਟ ਹੁੰਦਾ। ਸੋ ਜੇ ਜਿਹੜਾ ਸਪਾਟ ਰੇਟ ਆ ਉਹ ਜੇ ਲੌਂਗ ਟਰਮ ਹਾਈ ਰਹਿੰਦਾ ਤੇ ਉਦੋਂ ਵੀ ਜਿਹੜੀ ਐਸਿਡ ਬੇਸ ਕੰਪਨੀ ਆ ਉਹਨੂੰ ਨੁਕਸਾਨ ਹੁੰਦਾ ਆ। ਤੇ ਜੇ
ਸਪਾਟ ਰੇਟ ਲੌਂਗ ਟਰਮ ਲੋ ਰਹਿੰਦਾ ਤੇ ਉਦੋਂ ਵੀ ਆਣ ਕੇ ਜਿਹੜੀ ਐਸਿਡ ਬੇਸ ਕੰਪਨੀ ਆ ਉਹਨੂੰ ਫਰਕ ਪੈਂਦਾ, ਕਿਉਂਕਿ ਉਹਨੂੰ ਫਿਰ ਸ਼ਿਪਰ ਉਹਦੇ ਰੇਟ ਵੀ ਘਟਾਉਣੇ ਸ਼ੁਰੂ ਕਰ ਦਿੰਦਾ। ਜੀ ਸੋ ਬਿਲਕੁਲ ਸਥਿਤੀ ਜਿਹੜੀ ਹੈ ਦੇਖੋ ਇਸੇ ਤਰੀਕੇ ਦੇ ਨਾਲ ਬਦਲਦੀਆਂ ਜਿਹੜੀਆਂ ਉਹ ਰਹਿੰਦੀਆਂ ਆ। ਸੋ ਯੂ ਹੈਵ ਟੂ ਬੀ ਔਨ ਟੌਪ ਆਫ ਯੂਰ ਗੇਮ। ਉਸ ਹਿਸਾਬ ਦੇ ਨਾਲ ਜਿਹੜਾ ਉਹ ਚੱਲਣਾ ਜਿਹੜਾ ਇਸ ਇੱਧਰ ਜਿਹੜਾ ਉਹ ਪੈਂਦਾ ਹੈਗਾ ਆ। ਅਤੇ ਇਹ ਜਿਹੜੀ ਸਥਿਤੀ ਆਪਾਂ ਇਸ ਟਾਈਮ ਇੱਥੇ ਜਿਹੜੀ ਉਹ ਦੇਖ ਰਹੇ ਹੈਗੇ ਆ। ਅਕਸਰ ਇੱਕ ਜਿਹੜਾ ਸਵਾਲ ਸਾਰਿਆਂ ਦਾ ਹੀ ਜਿਹੜਾ ਰਹਿੰਦਾ ਜੀ, ਇਹ ਮੰਦਾ ਜਿਹੜਾ ਚੱਲ ਰਿਹਾ ਹੈ ਟਰੈਕਿੰਗ 'ਚ, ਇਹ ਕਦੋਂ ਤੱਕ ਰਹੂਗਾ? ਕੀ ਇਹਦੇ ਬਾਰੇ ਕੋਈ ਭਵਿੱਖਬਾਣੀ ਕਰਨੀ ਕੋਈ ਜਲਦਬਾਜ਼ੀ ਹੈ ਇਸ ਟਾਈਮ, ਜਾਂ ਕੋਈ ਕਿਆਸ ਰਾਈ ਲਾਈ ਜਾ ਸਕਦੀ ਆ ਵੀ ਕਦੋਂ ਤੱਕ ਇਸ ਇੰਡਸਟਰੀ ਦੁਬਾਰਾ ਸਟੇਬਿਲਿਟੀ ਆ ਸਕਦੀ ਹੈ? ਦੇਖੋ ਰਾਜਕਰਨ, ਜਿਹੜਾ ਤਾਂ ਫਸਟ ਕੁਆਟਰ ਸੀਗਾ ਉਹ ਤਾਂ ਆਪਣੇ ਸਾਹਮਣੇ ਹੈਗਾ, ਉਹ ਤਾਂ ਨਿਕਲ ਗਿਆ, ਉਹ ਤਾਂ ਇਸ ਵੇਲੇ ਡਨ ਹੀ ਲਿਆ। ਸੈਕੰਡ ਕੁਆਟਰ ਜਿਹੜਾ ਡਿਸਾਈਡਿੰਗ ਫੈਕਟਰ ਆ, ਆਪਾਂ ਪਹਿਲਾਂ ਪਿਛਲੇ ਸਾਰੇ ਕੁਆਟਰ ਦੇ ਵਿੱਚ ਜਨਵਰੀ ਫਰਵਰੀ 'ਚ ਆਪਾਂ ਕਹਿੰਦੇ ਸੀਗੇ ਫਸਟ ਕੁਆਟਰ ਜਿਹੜਾ ਆ ਉਹ ਡਿਸਾਈਡਿੰਗ ਫੈਕਟਰ ਰਹੂਗਾ ਕਿ ਸੈਕੰਡ ਕੁਆਟਰ 'ਚ ਆਪਾਂ ਨੂੰ ਪਤਾ ਲੱਗ ਜਾਊਗਾ। ਪਰ ਅਨਫੋਰਚੂਨੇਟਲੀ ਜਿਹੜਾ ਬਾਰਿਸ਼ ਆ, ਜਿਹੜਾ ਮੌਸਮ ਆ, ਇਹ ਤਾਂ ਆਪਾਂ ਪ੍ਰੈਡਿਕਟ ਨਹੀਂ ਕਰ ਸਕਦੇ ਇੱਕ ਕੁਆਟਰ ਪਹਿਲਾਂ, ਠੀਕ ਹੈ ਨਾ। ਸੋ ਇਸ ਕਰਕੇ ਜਿਹੜਾ ਹੁਣ ਸੈਕੰਡ ਕੁਆਟਰ ਹੈਗਾ ਉਹ ਸਟਰਗਲਿੰਗ ਕੁਆਟਰ ਬਣ ਗਿਆ ਹੈਗਾ, ਡਿਸਾਈਡਿੰਗ ਫੈਕਟਰ ਬਣ ਗਿਆ ਹੈਗਾ। ਸੋ ਓਬਵੀਅਸਲੀ ਇਹਦਾ ਮਤਲਬ ਹੈਗਾ ਕਿ ਥਰਡ ਕੁਆਟਰ ਦੇ ਵਿੱਚ ਜਾ ਕੇ ਸਾਨੂੰ ਥਰਡ ਕੁਆਟਰ ਦੇ ਸ਼ੁਰੂ ਦੇ ਵਿੱਚ ਪਤਾ ਲੱਗੂਗਾ ਕਿ ਇਹ ਚੀਜ਼ਾਂ ਜਿਹੜੀਆਂ ਇਹ ਕਿਸੇ ਕੰਢੇ ਵਾਟੇ ਲੱਗ ਰਹੀਆਂ ਕਿ ਨਹੀਂ ਲੱਗ ਰਹੀਆਂ, ਕਿ ਇਹਦਾ ਜਿਹੜੀ ਸਿਚੁਏਸ਼ਨ ਹੈ ਇੱਦਾਂ ਰਹਿਣੀ ਆ। ਜੇ ਲੌਂਗ ਟਰਮ ਦੇਖਿਆ ਜਾਵੇ ਤਾਂ ਆਹ ਜਿਹੜਾ ਸਾਲ ਆ ਡੈਫੀਨੇਟਲੀ ਵੈਰੀ ਸਟਰਗਲਿੰਗ ਈਅਰ ਬਣਨ ਵਾਲਾ ਆ, ਕਿਉਂਕਿ ਇਸ ਸਾਲ ਦੇ ਵਿੱਚ ਜਿਹੜਾ ਇਹ ਵਾਪਸ ਮੁੜਨਾ ਇੰਡਸਟਰੀ ਦਾ ਇਹ ਜਿਹੜਾ ਬਹੁਤ ਔਖਾ ਲੱਗ ਰਿਹਾ, ਕਿਉਂਕਿ ਜਿਹੜੀ ਚੀਜ਼ ਤੇ ਹੁੰਦੀ ਆ ਮੈਨ ਮੇਡ ਉਹਦਾ ਤਾਂ ਆਪਾਂ ਅੰਦਾਜ਼ੇ ਲਾ ਸਕਦੇ ਹਾਂ ਵੀ ਇੱਦਾਂ ਮੁੜ ਜੂਗਾ, ਆਹ ਹੋ ਜੂਗਾ, ਠੀਕ ਹੈ ਨਾ। ਪਰ ਜਿਹੜੀਆਂ ਚੀਜ਼ਾਂ ਹੁਣ ਨੇਚਰ ਦੇ ਨਾਲ ਡਿਪੈਂਡੈਂਟ ਹੈਗੀਆਂ ਉਹਦੇ ਤੇ ਆਪਾਂ ਕੁਛ ਵੀ ਕਾਮੈਂਟ ਨਹੀਂ ਕਰ ਸਕਦੇ ਹੈਗੇ, ਕਿਉਂਕਿ ਪਤਾ ਨਹੀਂ ਹੈਗਾ ਬਿਲਕੁਲ ਵੀ ਨੇਚਰ ਦਾ, ਕਿ ਨੇਚਰ ਨੇ ਕਿੱਧਰਲੇ ਪਾਸੇ ਨੂੰ ਜਾਣਾ। ਆਪਾਂ ਕਦੀ ਸੋਚਿਆ ਨਹੀਂ ਸੀਗਾ ਵੀ ਕੈਲੀਫੋਰਨੀਆ ਦੇ ਵਿੱਚ ਇੰਨੇ ਮੀਂਹ ਪੈ ਸਕਦੇ। ਆਪਾਂ ਡਰਾਊਟ ਦੀ ਹਮੇਸ਼ਾ ਗੱਲ ਕਰਦੇ ਸੀਗੇ, ਤੇ ਸੋ ਇਸ ਵਾਰੀ ਦੇਖ ਲਓ ਕਿ ਆਪਣਾ ਕਿੰਨਾ ਵੱਡਾ ਫਰਕ ਪਿਆ ਹੈਗਾ। ਈਸਟ ਕੋਸਟ ਦੇ ਉੱਤੇ ਕਿੰਨਾ ਸਨੋ ਸਟਾਰਮ ਹੈਗੇ ਆ, ਕਿੰਨਾ ਕੁਛ ਜਿਹੜਾ ਬਦਲ ਰਿਹਾ ਹੈਗਾ। ਤੇ ਸੋ ਇਸ ਕਰਕੇ ਇਹ ਜਿਹੜੀ ਚੀਜ਼ ਹੈਗੀ ਆ, ਮੈਂ ਇੱਥੇ ਰਾਜਨ ਇੱਕ ਚੀਜ਼ ਜ਼ਰੂਰ ਕਹਿਣੀ ਚਾਹੂੰਗਾ ਆਪਣੇ ਜਿਹੜੇ ਸਰੋਤੇ ਹੈਗੇ, ਸੁਣਨ ਵਾਲੇ ਹੈਗੇ ਸਾਰੇ, ਕਿ ਜੇ ਤੁਸੀਂ ਕਿਸੇ ਵੀ ਸਿਚੁਏਸ਼ਨ ਚੋਂ ਗੁਜ਼ਰ ਰਹੇ ਹੈਗੇ ਆ ਤੇ ਪਲੀਜ਼ ਤੁਹਾਨੂੰ ਕਿਸੇ ਕਿਸਮ ਦੀ ਵੀ ਤੁਹਾਨੂੰ ਹੈਲਪ ਚਾਹੀਦੀ ਹੈ, ਤੁਹਾਨੂੰ ਹੈਲਪ ਲੈਣੀ ਚਾਹੀਦੀ ਹੈ ਇਸ ਵੇਲੇ। ਤੁਹਾਨੂੰ ਇਸ ਵੇਲੇ ਜਿਹੜੀ ਸਾਰਿਆਂ ਨੂੰ ਜ਼ਰੂਰੀ ਚੀਜ਼ ਹੈਗੀ ਆ ਉਹ ਹੈਗੀ ਆ ਤੁਹਾਡੀ ਸਿਹਤ ਹੈਗੀ ਆ। ਜੇ ਤੁਹਾਡੀ ਸਿਹਤ ਆ, ਤੁਸੀਂ ਠੀਕ ਆ, ਤਾਂ ਸਾਰਾ ਕੁਝ ਵਾਪਸ ਆ ਸਕਦਾ। ਜੇ ਤੁਸੀਂ ਆਪਣੀ ਸਿਹਤ ਨੂੰ ਖਰਾਬ ਕਰ ਲਿਆ, ਆਪਣੀ ਰਿਲੇਸ਼ਨਸ਼ਿਪ ਨੂੰ ਖਰਾਬ ਕਰ ਲਿਆ, ਤੇ ਉਹ ਸ਼ਾਇਦ ਮੁੜ ਕੇ ਵਾਪਸ ਨਹੀਂ ਆਉਂਦਾ। ਸੋ ਇਸ ਕਰਕੇ ਇਸ ਵੇਲੇ ਜੇ ਤੁਹਾਨੂੰ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ, ਠੀਕ ਆ, ਇੱਥੇ ਆਪਾਂ ਆਏ ਸੀਗੇ, ਆਪਾਂ ਅਮਰੀਕਾ 'ਚ ਆਏ ਆ, ਆਪਾਂ ਕੋਈ ਟਰੱਕ ਆਪਣੇ ਜਹਾਜ਼ ਦੇ ਨਾਲ ਲੱਦ ਕੇ ਨਹੀਂ ਸੀ ਲੈ ਕੇ ਆਏ, ਇੱਥੇ ਆਣ ਕੇ ਕਮਾਈ ਕੀਤੀ ਹੈ, ਮਿਹਨਤ ਕੀਤੀ ਹੈ, ਬਣਾਏ ਆ। ਸੋ ਜੇ ਅੱਜ ਕਹਿੰਦੇ ਹੁੰਦੇ ਨਾ ਸ਼ਿਪ ਸਿੰਕ ਕਰਦਾ ਆ, ਉਹਦੇ ਨਾਲ ਸਿੰਕ ਕਰਨਾ ਜ਼ਰੂਰੀ ਨਹੀਂ ਹੁੰਦਾ, ਠੀਕ ਹੈ ਨਾ। ਸੋ ਤੁਸੀਂ ਇਸ ਵੇਲੇ ਜਿਹੜੀ ਵੀ ਹੈਲਪ ਲੈਣ ਤੁਹਾਡੀ ਦਿਲ 'ਚ ਹੈਗੀ ਆ, ਤੁਹਾਨੂੰ ਮਨ 'ਚ ਹੈਗੀ ਆ, ਜ਼ਰੂਰ ਹੈਲਪ ਵਾਸਤੇ ਆਪਣੀ ਆਵਾਜ਼ ਮਾਰੋ। ਜਿਹੜੀਆਂ ਵੀ ਆਪਣੇ ਰਾਜਕਰਨ ਆਪਾਂ ਕੋਸ਼ਿਸ਼ ਕਰਕੇ ਜਿਹੜੇ ਵੀ ਨੰਬਰਸ ਵਗੈਰਾ ਹੈਗੇ ਆ, ਐਮਰਜੈਂਸੀ ਨੰਬਰਸ ਹੈਗੇ ਆ, ਉਹਨਾਂ ਨੂੰ ਜ਼ਰੂਰ ਯੂਜ਼ ਕਰੋ ਸਰਵਿਸਿਜ਼ ਨੂੰ, ਕਿਉਂਕਿ ਮਾੜਾ ਚੰਗਾ ਸਮਾਂ ਜਿਹੜਾ ਆਉਂਦਾ ਜਾਂਦਾ ਰਹਿੰਦਾ, ਪਰ ਤੁਹਾਡੀ ਜਾਨ ਤੁਹਾਡੀ ਸਿਹਤ ਤੋਂ ਜ਼ਰੂਰੀ ਕੁਛ ਨਹੀਂ ਗਾ। ਸੋ ਤੁਸੀਂ ਬੇਸਿਕਲੀ ਇਹ ਕਹਿ ਰਹੇ ਆ ਵੀ ਮੈਂਟਲ ਬ੍ਰੇਕਡਾਊਨਸ ਦਾ ਵੀ ਇੱਕ ਸਮੱਸਿਆ ਆ ਰਹੀ ਹੈ ਕਿ ਹੁਣ ਇਸ ਮੌਕੇ? ਬਿਲਕੁਲ ਰਾਜਕਰਨ, ਬਹੁਤ ਸਮੱਸਿਆ ਹੈਗੀ ਆ। ਜਿਹੜੀਆਂ ਗੱਲਾਂ ਸੁਣ ਰਹੇ ਹਾਂ ਅਸੀਂ ਬਾਹਰ ਮਾਰਕੀਟ ਦੇ ਵਿੱਚ, ਜਿਹੜੀਆਂ ਕਮਿਊਨਿਟੀ 'ਚ ਸੁਣ ਰਹੇ ਹੈਗੇ ਆ, ਉਹਦੇ ਵਿੱਚ ਇਸ ਆ ਰਿਹਾ ਹੈਗਾ, ਸੁਣਨ ਨੂੰ ਆ ਰਿਹਾ ਹੈਗਾ। ਕਿਉਂਕਿ ਜਦੋਂ ਦੇਖੋ ਐਕਸਟੈਂਸਿਵ ਖਰਚੇ ਹੋ ਜਾਂਦੇ, ਐਕਸਟੈਂਸਿਵ ਸਾਰਾ ਕੁਛ ਹੋ ਜਾਂਦਾ ਆ। ਕਹਿੰਦੇ ਹੁੰਦੇ ਜਿੰਨਾ ਤੁਸੀਂ ਭਾਰ ਵੱਧ ਪਾਉਣੇ ਆ ਆਪਣੇ ਆਪ ਤੇ, ਜਿੰਨਾ ਤੁਸੀਂ ਆਪਣੇ ਆਪ ਤੇ ਪ੍ਰੈਸ਼ਰ ਪਾਉਣੇ ਆ, ਓਨਾ ਤੁਹਾਨੂੰ ਇਹ ਜਿਹੜਾ ਬੋਡੀ ਤੇ ਅਸਰ ਹੋਣਾ ਆ, ਉਹ ਤੁਹਾਡੇ ਹੋਰ ਕਿਤੇ ਨਹੀਂ ਅਸਰ ਹੁੰਦਾ, ਠੀਕ ਹੈ ਨਾ। ਸੋ ਇਹ ਹੁਣ ਖਾਸ ਕਰਕੇ ਟਰੱਕਿੰਗ ਦੇ ਵਿੱਚ ਨਾ ਜਿਹੜਾ ਇਹ ਪ੍ਰੋਬਲਮ ਹੈਗੀ ਆ, ਕਿ ਟਰੱਕਿੰਗ ਦੇ ਵਿੱਚ ਇੱਕ ਬੰਦਾ ਜਿਹੜਾ ਆ ਘਰ ਦਾ ਜਿਹੜਾ ਕਮਾਉਣ ਵਾਲਾ ਆ, ਉਹਦੇ ਉੱਤੇ ਬਹੁਤ ਬੰਦਿਆਂ ਦਾ ਜਿਹੜਾ ਉਹ ਪਿੱਛੇ ਭਾਰ ਹੁੰਦਾ ਆ। ਤੇ ਜਿਹੜਾ ਟਰੱਕਰ ਹੈਗਾ ਆ, ਉਹਦੀ ਮੈਂ ਖੁਦ ਟਰੱਕ ਚਲਾਇਆ ਹੈਗਾ, ਮੈਂ ਤਾਂ ਇਹ ਗੱਲਾਂ ਕਹਿ ਰਿਹਾ ਹੈਗਾ ਕਿਉਂਕਿ ਮੈਂ ਖੁਦ ਇਸ ਸਿਚੁਏਸ਼ਨ ਚੋਂ ਨਿਕਲਿਆ ਹੈਗਾ। 2008 ਦੇ ਵਿੱਚ ਮੈਨੂੰ ਕੋਈ ਕਹਿਣ ਦੇ ਵਿੱਚ ਇਹ ਗੱਲ ਨਹੀਂ ਹੈਗੀ ਕਿ 2008 ਦੇ ਵਿੱਚ ਆਈ ਲੋਸਟ ਐਵਰੀਥਿੰਗ, ਠੀਕ ਹੈ ਨਾ, everything was gone, ਠੀਕ ਹੈ ਨਾ। ਉਸ ਤੋਂ ਬਾਅਦ ਜਦੋਂ ਟਰੱਕ ਤੇ ਚੜੇ ਸੀਗੇ,
ਸਾਰਾ ਦਿਨ ਇਹੋ ਹੀ ਹੁੰਦਾ ਸੀਗਾ ਕਿ ਤੁਸੀਂ ਇੱਕ ਟਰੱਕ ਦੇ 24x24 ਦੇ ਲੋਹੇ ਦੇ ਡੱਬੇ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠੇ ਆ, ਸਿਰਫ ਸੜਕ ਤੇ ਦੇਖੀ ਜਾ ਰਹੇ, ਸਿੱਧਾ ਡਰਾਈਵ ਕਰ ਰਹੇ ਆ। ਤੁਹਾਡੀ ਸੋਚ, ਤੁਹਾਡਾ ਦਿਮਾਗ, ਤੁਹਾਡੀ ਹਰ ਚੀਜ਼ ਜਿਹੜੀ ਆ ਉਹ ਇੱਕੋ ਪਾਸੇ ਲੱਗੀ ਹੁੰਦੀ ਆ ਕਿ ਕਿੱਦਾਂ ਬਣੂਗਾ, ਕਿੱਦਾਂ ਹੋਊਗਾ। ਸੋ ਇਹ ਜੌਬ ਜਿਹੜੀ ਆ ਬਹੁਤ ਔਖੀ ਆ, ਬਹੁਤ ਹੀ ਜ਼ਿਆਦਾ ਇੰਟੈਂਸਿਵ ਹੈਗੀ ਆ, ਬਹੁਤ ਮੁਸ਼ਕਿਲ ਆ। ਸੋ ਇਸ ਕਰਕੇ ਡੋਂਟ ਟੇਕ ਇਟ ਔਨ ਯੋਰਸੈਲਫ। ਸਾਰਾ ਕੁਝ ਆਪਣੇ ਸਿਰ ਤੇ ਲੈਣ ਦੀ ਲੋੜ ਨਹੀਂ ਹੈਗੀ। ਜੇ ਨਹੀਂ ਕਰ ਰਿਹਾ, ਨਹੀਂ ਚੱਲਦਾ ਤੇ ਕੋਈ ਗੱਲ ਨਹੀਂ, ਇਟਸ ਓਕੇ, ਲੈਟ ਇਟ ਗੋ, ਠੀਕ ਹੈ ਨਾ। ਸੋ ਜੇ ਤੁਹਾਨੂੰ ਹੈਲਪ ਦੀ ਲੋੜ ਹੈਗੀ ਤਾਂ ਪਲੀਜ਼ ਜ਼ਰੂਰ ਹੈਲਪ ਵਾਸਤੇ ਜ਼ਰੂਰ ਰੀਚ ਆਊਟ ਕਰੋ। ਜੀ ਬਿਲਕੁਲ, ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ। ਤੁਸੀਂ ਇੱਧਰ IT ਸੈਕਟਰ 'ਚ ਵੀ ਦੇਖ ਲਓ, ਏਰੀਏ ਦੇ ਵਿੱਚ 10-10,000 15-15,000 ਲੇ ਆਫ ਇਕੱਠੀ ਹੋ ਰਹੀ, ਹਸਬੈਂਡ ਵਾਈਫ ਦੋਨੋਂ ਲੇ ਆਫ ਹੋ ਰਿਹਾ। ਸੋ ਜਿੰਨੇ ਆਪਣੇ ਭੈਣ ਭਰਾ ਸੁਣ ਰਹੇ ਭਾਈ, ਘਰਾਂ 'ਚ ਬੈਠ ਕੇ ਐਵੇਂ ਪੈਗ ਨਾ ਲਾਈ ਜਾਓ, ਐਵੇਂ ਖਰਾਬ ਨਾ ਕਰੋ। ਤੇ ਜੇ ਥੋੜਾ ਜਿਹਾ 1-2 ਮਿੰਟ ਲੈ ਲਾਂ, ਮੈਂ ਤੁਹਾਨੂੰ ਦੱਸਾਂ ਵੀ ਅਮਰੀਕਾ ਦੀਆਂ ਜਿਹੜੀਆਂ ਇੰਨੀਆਂ ਟੌਪ ਦੀਆਂ ਕੰਪਨੀਆਂ, ਕਿਸੇ ਟਾਈਮ ਤੇ ਕਿਸੇ ਨੇ ਸੋਚਿਆ ਨਹੀਂ ਸੀ ਵੀ ਇਹ ਖਤਮ ਵੀ ਹੋ ਸਕਦੀਆਂ। ਕਹਿੰਦੇ ਵੀ ਜਿਹੜੀਆਂ ਫੋਰਚੂਨ 500 ਕੰਪਨੀਆਂ ਸੀ ਨਾ, 88% 1955 ਦੀਆਂ ਬਣੀਆਂ, ਉਹ ਫੇਲ ਹੋ ਗਈਆਂ। ਬਲੌਕਬਸਟਰ ਦੇਖੋ ਕਿੱਡੀ ਵੱਡੀ ਕੰਪਨੀ, ਕਿਤੇ ਦੇਖਿਆ ਆਪਣਾ? ਪੋਲਰਾਇਡ ਲੈ ਲਓ, ਟਵਾਇਜ਼ RS ਲੈ ਲਓ, ਪੈਨਐਮ, ਜਿਹੜੀ ਪੈਨਐਮ 에ਅਰਲਾਈਨ 1927 ਸ਼ੁਰੂ ਹੋਈ ਸੀ, 91 ਚ ਜਿਹੜੀ ਆ ਉਹ ਬੰਦ ਹੋ ਗਈ। ਬਾਰਡਰ ਸਟੋਰਸ ਹੈਗੇ ਆ, pets.com, ਟਾਵਰ ਰੈਕਰਡਸ, ਕੰਪੈਕ ਕੰਪਨੀ ਕਿੱਡੀ ਵੱਡੀ ਸੀ। ਜਨਰਲ ਮੋਟਰਸ 1908 ਦੀ ਕੰਪਨੀ ਸ਼ੁਰੂ ਹੋਈ ਸੀ, 2009 ਚ ਜਾ ਕੇ ਕੰਪਨੀ ਜਿਹੜੀ ਆ ਇਹਦੇ ਟੋਟੇ ਹੋ ਗਏ, ਬੰਦ ਹੋ ਗਏ। ਤੁਸੀਂ ਹਿਸਾਬ ਲਾ ਲਓ ਵੀ 100 ਸਾਲ ਬਾਅਦ। ਸੋ ਕੋਡਿਕ ਕਿੱਡੀ ਵੱਡੀ ਕੰਪਨੀ ਸੀ, 1899 ਸ਼ੁਰੂ ਹੋਈ, 2012 ਚ ਖਤਮ ਹੋ ਗਈ। ਸੋ ਇਹ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ ਅਮਰੀਕਾ ਦੇ ਵਿੱਚ। ਤੇ ਪਰ ਆਪਾਂ ਨੂੰ ਸਹਿਜ ਤੋਂ ਜਿਹੜਾ ਆ ਹੌਸਲਾ ਕਰਕੇ ਸਹਿਜ ਦੇ ਨਾਲ ਰਹਿਣਾ ਚਾਹੀਦਾ। ਕੋਈ ਐਡੀ ਗੱਲ ਨਹੀਂ ਹੈ। ਜੇ ਕਿਸੇ ਦਾ ਜ਼ਿਆਦਾ ਹੀ ਜਿਹੜਾ ਡਾਊਨ ਹੋ ਗਿਆ, ਇਹ ਸੋਚ ਲਓ ਵੀ ਅੱਜ ਅਮਰੀਕਾ ਆਪਾਂ ਪਹੁੰਚੇ ਹਾਂ, ਕੋਈ ਐਡੀ ਘਬਰਾਉਣ ਵਾਲੀ ਗੱਲ ਨਹੀਂ ਹੈ। ਜੀ ਬਿਲਕੁਲ ਨਹੀਂ। ਦੇਖੋ ਸੀਅਰਸ ਮੇਸੀਜ਼ ਹੋਰ ਕਿੰਨਿਆਂ ਦਾ ਭੱਠਾ ਬਈ ਜਾਂਦਾ ਆ, ਕਈਆਂ ਦਾ ਕੰਮ ਜਿਹੜਾ ਉਹ ਡਾਊਨ ਚੱਲ ਰਿਹਾ। ਸੋ ਉਤਾਰ ਚੜਾਵ ਚੱਲਦੇ ਰਹਿੰਦੇ ਆ, ਉਹ ਰੀਸਟ੍ਰੈਟੇਜਾਈਜ਼ ਕਰਦੇ ਆ, ਰੀਸਟਰਕਚਰਿੰਗ ਜਿਹੜੀ ਆ ਉਹ ਕਰਦੇ ਆ। ਸੋ ਬਿਲਕੁਲ ਕਾਮਯਾਬ ਬਿਜ਼ਨਸ ਉਹੀ ਆ ਜਦੋਂ ਉਹਨੂੰ ਪਤਾ ਹੋਵੇ ਵੀ ਜਦੋਂ ਖਰਚੇ ਵੱਧਦਾ ਤੇ ਇਨਕਮ ਘੱਟ ਆ ਤੇ ਖਰਚੇ ਘਟਾਉਣੇ ਕਿੱਦਾਂ ਆ। ਕੰਪਨੀ ਦਾ ਲੇ ਆਫ ਕਰਨ ਦਾ ਮਕਸਦ ਹੀ ਉਹਦੇ ਪਿੱਛੇ ਇਹ ਆ ਵੀ ਆਪਾਂ ਜਿਹੜੇ ਆਪਣੇ ਖਰਚੇ ਆ ਉਹ ਘਟਾਉਣੇ ਆ। ਨੋ ਡਾਊਟ ਉਹਦੇ ਪਿੱਛੇ ਇੱਕ ਪਾਸੇ ਜਿਹੜੇ ਲੇ ਆਫ ਹੋ ਰਹੇ ਆ ਉਹਨਾਂ ਨੂੰ ਨੁਕਸਾਨ ਆ, ਪਰ ਬਿਜ਼ਨਸ ਨੇ ਫਿਰ ਇਵੈਂਚੁਅਲੀ ਇਹੀ ਦੇਖਣਾ ਵੀ ਅਸੀਂ ਕਿੱਦਾਂ ਸਰਵਾਈਵ ਜਿਹੜਾ ਆ ਲੌਂਗ ਟਰਮ ਦੇ ਲਈ ਕਰਦੇ ਜਿਹੜਾ ਉਹ ਰਹਿਣਾ ਆ। ਸੋ ਤੁਹਾਨੂੰ ਵੀ ਕਈ ਚੀਜ਼ਾਂ ਜਿਹੜੀਆਂ ਉਸ ਟਾਈਮ ਦੇ ਉੱਤੇ ਕਦੋਂ ਐਸੈਟ ਖਰੀਦਣੇ ਆ, ਕਦੋਂ ਵੇਚਣੇ ਆ, ਕਦੋਂ ਇਹ ਚੀਜ਼ਾਂ ਕਰਨੀਆਂ ਆ, ਉਹਦੀ ਜਿਹੜੀ ਨੌਲੇਜ ਸਮਝ ਜਿਹੜੀ ਉਹ ਹੋਣੀ ਜ਼ਰੂਰ ਚਾਹੀਦੀ ਹੁੰਦੀ ਆ। ਤੇ ਆਪਣੇ ਜੀ ਰਮਨ ਜੀ। ਹਾਂ, ਇੱਕ ਮੈਂ ਇੱਥੇ ਨਿਊਜ਼ ਜਿਹੜੀ ਉਹ ਸਾਂਝੀ ਕਰਨੀ ਚਾਹੁੰਦਾ ਆ ਕਿ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਹੈਗੇ, ਉਹਨਾਂ ਨੇ ਨੋਮੀਨੀ ਲੇਬਰ ਸੈਕਟਰੀ ਲਈ ਕੀਤਾ ਜੂਲੀ ਸੂ ਨੂੰ। ਸੋ ਜਿਹੜੀ ਜੂਲੀ ਸੂ ਹੈਗੀ ਆ, ਉਹਦੇ ਤੇ ਕੁਐਸਚਨ ਉੱਠਣੇ ਸ਼ੁਰੂ ਹੋ ਗਏ ਆ ਬਹੁਤ, ਕਿਉਂਕਿ ਜਿਹੜੀ ਜੂਲੀ ਸੂ ਹੈਗੀ ਆ ਉਹਨੇ ਐਜ਼ ਅ ਕੈਲੀਫੋਰਨੀਆ ਜਿਹੜੀ ਲੇਬਰ ਸੈਕਟਰੀ, ਕੈਲੀਫੋਰਨੀਆ ਲੇਬਰ ਤੇ ਵਰਕਫੋਰਸ ਡਿਵੈਲਪਮੈਂਟ ਏਜੰਸੀ ਦੀ ਸੈਕਟਰੀ ਸੀਗੀ। ਉਹਦੇ ਰਹਿੰਦੇ ਹੋਏ ਉਹਨਾਂ ਨੇ ਇੱਥੇ AB5 ਜਿਹੜਾ ਆ ਉਹਨੂੰ ਪਾਸ ਕਰਵਾਉਣ 'ਚ ਤੇ ਲਾਗੂ ਕਰਵਾਉਣ ਦੇ ਵਿੱਚ ਬਹੁਤ ਅਹਿਮ ਭੂਮਿਕਾ ਜਿਹੜੀ ਆ ਉਹ ਅਦਾ ਕੀਤੀ ਸੀਗੀ। ਸੋ ਨਾਓ ਹੁਣ ਉਹਨਾਂ ਨੂੰ ਜਿਹੜੇ ਕਿ ਕੈਲੀਫੋਰਨੀਆ ਕੈਲੀਫੋਰਨੀਆ ਲੇਬਰ ਐਂਡ ਵਰਕਫੋਰਸ ਡਿਵੈਲਪਮੈਂਟ ਏਜੰਸੀ ਦੇ ਜਿਹੜੇ ਸੈਕਟਰੀ ਸੀਗੇ ਜੂਲੀ ਸੂ, ਉਹਨਾਂ ਨੂੰ ਲੇਬਰ ਸੈਕਟਰੀ ਆਪਣਾ US ਦਾ ਨੋਮੀਨੇਟ ਕੀਤਾ ਹੈਗਾ। ਸੋ ਇਹ ਜਿਹੜੀ ਚੀਜ਼ ਹੈਗੀ ਆ, ਇਹਦੇ ਲਈ ਕਾਫੀ ਸੋਚਣ ਵਾਲੀ ਗੱਲ ਹੈਗੀ ਆ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਲੇਬਰ ਡਿਪਾਰਟਮੈਂਟ ਦੇ ਵਿੱਚ ਕਿੱਥੋਂ ਤੱਕ ਇਹ ਚੀਜ਼ ਜਿਹੜੀ ਆ ਜਾ ਸਕਦੀ। ਜਿਹੜੀ ਆਪਾਂ AB5 ਦੇ ਬਾਰੇ 'ਚ ਗੱਲ ਕਰਦੇ ਸੀਗੇ ਕਿ AB5 ਜਿਹੜੀ ਆ ਉਹ ਆਪਣੇ ਕਿ ਇੱਥੋਂ ਕੈਲੀਫੋਰਨੀਆ 'ਚੋਂ ਮੂਵ ਹੋ ਕੇ ਬਾਹਰ ਜਾਣ ਦੇ ਕਰਕੇ। ਤੇ ਸੋ ਮੇਰੇ ਖਿਆਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇਹ ਹੁਣ ਤੁਹਾਨੂੰ ਸੋਚਣੀਆਂ ਪੈਣਗੀਆਂ ਕਿ ਇਹ ਜਿਹੜੀ ਆਪਣੀ ਐਡਮਿਨਿਸਟ੍ਰੇਸ਼ਨ ਹੈਗੀ ਆ, ਇਹਦੇ ਵਿੱਚ ਆਹ ਜਿਹੜੇ ਲੇਬਰ ਸੈਕਟਰੀ ਹੁਣ ਬਣ ਜਾ ਰਹੇ ਆ ਜਾਂ ਇਹਨਾਂ ਨੂੰ ਨੋਮੀਨੇਟ ਕੀਤਾ ਆ, ਇਹਨਾਂ ਨੇ ਉੱਥੇ ਜਾ ਕੇ ਵੀ ਕੀ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਖੜੀ ਕਰਨੀ ਹੈਗੀ ਆ। ਸੋ ਮੇਰੇ ਖਿਆਲ ਦੇ ਵਿੱਚ ਕਿ ਜਿਹੜੇ ਵੀ ਸਾਡੇ ਇਲੈਕਟਿਡ ਅਫੀਸ਼ੀਅਲ ਹੈਗੇ ਆ, ਸਾਨੂੰ ਉਹਨਾਂ ਤੱਕ ਪਹੁੰਚ ਕਰਨੀ ਚਾਹੀਦੀ ਆ ਹੁਣ ਕਿ ਜਿਹੜੇ ਇਹਨਾਂ ਦੀ ਕਨਫਰਮੇਸ਼ਨ ਦੇ ਵਿੱਚ ਸਵਾਲ ਪੁੱਛੇ ਜਾਣੇ ਚਾਹੀਦੇ ਆ ਕਿ ਕੀ ਇਹ ਜਿਹੜੇ AB5 ਦੀ ਪਾਲਿਸੀ ਆ ਜਿਹੜੀ ਸਕਸੈਸ ਹੋਈ ਆ, ਇਹਨੂੰ
ਕਿਸ ਤਰ੍ਹਾਂ ਇਹ ਸੋਚਦੇ ਹੈਗੇ, ਕਿਸ ਤਰ੍ਹਾਂ ਇਹ ਓਵਰਆਲ ਲੈਂਦੇ ਹੈਗੇ ਆ। ਸੋ ਬਿਲਕੁਲ ਕਾਫੀ ਚੀਜ਼ਾਂ ਜਿਹੜੀਆਂ ਹੁਣ ਉਹਦੇ 'ਚ ਦੇਖਣੀਆਂ ਪੈਣੀਆਂ, ਸੋਚਣੀਆਂ ਪੈਣੀਆਂ, ਕਿਉਂਕਿ ਜਿਵੇਂ ਕਿ ਆਪਾਂ ਨੂੰ ਪਤਾ ਹੈ, ਆਪਾਂ ਪਿਛਲੇ ਸਮੇਂ 'ਚ ਗੱਲ ਵੀ ਕਰ ਰਹੇ ਸੀਗੇ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਇਸ ਚੀਜ਼ ਨੂੰ ਐਜ਼ ਅ ਫੈਡਰਲ ਲੈਵਲ 'ਤੇ ਵੀ ਲੈ ਕੇ ਜਾਣ ਦੀ ਗੱਲ ਕਰ ਰਹੇ ਹੈਗੇ ਆ। ਸੋ ਉਹਨਾਂ ਦੇ ਲਈ ਉਹਨਾਂ ਨੇ ਜਿਹੜਾ ਰਾਹ ਪੱਧਰਾ ਕਰਨ ਦੇ ਲਈ ਜਿਹੜੇ ਬੰਦੇ ਉਸ ਏਰੀਏ 'ਚ ਸਕਸੈਸਫੁਲ ਰਹੇ ਹੈਗੇ ਆ, ਉਹਨਾਂ ਨੂੰ ਕਨਫਰਮੇਸ਼ਨ ਉੱਥੇ ਉਹਨਾਂ ਦੀ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹ ਜਿਹੜੀ ਚੀਜ਼ ਹੈ, ਇੱਥੇ ਵੀ ਆਪਾਂ ਗੱਲ ਕਰ ਸਕਦੇ ਹਾਂ। ਜੀ ਬਿਲਕੁਲ। ਸੋ ਤੇ ਆਪਣੇ ਨਾਲ ਕੁਝ ਕਾਲਰ ਵੀ ਜੁੜ ਰਹੇ ਆ, ਉਹ ਵੀ ਆਪਣੇ ਜਿਹੜੇ ਸਰੋਤਿਓ ਤੁਸੀਂ ਸਵਾਲ ਪੁੱਛ ਸਕਦੇ ਆ ਜਾਂ ਆਪਣੇ ਵਿਚਾਰ ਸਾਂਝੇ ਕਰਨੇ ਆ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਜਗਦੀਪ ਜੀ ਜੁੜੇ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਮਨ ਭਾਜੀ, ਮੇਰਾ ਇੱਕ ਕੁਐਸਚਨ ਸੀਗਾ ਜੀ। ਮੈਂ ਟਰੱਕ ਵਾਹੀ ਕੀਤਾ ਸੀਗਾ ਜੀ ਨਬਰਾਸਕਾ ਚੋਂ, ਤੇ ਉੱਥੋਂ ਮੈਂ ਜੀ ਆਉਂਦਾ ਸੀ ਟਰੱਕ ਲੈ ਕੇ। ਕੱਲ ਮੈਨੂੰ DOT ਵਾਲਿਆਂ ਨੇ ਐਰੀਜ਼ੋਨਾ ਨੇ ਰੋਕ ਲਿਆ ਸੀਗਾ ਜੀ ਰੋਡ ਤੇ ਹੀ, ਤੇ ਉਹਨੇ ਮੈਨੂੰ ਵਾਇਓਲੇਸ਼ਨ ਲਾ ਦੇ ਜੀ ਲਾਗ ਬੁੱਕ ਦੀ। ਕਹਿੰਦਾ ਵੀ ਤੂੰ ਇੱਧਰੋਂ ਜਦੋਂ ਤੁਰਿਆ ਵੀ ਤੂੰ ਲਾਗ ਬੁੱਕ ਔਨ ਡਿਊਟੀ ਕਰਕੇ ਤੁਰਨਾ ਸੀ ਇੱਧਰੋਂ, ਜਦੋਂ ਫਰਿੱਜ ਤੋਂ ਤੂੰ ਗਿਆ ਵਾ। ਓਕੇ, ਪਰ ਮੈਂ ਤਾਂ ਕਿਹਾ ਸੀ ਮੈਂ ਬਾਈ ਏਅਰ ਜੀ। ਇਹ ਤਾਂ ਹੁਣ ਉਹਦੇ ਇਹ ਤੁਹਾਨੂੰ ਪਾਇਲਟ ਤਾਂ ਨਹੀਂ ਸਮਝਣ ਦਿਆ ਉਹ ਕਿਤੇ? ਬਾਈ ਏਅਰ ਗਏ ਆ ਜੀ। ਮੈਂ ਕਹਿੰਦਾ ਟਰੱਕ ਤੇ ਗਿਆ ਵਾ ਜਾਂ ਵੀ ਮੈਂ ਟਰੱਕ ਦੀ ਤਾਂ ਮੇਰੀ ਕੋਈ ਜੌਬ ਨਹੀਂ ਸੀ। ਮੈਂ ਮੇਰੇ ਕੋਲੇ ਬੋਰਡਿੰਗ ਪਾਸ ਵੀ ਸੀ, ਮੈਂ ਉਹ ਵੀ ਦਿਖਾਇਆ ਜੀ। ਮੈਂ ਕਿਹਾ ਮੈਂ ਤਾਂ ਇੱਥੋਂ ਬਾਈ ਏਅਰ ਗਿਆ ਵਾ, ਵੀ ਮੇਰਾ ਟਰੱਕ ਨਾਲ ਤਾਂ ਕੋਈ ਲਿੰਕ ਹੀ ਨਹੀਂ ਸੀਗਾ। ਮੈਂ ਕਿਹੜਾ ਟਰੱਕ ਤੇ ਗਿਆ ਵਾ ਵੀ ਉਧਰੋਂ ਮੈਂ ਹਾਂ ਸਟਾਰਟ ਕੀਤਾ ਤੂੰ ਉਧਰੋਂ ਦੇਖ ਲਾ। ਹਾਂਜੀ, ਕਹਿੰਦਾ ਨਹੀਂ ਤੈਨੂੰ ਫਿਰ ਵੀ ਔਨ ਡਿਊਟੀ 'ਚ ਬੁੱਕ ਕਰਕੇ ਤੁਰਨਾ ਸੀ ਇੱਥੋਂ ਤੂੰ। ਦੱਸ ਯਾਰ, ਆ ਤਾਂ ਰਮਨ ਜੀ ਇਹ ਤਾਂ ਜੱਗੋ ਦੇਰ ਵੀ ਲੱਗਦੀ ਆ। ਨਹੀਂ, ਉਹ ਤੁਸੀਂ ਫਾਈਟ ਕਰ ਲਓ ਟਿਕਟ ਨੂੰ, ਕੋਈ ਗੱਲ ਨਹੀਂ। ਉਹ ਤਾਂ ਨਹੀਂ ਵੱਡੀ ਗੱਲ ਜੀ ਹੈ, ਹਾਂ, ਪਰ ਪ੍ਰੂਫ ਹੈਗਾ ਸਾਰਾ। ਸਿਚੁਏਸ਼ਨ ਕਈ ਵਾਰੀ ਨਾ ਕਈ ਜਿਹੜੇ ਹੈਗੇ ਆ ਉਹ ਇੰਟਰਪ੍ਰੇਟ ਕਿੱਦਾਂ ਕਰਦੇ ਆ ਲਾਅ ਨੂੰ, ਉਹ ਦੇਖਣ ਵਾਲੀ ਗੱਲ ਹੁੰਦੀ ਆ। ਕਿਉਂਕਿ ਕਈ ਜਿਹੜਾ ਲਾਅ ਇਨਫੋਰਸਮੈਂਟ ਹੈਗਾ ਉਹ ਇਹ ਸੋਚ ਰਿਹਾ ਕਿ ਤੁਸੀਂ ਕੰਮ ਤੇ ਸੀ, ਤੁਸੀਂ ਟਰੱਕ ਲੈਣ ਚੱਲਦੇ ਆ, ਤੁਹਾਨੂੰ ਔਨ ਡਿਊਟੀ ਰਹਿਣਾ ਚਾਹੀਦਾ। ਔਨ ਡਿਊਟੀ ਨਾਟ ਟਰੱਕ ਤਾਂ ਉਹਨਾਂ ਦੇ ਕੋਲ ਵੀ ਨਹੀਂ ਸੀ। ਔਨ ਡਿਊਟੀ ਕਿਹੜੀ ਲੌਗ ਬੁੱਕ ਤੇ ਪਾਉਂਦੇ? ਮੈਂ ਉਹਨੂੰ ਕਿਹਾ ਵੀ ਮੇਰੇ ਜਦੋਂ ਯੂਨਿਟ ਹੀ ਨਹੀਂ ਕੋਲੇ, ਮੇਰੇ ਨਾਲ ਲਾਗ ਬੁੱਕ ਕਨੈਕਟ ਹੀ ਹੈ ਨਹੀਂ, ਮੈਂ ਸਟੈਟਸ ਕਿੱਦਾਂ ਚੇਂਜ ਕਰੂੰਗਾ। ਫਿਰ ਕਹਿੰਦਾ ਵੀ ਤੂੰ ਆਫ ਡਿਊਟੀ, ਤੇਰੀ ਫ੍ਰਿਜਨੋ ਦੀ ਸ਼ੋ ਹੋਈ ਜਾਂਦੀ ਆ, ਤੂੰ ਲਿੰਕਨ ਤੋਂ ਵੀ ਮੰਡੇ ਮੈਂ ਚਲਾ ਗਿਆ ਸੀਗਾ ਜੀ। ਉੱਥੇ ਟਰੱਕ ਮੈਂ ਚੱਕਿਆ ਟਿਊਜ਼ਡੇ, ਤੇ ਮੈਂ ਕਿਹਾ ਵੀ ਜਦੋਂ ਮੈਂ ਲਾਗ ਬੁੱਕ ਔਨ ਡਿਊਟੀ ਟਿਊਜ਼ਡੇ ਕਰੀ ਔਨ ਟਿਊਜ਼ਡੇ ਤੇ ਟਿਊਜ਼ਡੇ ਲੋਕੇਸ਼ਨ ਉੱਥੋਂ ਨਹੀਂ ਚੱਕਣੀ, ਉਹਨਾਂ ਚਿਰ ਫ੍ਰਿਜਨੋ ਹੀ ਰਹਿਣੀ ਆ। ਉਹ ਦੋ ਲਾਤੀਆਂ ਜੀ। ਇੱਕ ਕਹਿੰਦਾ ਵੀ ਮੰਡੇ ਤੂੰ ਲਿੰਕਨ ਸੀ ਤੇ ਉਹ ਫ੍ਰਿਜਨੋ ਸ਼ੋ ਕਰੀ ਜਾਂਦੀ ਆਫ ਡਿਊਟੀ, ਤੇ ਦੋ ਵਾਇਲੇਸ਼ਨਾਂ ਲਾਤੀਆਂ ਜੀ ਲਾਗ ਬੁੱਕ ਦੀਆਂ ਨੇ। ਮੈਨੂੰ ਤਾਂ ਰਮਨ ਜੀ ਇਹ ਕੋਟਾ ਪੂਰਾ ਕਰਨ ਵਾਲੀ ਗੱਲ ਲੱਗਦੀ ਆ। ਨਹੀਂ, ਆਹ ਤਾਂ ਬਿਲਕੁਲ ਨਜਾਇਜ਼ ਜੀ ਹੁੰਦੀ ਜਿੱਦਾਂ ਕਿਤੇ ਵੀ। ਇਹ ਜਿਹੜੇ ਆਪਣੇ ਹੈਗੇ ਨਾ ਐਰੀਜ਼ੋਨਾ ਵਾਲੇ ਜਾਂ ਨਿਊ ਮੈਕਸੀਕੋ ਵਾਲੇ, ਜਦੋਂ ਇੱਧਰੋਂ ਆਉਂਦੇ ਆ 40 ਤੇ ਇਹ ਨਾ ਇਸੇ ਹੀ ਤਾਕ 'ਚ ਰਹਿੰਦੇ ਆ। 10 ਤੇ 40 ਦੇ ਦੋਨਾਂ ਤੇ ਇਸੇ ਤਾਕ 'ਚ ਰਹਿੰਦੇ ਆ ਸਟੇਸ਼ਨਾਂ ਦੇ। ਨਹੀਂ, ਤੁਸੀਂ ਫਾਈਟ ਕਰੋ ਜੀ ਇਹਨੂੰ, ਇਹ ਤੁਸੀਂ ਆਸਾਨੀ ਦੇ ਨਾਲ ਜਿੱਤ ਜਾਣਾ ਆ ਤੁਸੀਂ। ਬਟ ਬੜੀ ਕਾਮਨ ਸੈਂਸ ਦੀ ਪ੍ਰੋਬਲਮ ਦੀ ਗੱਲ ਆ। ਜੇ ਲਾਅ ਇਨਫੋਰਸਮੈਂਟ ਵਾਲੇ ਆ ਕਰ ਰਹੇ ਤੇ ਕੀ ਆਪਾਂ ਉਹਨਾਂ ਤੋਂ ਉਮੀਦ ਰੱਖਦੇ? ਹੁਣ ਦੇਖੋ, ਜਿਹੜੀਆਂ ਕਈ ਹੈਗੀਆਂ ਨਾ ਉਹਨਾਂ ਦੇ ਵਿੱਚ ਇਹ ਕੰਮ ਇਦਾਂ ਕਰਦੇ ਆ ਵੀ ਜਿਹੜਾ ਡਰਾਈਵਰ ਹੈਗਾ ਇਹ ਦੂਜੀ ਸਟੇਟ ਦਾ, ਇਹਨੇ ਕਿਹੜਾ ਮੁੜ ਕੇ ਆਉਣਾ, ਇਹਨੇ ਕਿਹੜੀ ਫਾਈਟ ਕਰਨੀ ਆ, ਵੀ ਚੁੱਪ ਕਰਕੇ ਆਰਾਮ ਨਾਲ ਪੈਸੇ ਦੇਣੇ ਆ ਤੇ ਗੱਲ ਖਤਮ ਹੋ ਜਾਣੀ ਆ। ਠੀਕ ਹੈ ਨਾ। ਪਰ ਇਹ ਨਹੀਂ ਪਤਾ ਵੀ ਬਾਕੀ ਹੋਰ ਦੂਰ ਤੱਕ ਅਸਰ ਕਰਦੀਆਂ ਟਿਕਟਾਂ ਕਈ ਜਿਹੜੀਆਂ ਤੁਹਾਡੇ ਰੈਕਡ ਤੇ ਜਾਂਦੀਆਂ, ਕਈ ਅਸਰ ਕਰਦੀਆਂ, ਕਈ ਪੁਆਇੰਟ ਮਿਲਦੇ ਆ, ਇੰਸ਼ੋਰੈਂਸਾਂ ਮਹਿੰਗੀਆਂ ਹੋ ਜਾਂਦੀਆਂ। ਸੋ ਕਈ ਚੀਜ਼ਾਂ ਹੈਗੀਆਂ, ਪਰ ਡੈਫੀਨੇਟਲੀ ਇਹਨੂੰ ਫਾਈਟ ਕਰੋ ਭਾਜੀ। ਜੀ ਠੀਕ ਹੈ ਭਾਜੀ। ਥੈਂਕ ਯੂ ਜੀ। ਓਕੇ, ਥੈਂਕ ਯੂ। ਆਪਣੇ ਅਗਲੇ ਕਾਲਰ ਨੇ ਜਗਰੂਪ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਰਮਨ ਭਾਜੀ ਦੀ ਵਿਚਾਰ ਨਾਲ ਸਹਿਮਤ ਹਾਂ, ਜਿਹੜੀ ਉਹਨਾਂ ਨੇ ਪਿਛਲੇ ਟਾਈਮ 'ਚ ਵਿਚਾਰ ਦਿੱਤੀ ਆ। ਟਾਈਮ ਬਿਲਕੁਲ ਜੀ ਬਹੁਤ ਮਾੜਾ ਆ ਰਿਹਾ। ਬਹੁਤ ਸਾਰੇ ਵੀਰ ਸਾਡੇ ਜਿਹੜੇ ਇਸ ਸਿਚੁਏਸ਼ਨ 'ਚ ਫਸੇ ਹੋਏ ਨੇ, ਕਿਉਂਕਿ ਉਹ ਸਰਵਾਈਵ ਕਰਨ ਲਈ ਇੱਧਰੋਂ ਉੱਧਰੋਂ ਮਨੀ ਫੜ ਰਹੇ ਆ ਰਿਸ਼ਤੇਦਾਰਾਂ ਤੋਂ, ਯਾਰਾਂ ਦੋਸਤਾਂ ਤੋਂ। ਸੋ ਜੇ ਮੇਰਾ ਜਿਹੜਾ ਓਪੀਨੀਅਨ ਹੈ ਜੀ ਉਹ ਇਹ ਆ ਵੀ ਜੇ ਇਹੋ ਜਿਹੀ ਸਿਚੁਏਸ਼ਨ 'ਚ ਬੈਠ ਕੇ ਫਿਗਰ ਆਊਟ ਕਰੋ, ਨਾ ਕਿ ਇਹ ਟਾਈਮ ਆ ਕਿ ਤੁਸੀਂ ਲੱਤਾਂ ਬਾਹਾਂ ਬਾਹਲੀਆਂ ਮਾਰ ਕੇ ਆਪਣੀ એનર્ਜੀ ਵੇਸਟ ਕਰੋ। ਫਿਰ ਉਹ ਡਿਪਰੈਸ਼ਨ 'ਚ ਜਾਂਦਾ ਜਦੋਂ ਬੰਦਾ ਦੂਜਿਆਂ ਤੋਂ ਪੈਸੇ ਮੰਗਦਾ, ਫਿਰ ਮੋੜਨੇ ਔਖੇ ਹੋ ਜਾਂਦੇ ਆ। ਸੋ ਇਹ ਟਾਈਮ ਆ ਗਿਆ ਕਿ ਤੁਸੀਂ ਆਪਣੇ ਆਪ ਨੂੰ ਸੇਫ ਰੱਖਣ ਲਈ ਬੈਠ ਕੇ ਆਪਣੀ ਬੈਲੈਂਸ ਚੈੱਕ ਕਰੋ, ਆਪਣੇ ਖਰਚਿਆਂ ਨੂੰ ਰਾਈਟ ਡਾਊਨ ਕਰੋ, ਲਿਖੋ ਵੀ ਮੈਂ ਕਿੱਥੇ ਖੜਾ ਤੇ ਆਉਣ ਵਾਲਾ ਸਮਾਂ। ਜਿਵੇਂ ਭਾਈ ਜੀ ਉਹਨਾਂ ਨੇ ਦੱਸਿਆ ਵੀ ਵਾਕਈ ਮੈਂ ਵੀ ਕੱਲ ਸਲੀਨਸ ਏਰੀਆ ਵੱਲ ਗਿਆ ਸੀ, ਜਿੰਨਾ ਕੁ ਪਾਣੀ ਫਿਰਦਾ 2 ਮਹੀਨੇ ਤੋਂ ਘੱਟੋ ਘੱਟ ਸੀਜ਼ਨ ਲੇਟ ਚੱਲ ਰਿਹਾ। ਜੇ ਉਹ ਵੀ ਆਉਂਦਾ, ਕਿੰਨਾ ਕੁ ਆਉਂਦਾ ਉਹ ਵੱਧ ਦੀ ਗੱਲ ਆ, ਪਰ ਸਟਿਲ ਇਹ ਆ ਵੀ ਸੀਜ਼ਨ ਲੇਟ ਹੋ ਗਿਆ 2-2.5 ਮਹੀਨੇ। ਸੋ 2-2.5 ਮਹੀਨੇ ਤਾਂ ਹਲੇ ਸਟਿਲ ਦਿੰਦਾ ਹੀ ਆ ਸਾਨੂੰ। ਬਹੁਤ ਹਾਰਡ ਟਾਈਮ ਆ ਟਰੱਕਿੰਗ ਤੇ। ਉਦੋਂ ਬਾਅਦ ਕਿੰਨਾ ਕੁ ਚੱਲਦਾ? ਜੇ ਤੁਸੀਂ ਸਰਵਾਈਵ ਕਰ ਸਕਦੇ ਹੋ 4 ਮਹੀਨੇ ਜਾਂ ਪੂਰਾ ਸਾਲ
ਕੱਲੀਆਂ ਪੇਮੈਂਟਾਂ ਕੱਢ ਕੇ ਆਪਣੇ ਖਰਚੇ ਅਫੋਰਡ ਕਰਦੇ ਹੋ ਤਾਂ ਠੀਕ ਆ, ਅਦਰਵਾਈਜ਼ ਟਰੱਕ ਦੁਬਾਰਾ ਵੀ ਲਏ ਜਾਣੇ ਆ, ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਲੋਕੀ ਡਿਪਰੈਸ਼ਨ 'ਚ ਜਾਂਦੇ ਆ, ਹੋਰ ਕਈ ਪ੍ਰੋਬਲਮਾਂ ਆਉਂਦੀਆਂ ਨੇ। ਉਦੋਂ ਪਹਿਲਾਂ ਕਿ ਹਲੇ ਇੰਨਾ ਮਾੜਾ ਟਾਈਮ ਨਹੀਂ ਕਿ ਟਰੱਕ ਨਾ ਵਿਕਣ। ਜੇ ਤੁਸੀਂ, ਮੈਂ ਇਹ ਨਹੀਂ ਕਹਿੰਦਾ ਕੋਈ ਵੇਚੇ, ਪਰ ਹਾਂ ਸੋਚਣਾ ਜ਼ਰੂਰ ਬਣਦਾ ਬਈ ਭਾਈ ਜੇ ਮਾੜਾ ਟਾਈਮ ਆ ਗਿਆ, ਚੰਗਾ ਵੀ ਆਉਣਾ ਫਿਰ ਬਾਏ ਕਰ ਲਓਗੇ। ਜੇ ਤੁਸੀਂ ਪੈਸੇ ਇੰਨਾ ਸਿਰ ਤੇ ਕਰਜ਼ਾ ਹੋਰ ਡੈਥ ਇਧਰੋਂ ਉਧਰੋਂ ਕਾਰਡਾਂ ਤੋਂ ਚੱਕ ਕੇ ਚਲਾ ਲਿਆ, ਫਿਰ ਚੰਗੇ ਟਾਈਮ 'ਚ ਵੀ ਬਾਏ ਨਹੀਂ ਹੁੰਦਾ ਕਈ ਵਾਰ। ਜੀ ਜੀ ਸੋ ਮੈਂ ਨਹੀਂ ਸਾਂਝੇ ਕਰਨੇ ਸੀ। ਧੰਨਵਾਦ ਜੀ। ਜੀ ਥੈਂਕ ਯੂ ਜਗਰੂਪ ਜੀ, ਮਿਹਰਬਾਨੀ। ਆਪਣੇ ਅਗਲੇ ਕਾਲਰ ਨੇ ਜੀ ਰਮਨ ਜੀ ਕੁਝ ਕਹਿਣ ਲੱਗੇ ਸੀ? ਨਹੀਂ, ਮੈਂ ਸਿਰਫ ਇਹੋ ਹੀ ਸੀਗਾ ਕਿ ਦੇਖੋ ਅੱਗੇ ਨਹੀਂ ਬੈਕ ਟੂ ਬੈਕ ਉਹ ਚੀਜ਼ ਕਹਿੰਦੇ ਹੈਗੇ ਆ ਕਿ ਤੁਹਾਨੂੰ ਜਿਹੜੀਆਂ ਆਪਣੀਆਂ ਜ਼ਰੂਰਤਾਂ ਹੈਗੀਆਂ ਉਹਨਾਂ ਵੱਲ ਧਿਆਨ ਦਿਓ, ਤੁਹਾਡਾ ਜਿਹੜਾ ਆਪਣਾ ਕੰਮ ਹੈਗਾ ਉਹਦੇ ਵੱਲ ਧਿਆਨ ਦਿਓ। ਬੈਠ ਕੇ ਜਿੱਦਾਂ ਕਿ ਭਾਜੀ ਨੇ ਵੀ ਕਹਿ ਗਏ ਆ, ਬੈਠ ਕੇ ਸੋਚੋ, ਉਹਨੂੰ ਵਿਚਾਰੋ, ਵਿਚਾਰ ਕੇ ਉਹਨੂੰ ਦੇਖੋ ਕਿ ਇਹ ਜਿਹੜੀ ਚੀਜ਼ ਹੈ ਕਿੱਥੋਂ ਤੱਕ ਅਸਰ ਕਰਦੀ ਹੈ। ਉਹ ਮੈਂ ਉਹੀ ਗੱਲ ਐਂਡ ਦੇ ਫਿਰ ਕਹਿਣਾ ਕਿ ਜੇ ਤੁਹਾਡੀ ਸਿਹਤ ਹੈ ਤੇ ਸਾਰਾ ਕੁਝ ਠੀਕ ਹੈ, ਜੇ ਸਿਹਤ ਨਹੀਂ ਹੈਗੀ ਤਾਂ ਬਹੁਤ ਔਖਾ ਹੈ ਜੀ। ਅਮਰੀਕ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਮੈਂ ਵੀ ਇੱਕ ਇਨਸੀਡੈਂਟ ਸ਼ੇਅਰ ਕਰਨਾ ਚਾਹੁੰਦਾ। ਜਿੱਦਾਂ ਪਹਿਲੇ ਭਾਜੀ ਦੱਸ ਕੇ ਗਏ ਨਾ, ਉਹਨਾਂ ਨੇ ਟਿਕਟ ਦੇ ਦਿੱਤੀ, ਬਾਈ ਏਅਰ ਗਏ ਸੀ ਟਰੱਕ ਚੱਕਣ ਜੀ। ਤੇ ਮੈਂ ਇੱਕ ਵਾਰ ਟਰੱਕ ਦੇ ਨਾਲ ਮੋਂਟਾਨਾ ਤੋਂ ਕੈਨੇਡਾ ਐਂਟਰ ਕੀਤਾ ਸੀਗਾ ਤੇ ਮੈਨੂੰ ਉੱਥੇ ਪੋਰਟ ਆਫ ਐਂਟਰੀ ਤੇ ਪੁੱਲ ਕਰ ਲਿਆ ਗਿਆ ਸੀ। ਤੇ ਉੱਥੇ ਮੋਂਟਾਨਾ ਦਾ DOT ਵਾਲਾ ਵੀ ਸੀਗਾ ਤੇ ਉੱਥੇ ਆਪਣਾ ਕੈਨੇਡਾ ਦਾ ਉਧਰਲੇ ਪਾਸੇ ਦਾ DOT ਵਾਲਾ ਵੀ ਸੀਗਾ। ਤੇ ਉਹਨਾਂ ਨੇ ਮੇਰੀ ਲੌਗ ਬੁੱਕ ਦੇਖੀ, ਪਿੱਛੇ ਮੈਂ ਆਫ ਡਿਊਟੀ ਟਾਈਮ ਪਾਇਆ ਸੀ। ਇਹ ਉਦੋਂ ਦੀ ਗੱਲ ਹੈ ਜਦ ਪੇਪਰ ਲੌਗ ਬੁੱਕ ਚੱਲਦੀ ਹੁੰਦੀ ਸੀਗੀ। ਤੇ ਉਹਨੇ ਮੈਨੂੰ ਪੁੱਛਿਆ, ਕਹਿੰਦਾ ਇਹ ਆਫ ਡਿਊਟੀ ਤੂੰ ਕਿੱਥੇ ਸੀਗਾ? ਮੈਂ ਕਿਹਾ ਮੈਂ ਘਰ ਸੀਗਾ, ਆਪਣਾ ਟਰੱਕ ਰਿਪੇਅਰ ਕਰਾਉਣਾ ਸੀਗਾ। ਤੇ ਉਹ ਕੈਨੇਡਾ ਵਾਲਾ ਕਹਿੰਦਾ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਕਿ ਅਸੀਂ ਕੈਨੇਡਾ ਦੇ ਵਿੱਚ ਖਾਲੀ ਡਰਾਈਵ ਟਾਈਮ ਲਈਦਾ। ਕਹਿੰਦਾ ਜਿਹੜਾ US ਵਾਲਾ ਮੋਂਟਾਨਾ ਵਾਲਾ DOT ਵਾਲਾ ਬੈਠਾ, ਕਹਿੰਦਾ ਇਹਨੂੰ ਪ੍ਰੋਬਲਮ ਹੋ ਸਕਦੀ ਆ ਕਿਉਂਕਿ ਆ ਜਿਹੜਾ ਤੇਰਾ ਰਿਪੇਅਰ ਦਾ ਟਾਈਮ ਆ, ਐਨੀ ਟਾਈਮ ਯੂ ਸਪੈਂਡ ਔਨ ਯਰ ਟਰੱਕ, ਕਿਸੇ ਵੀ ਕੰਮ ਲੈ, ਰਿਪੇਅਰ ਕਰਾਉਣ ਲੈ, ਪਾਰਟ ਲਿਆਉਣ ਲੈ, ਦੈਟ ਕਾਊਂਟਸ ਅਗੇਂਸਟ ਯਰ 70 ਆਵਰਸ। ਉਹ ਮੋਂਟਾਨਾ ਵਾਲਾ ਵੀ ਕਹਿੰਦਾ ਡੈਫੀਨੇਟਲੀ, ਕਹਿੰਦਾ ਦਿਸ ਟਾਈਮ ਆਈ ਲੈਟ ਯੂ ਗੋ, ਲੇਕਿਨ ਬੀ ਕੇਅਰਫੁਲ, ਐਨੀ ਟਾਈਮ ਯੂ ਸਪੈਂਡ ਦੈਟ ਗੋਜ਼ ਅਗੇਂਸਟ ਯਰ 70 ਆਵਰਸ। ਜੀ ਜੀ, ਤੇ ਧੰਨਵਾਦ ਜੀ। ਮੈਂ ਦੱਸਦਾ ਸੀਗਾ ਕਿ ਮੈਂ ਸ਼ੇਅਰ ਕਰਨਾ ਮੰਗਦਾ ਸੀ ਕਿ ਇਹ ਮੈਂ ਐਕਚੁਅਲੀ ਜੋ ਹੋਇਆ ਸੀਗਾ ਇਹ ਹੈਗਾ। ਹੁਣ ਇਹ ਪਤਾ ਨਹੀਂ ਕਿ ਉਹ ਇਹਨਾਂ ਦਾ ਜਿਹੜਾ ਫਲਾਈਟ ਟਾਈਮ ਆ ਉਹ ਔਨ ਡਿਊਟੀ ਕਾਊਂਟ ਕਰਦੇ ਜਾਂ ਨਹੀਂ ਕਰਦੇ। ਰਮਨ ਜੀ ਕੀ ਕਾਨੂੰਨ ਕੀ ਕਹਿੰਦਾ? ਕੁਝ ਹੈ, ਕੁਝ ਆਈਡੀਆ ਇਸ ਚੀਜ਼ ਨੂੰ ਲੈ ਕੇ? ਦੇਖੋ ਅਗੇਨ ਮੈਂ ਤੁਹਾਨੂੰ ਦੱਸਦਾ ਕਿ ਮੈਂ ਜਦੋਂ ਇੱਥੇ ਚੌਚਲਾ ਸਕੇਲ ਤੇ ਕਈ ਵਾਰੀ ਜਾਈਦਾ ਤੇ ਕਈ ਵਾਰੀ ਸਾਨੂੰ ਇਦਾਂ ਦੀਆਂ ਸਿਚੁਏਸ਼ਨਸ ਜਿਹੜੀਆਂ ਪਤਾ ਲੱਗਦੀਆਂ, ਫਿਰ ਉੱਥੇ ਜਾ ਕੇ ਅਸੀਂ ਉਹਨਾਂ ਨਾਲ ਸਕੇਲ ਨਾਲ ਸਿਲੈਕਟ ਕਰਦੇ ਵੀ ਉਹਨਾਂ ਨਾਲ ਗੱਲਬਾਤ ਕਰੀਦੀ ਵੀ ਕੀ। ਉੱਥੇ ਵੀ ਕਈ ਵਾਰੀ ਜਦੋਂ ਯੂਜ਼ਲੀ ਮੈਂ ਜਾਂਦਾ ਤਾਂ ਉਹ ਵੱਡੀ ਸਾਰੀ ਆਪਣੀ ਇੱਕ ਗਿੱਠ ਮੋਟੀ ਜਿਹੜੀ ਆ ਉਹ ਬੁੱਕ ਚੱਕ ਕੇ ਸਾਰੇ ਜਾਣੇ ਆ ਜਾਂਦੇ ਆ। ਫਿਰ ਉਹ ਉੱਥੇ ਬੈਠ ਕੇ ਕਈ ਵਾਰੀ ਗੱਲਬਾਤ ਹੁੰਦੀ ਆ ਤੇ ਉਹ ਜਿਹੜੇ ਉੱਥੇ ਬੈਠੇ ਹੁੰਦੇ ਆ, ਜਿਹੜੇ 4-5 ਜਾਣੇ ਜਿਨ੍ਹਾਂ ਨਾਲ ਡਿਸਕਸ਼ਨ ਚੱਲਦੀ ਆ, ਉਹਨਾਂ ਦੇ ਵਿੱਚ ਆਪਸ 'ਚ ਕਈ ਵਾਰੀ ਇਹ ਫੈਸਲਾ ਨਹੀਂ ਹੋ ਪਾਉਂਦਾ। ਉਹ ਵੀ ਆਪਸ 'ਚ ਡਿਫਰ ਕਰਦੇ ਇੱਕ ਦੂਜੇ ਨਾਲ ਹੋ ਜਾਂਦੇ ਵੀ ਨਹੀਂ ਇਹ ਮੈਂ ਸੋਚਿਆ ਸੀ ਇੱਦਾਂ ਆ, ਉਹ ਕਹਿੰਦਾ ਨਹੀਂ ਇਹ ਇੱਦਾਂ ਆ। ਸੋ ਇਹ ਜਿਹੜੀ ਚੀਜ਼ ਹੈ ਨਾ, ਇਹ ਕਈ ਵਾਰੀ ਅਸੀਂ FMCSA ਦੇ ਨਾਲ ਵੀ ਇਹ ਚੀਜ਼ ਰੇਜ਼ ਕੀਤੀ ਹੈ ਕੁਐਸਚਨ ਕਿ ਤੁਹਾਡਾ ਲਾਅ ਇਨਫੋਰਸਮੈਂਟ ਹੈਗਾ ਆ ਉਹ ਇੱਕ ਪੇਜ ਤੇ ਨਹੀਂ ਹੈਗਾ ਸਾਰੀਆਂ ਸਟੇਟਾਂ ਦਾ। ਜੇ ਤੁਸੀਂ ਫੈਡਰਲ ਲਾਅ ਦੇ ਥੱਲੇ ਇਸ ਚੀਜ਼ ਨੂੰ ਲਿਆਉਣਾ ਚਾਹੁੰਦੇ ਆ, ਫੈਡਰਲ ਲਾਅ ਦੇ ਥੱਲੇ ਹੈਗਾ ਇਹ ਚੀਜ਼ਾਂ ਜਿਹੜੀਆਂ ਫੈਡਰਲ ਲਾਅ ਦੇ ਥੱਲੇ ਹੈਗੀਆਂ, ਉਹ ਤਾਂ ਐਟਲੀਸਟ ਸਾਰਿਆਂ ਨੂੰ ਇੱਕੋ ਜਿਹੀਆਂ ਪਤਾ ਹੋਣੀਆਂ ਚਾਹੀਦੀਆਂ ਨਾ ਕਿ ਤੁਹਾਡੀ ਜਿਹੜੀ ਟ੍ਰੇਨਿੰਗ ਹੈਗੀ ਆ, ਤੁਹਾਡੇ ਲਾਅ ਇਨਫੋਰਸਮੈਂਟ ਦੀ ਟ੍ਰੇਨਿੰਗ ਹੈਗੀ ਆ, ਉਹ ਕਿਤੇ ਨਾ ਕਿਤੇ ਲੈਕ ਕਰਦੀ ਹੈਗੀ ਆ। ਤੇ ਇਸ ਚੀਜ਼ ਨੂੰ ਕਿਤੇ ਨਾ ਕਿਤੇ ਮੰਨਿਆ ਵੀ ਸੀਗਾ FMCSA ਵੱਲੋਂ ਕਿ ਜਦੋਂ ਨਵੇਂ ਲਾਅਜ਼ ਬਣਦੇ ਹੈਗੇ, ਨਵੀਆਂ ਚੀਜ਼ਾਂ ਬਣਦੀਆਂ ਹੈਗੀਆਂ, ਉਹ ਡਾਊਨ ਐਂਡ ਤੱਕ ਜਿਹੜਾ ਯੂਜ਼ਰ ਹੈਗਾ ਉਹਦੇ ਤੱਕ ਪਹੁੰਚਣ ਤੱਕ ਟਾਈਮ ਲੱਗਦਾ ਹੈਗਾ ਤੇ ਉਦੋਂ ਤੱਕ ਉਹ ਫਿਰ ਲੱਖਣ ਲਾਉਂਦੇ ਰਹਿੰਦੇ ਆ। ਤੇ ਕਈ ਜਿਹੜੇ ਆ ਉਹ ਡਿਪਾਰਟਮੈਂਟ, ਕਈ ਸਟੇਟਸ ਐਸੀਆਂ ਹੈਗੀਆਂ, ਉਹ ਜਿਹੜੀਆਂ ਸਟੇਟਸ ਆ ਉਹ ਡੈਫੀਨੇਟਲੀ ਇੰਨਾ ਡੂੰਘਾ ਟ੍ਰੇਨਿੰਗ 'ਚ ਜਾਂਦੀਆਂ ਹੀ ਨਹੀਂ ਆ, ਇੰਨੇ ਡੂੰਘੇ ਤੌਰ 'ਤੇ ਜਾਂਦੀਆਂ ਹੀ ਨਹੀਂ। ਸੋ ਉੱਥੇ ਜਿਹੜੇ ਲੋਕੀ ਹੁੰਦੇ ਆ ਉਹ ਕਈ ਵਾਰੀ ਆਪਣੇ ਤੌਰ 'ਤੇ ਉਹ ਗੱਲ ਕਰਦੇ ਆ। ਸੋ ਮੇਰੇ ਖਿਆਲ ਦੇ ਵਿੱਚ ਸ਼ਾਇਦ ਵਧੀਆ ਸਮਾਂ ਹੈਗਾ ਐਤਕੀ ਮੈਂ 30 ਤਰੀਕ ਨੂੰ ਉੱਥੇ ਹੋਣਾ ਆ, ਲੂਈਵਿਲ ਕੰਟਕੀ ਦੇ ਵਿੱਚ ਹੋਣਾ ਆ। ਸੋ ਉੱਥੇ FMCSA ਵੱਲੋਂ ਆਏ ਹੋਣੇ ਆ। ਸੋ ਉਹਨਾਂ ਨਾਲ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਜਿਹੜੀਆਂ ਗੱਲਾਂ ਹੈਗੀਆਂ ਡੈਫੀਨੇਟਲੀ ਕਰਾਂਗੇ ਕਰਕੇ ਤੇ ਫਿਰ ਆਪਾਂ ਉੱਥੋਂ ਤੁਹਾਡੇ ਨਾਲ ਗੱਲਬਾਤ ਜਿਹੜੀ ਸਾਂਝੀ ਕਰਾਂਗੇ ਕਿ ਕੀ ਆਪਾਂ ਨੂੰ ਜਵਾਬ ਮਿਲਦਾ ਇਹਦੇ 'ਚ। ਜੀ ਥੈਂਕ ਯੂ ਅਮਰੀਕ ਜੀ, ਮਿਹਰਬਾਨੀ ਕਾਲ ਦੇ ਲਈ। ਆਪਣੇ ਅਗਲੇ ਕਾਲਰ ਨੇ ਗੁਰਨਾਮ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਤੰਨਾ ਵੀਰਾਂ, ਸਤਿ ਸ੍ਰੀ ਅਕਾਲ ਜੀ। ਸੁਣੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਵਾਜ਼ ਵੀਰੇ ਆਉਂਦੀ ਵਧੀਆ? ਹਾਂਜੀ ਹਾਂਜੀ ਜੀ। ਅੱਛਾ ਮਤਲਬ ਵੀਰ ਹੈ ਨਾ ਟਿਕਟ ਬਾਰੇ ਉਹ ਅਸਲ 'ਚ ਪਹਿਲਾਂ ਇਹ ਨਹੀਂ ਕਲੀਅਰ ਕੀਤਾ ਵੀ ਨਾ ਬੁੱਕ ਤੇ ਕੁਛ ਲਿਖਿਆ ਕਿ ਨਹੀਂ ਲਿਖਿਆ, ਐਵੀਡੈਂਸ ਚਾਹੀਦਾ ਹੁੰਦਾ ਵਾ। ਇਹ ਲਾਅ ਵਾ ਜੇ ਤੁਸੀਂ ਆਪਣੀ ਸਟੇਟ ਛੱਡ ਕੇ ਕਿਤੇ ਨਹੀਂ, ਮੰਨ ਲਓ ਸਟੇਟ ਤੋਂ ਕੀ ਆਪਣੇ
100 ਮੀਲ ਰੇਡੀਅਸ ਤੋਂ ਛੱਡ ਕੇ ਜਾਂਦੇ ਕਿਤੇ ਵੀ ਕੋਈ ਟਰੱਕ ਟ੍ਰੇਲਰ ਪਿਕਅਪ ਕਰਨ, ਤੇ ਤੁਹਾਨੂੰ ਬਾਈ ਲਾ ਲਿਖਣਾ ਪੈਣਾ ਵੀ ਆਈ ਐਮ ਗੋਇੰਗ ਟੂ ਫਰਮ ਫਰੀਜ਼ਨੋ ਟੂ ਓਕਲਾਹੋਮਾ। ਭਾਵੇਂ ਆਫ ਡਿਊਟੀ ਪਾਓ, ਉਹਦੇ ਨਾਲ ਤੁਹਾਡੇ ਐਵੀਡੈਂਸ ਚਾਹੀਦੇ ਆ ਇਹ ਟਿਕਟ, ਜਾਂ ਤੁਸੀਂ ਕਿਸੇ ਦੇ ਨਾਲ ਗਏ ਆ ਆਪਣੀ ਗੱਡੀ ਰੈਂਟਲ ਕਰਕੇ ਗਏ ਆ, ਫਿਰ ਟਿਕਟ ਮਾਫ ਹੋ ਜਾਂਦੀ ਆ। ਪਰ ਵੈਸੇ ਇਹ ਟਿਕਟ ਦਿੰਦੇ ਆ ਵੀਰ ਜੀ, ਲੀਗਲ ਆ। ਉਹ ਵੀਰ ਨੇ ਕੁਛ ਨਹੀਂ ਲਿਖਿਆ ਲਾ ਬੁੱਕ ਤੇ, ਜੋ ਉੱਥੋਂ ਤੁਰਨ ਲੱਗਾ ਉੱਥੋਂ ਲਿਖ ਲੈਂਦਾ ਕਿ ਮੈਂ ਫਰੀਜ਼ਨੋ ਤੋਂ ਆਇਆ, ਇਸ ਜਗ੍ਹਾ ਆਇਆ, ਇੱਥੋਂ ਪਿਕਅਪ ਟਰੱਕ ਕਰਕੇ ਇੱਥੋਂ ਹੋਰ ਤੁਰਨ ਲੱਗਾ ਇੰਸਪੈਕਸ਼ਨ ਕਰਕੇ। ਨਹੀਂ ਭਾਜੀ, ਉਹਨਾਂ ਨੇ ਆਪਣੇ ਜਿਹੜੇ 에ਅਰਲਾਈਨ ਬੋਰਡਿੰਗ ਪਾਸ ਦਾ ਬੋਰਡਿੰਗ ਪਾਸ ਸਾਰਾ ਕੁਝ ਦਿਖਾਇਆ ਉਹਨਾਂ ਨੂੰ ਕਿ ਮੈਂ 에ਅਰਲਾਈਨ 'ਚ ਗਿਆ ਹੈਗਾ। ਹਾਂ ਠੀਕ ਹੈ, ਡੈਫੀਨੇਟਲੀ ਇਹ ਤੁਹਾਡੀ ਗੱਲ ਮੈਂ ਮੰਨ ਸਕਦਾ ਕਿ ਉਹਨਾਂ ਨੇ ਸ਼ਾਇਦ ਹੋ ਸਕਦਾ ਆਪਣੀ ਜਿਹੜੀ ਲੌਗ ਬੁੱਕ ਹੈ, ਪਰ ਲੌਗ ਬੁੱਕ ਤਾਂ ਉਹਨਾਂ ਦੇ ਕੋਲ ਹੈ ਨਹੀਂ, ਕਿਉਂਕਿ ਜਦੋਂ ਕਿ ਯੂਨਿਟ ਹੈ ਨਹੀਂਗਾ ਤੇ ਉਹਨਾਂ ਕੋਲ ਲੌਗ ਬੁੱਕ ਹੈ ਨਹੀਂ ਜਿਹੜੀ ਇਲੈਕਟ੍ਰੋਨਿਕ ਹੈ। ਬਟ ਡੈਫੀਨੇਟਲੀ ਉੱਥੇ ਤੁਸੀਂ ਇੱਕ ਚੀਜ਼ ਦੇ ਵਿੱਚ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਪੇਪਰ ਲੌਗ ਬੁੱਕ ਜਿਹੜੀ ਆ ਕੋਲ ਰੱਖ ਕੇ ਉਹਦੇ ਉੱਤੇ ਮਾਰਕ ਕਰਕੇ। ਹਾਂਜੀ ਵੀਰ ਜੀ, ਇਹ ਪੇਪਰ ਲੌਗ ਬੁੱਕ ਹਨ DOT ਨੇ ਦੱਸਿਆ। ਅਸੀਂ ਲੈਂਡਸਕੇਪ 'ਚ ਕੰਮ ਕਰਦਾ ਰਿਹਾ 5-6 ਸਾਲ, ਤੇ 2014 ਤੋਂ ਲੈ ਕੇ ਤੇ ਉਹਨਾਂ ਸਾਰੇ ਰੂਲ ਰੈਗੂਲੇਸ਼ਨ ਸਮਝਾਏ ਵੀ ਤੁਸੀਂ ਕਿੱਥੇ ਕੀ ਕਰਨਾ, ਕਿਵੇਂ ਆ। ਜੇ ਤੁਹਾਡੇ ਕੋਲ ਮੌਕੇ ਤੇ ਐਵੀਡੈਂਸ ਲਿਖਿਆ ਹੈਗਾ ਵਾ, ਫਿਰ ਉਹ ਕੋਈ ਪ੍ਰੋਬਲਮ ਨਹੀਂ ਹੈਗੀ, ਫਿਰ ਤੁਹਾਡੀ ਟਿਕਟ ਮਾਫ ਹੋਈ ਨਹੀਂ। ਹੁਣ ਪ੍ਰੋਬਲਮ ਤੇ ਇਹ ਆ ਵੀ ਹੁਣ ਇੱਥੋਂ ਐਰੀਜ਼ੋਨਾ ਜਾ ਕੇ ਲੈਣ ਜਾਂ TVC ਨੂੰ ਕਹੂਗਾ, TVC ਚੁੱਕ ਕੇ ਫਾਈਨ ਤੇ ਪੈਣਾ ਬਾਈ ਨੂੰ, ਕਿਉਂਕਿ TVC ਨੇ ਕਹਿਣਾ ਮੈਂ ਅਸੀਂ ਟਿਕਟ ਕਨਵਰਟ ਕਰਤੀ ਆ। ਵੀਰ ਜੀ ਮੈਨੂੰ ਲਾਭ ਬੁੱਕ, ਮੇਰੇ ਕੋਲ ਪੱਕੀ ਲਾਭ ਬੁੱਕ ਆ, ਠੀਕ ਹੈ ਜੀ, ਉਹਦੀ ਟਿਕਟ ਵੀ ਮੇਰੀ ਸਪੀਡਿੰਗ ਤੋਂ ਲਾਭ ਬੁੱਕ ਤੇ ਲੈਣ ਤੇ ਮੈਂ ਤਾਂ ਉਹਨੂੰ ਲੜਨ ਡਿਆ ਕਿ ਤੂੰ ਲਾਭ ਬੁੱਕ ਦੀ ਟਿਕਟ ਮੈਨੂੰ ਕਿੱਦਾਂ ਕਨਵਰਟ ਕਰ ਸਕਦਾ। ਇਹ ਵੀ ਕਰ ਸਕਦੇ ਆ ਜੀ, ਲਾਗ ਬੁੱਕ ਦੀ ਟਿਕਟ ਜਿਹੜੀ ਕਨਵਰਟ ਕਰਕੇ ਸਪੀਡਿੰਗ ਦੀ ਟਿਕਟ ਮੈਨੂੰ ਵੀ ਮਿਲੀ ਹੈਗੀ ਆ। ਮੈਂ ਓਰੇਗਨ ਦੇ ਵਿੱਚ ਐਂਟਰ ਕੀਤਾ ਸੀ ਤੇ ਉਹਨੇ ਪਿਛਲੇ 7 ਦਿਨਾਂ ਦੀ ਲੌਗ ਬੁੱਕ ਦੇ ਚੈੱਕ ਕੀਤੀ ਤੇ ਮੇਰਾ ਇੰਸਪੈਕਸ਼ਨ ਹੋਈ ਸੀ ਵੀਡ, ਤੇ ਵੀਡ ਤੋਂ ਮੈਂ ਸੈਕਰਾਮੈਂਟੋ ਜਿਹੜਾ ਗਿਆ ਸੀਗਾ, ਤੇ ਉਹਨੇ ਕਿਹਾ ਕਿ ਵੀਡ ਤੋਂ ਸੈਕਰਾਮੈਂਟੋ ਤੋਂ ਗਿਆ ਆ, ਜਿਹੜੇ ਕਿ ਜਿੰਨੇ ਘੰਟੇ 'ਚ ਗਿਆ ਉਸ ਹਿਸਾਬ ਨਾਲ ਤੇਰੀ ਸਪੀਡ ਬਣਦੀ ਆ 67 ਜਾਂ 70 ਬਣਦੀ ਸੀਗੀ, ਤੇ ਜਾਂ ਤਾਂ ਤੂੰ ਲੌਗ ਬੁੱਕ ਦੀ ਲੈ ਲਾ ਟਿਕਟ ਵੀ ਤੇਰੀ ਗਲਤ ਲੌਗ ਬੁੱਕ ਬਣਾਈ ਆ, ਜਾਂ ਫਿਰ ਸਪੀਡਿੰਗ ਦੀ ਲੈ ਲਾ। ਉਹ ਸਪੀਡਿੰਗ ਦੀ ਟਿਕਟ ਦਿੱਤੀ ਸੀਗੀ ਪਿਛਲੇ 7 ਦਿਨਾਂ ਦੀ ਲੌਗ ਬੁੱਕ ਦੇਖ ਕੇ। ਠੀਕ ਹੈ, ਇਹ ਗੱਲ ਠੀਕ ਹੈ। ਜਿਹੜੇ ਦੂਜੇ ਵੀਰ ਨੇ ਵੀ ਆਪਾਂ ਨੂੰ ਦੱਸਿਆ ਵੀ ਉਹਨੂੰ ਰਿਪੇਅਰ ਕਰਾਉਣ ਵਾਸਤੇ ਔਨ ਡਿਊਟੀ ਪਾਉਣਾ ਪੈਂਦਾ ਹਨਾ, ਤੇ ਪਰ ਉਹਦੇ ਲਾਭ ਆ ਨਾ, ਉਹਦੇ ਪਾਉਣਾ ਪੈਣਾ ਨਾ। ਜੇ ਤੁਸੀਂ ਇਹਦੇ ਵਿੱਚ ਚਲੋ ਐਟਲੀਸਟ ਜਿਹੜੇ ਆ ਉਹ ਹੁਣ ਇੱਕ ਵਾਰੀ ਫਾਈਟ ਕਰਕੇ ਜੇ ਦੇਖੋ ਵਿਨ ਕਰ ਜਾਂਦੇ ਆ, ਤੇ ਗਾਂ ਤੋਂ ਚਲੋ ਸਾਰਿਆਂ ਲਈ ਸਬਕ ਆ ਵੀ ਭਾਈ ਐਡਿਟ ਕਰ ਲਿਆ ਕਰੋ, ਮਤਲਬ ਨੋ ਜਿਹੜਾ ਉਹ ਨਾਲ ਲਿਖ ਲਿਆ ਕਰੋ ਜਦੋਂ ਤੁਸੀਂ ਦੇਖੋ ਕਰ ਰਹੇ ਹੋ ਜੀ। ਰਾਜਕੀਰ ਟਰੱਕਿੰਗ ਦੇ ਵਿੱਚ ਜਿਹੜਾ ਨਾ ਇੱਕ ਸਾਰਿਆਂ ਨਾਲੋਂ ਵੱਡਾ ਅਸੂਲ ਹੈਗਾ ਕਿ ਖਾਸ ਕਰਕੇ ਲੌਗ ਬੁੱਕ ਦੇ ਵਿੱਚ ਅਸੂਲ ਹੈਗਾ ਕਿ ਕੋਈ ਵੀ ਚੀਜ਼ ਤੁਸੀਂ ਕਰਨ ਲੱਗੇ ਆ ਨਾ, ਜਿੰਨੀ ਦੇਰ ਤੱਕ ਤੁਸੀਂ ਲੌਗ ਬੁੱਕ ਦੇ ਵਿੱਚ ਨੋਟ ਪਾਉਣੇ ਆ, ਉੱਥੇ ਦੱਸਦੇ ਆ, ਲੀਗਲੀ ਦੱਸਦੇ ਕਿ ਕਿਉਂ ਤੇ ਕਿਉਂ ਕਰਨ ਲੱਗਾ ਮੈਂ, ਉੱਥੇ ਫਿਰ ਤੁਹਾਡਾ ਉਹ ਬਹੁਤ ਚੀਜ਼ਾਂ ਜਿਹੜੀਆਂ ਤੁਹਾਡੀਆਂ ਠੀਕ ਹੋ ਜਾਂਦੀਆਂ। ਬਹੁਤ ਮੈਜੋਰਟੀ ਜਿਹੜੀ ਚੀਜ਼ ਹੁੰਦੀ ਆ ਉਹ ਹੁੰਦੀ ਆ ਕਿ ਤੁਸੀਂ ਦੱਸਦੇ ਨਹੀਂ, ਤੁਸੀਂ ਨੋਟ ਨਹੀਂ ਪਾਉਂਦੇ। ਠੀਕ ਹੈ ਬਸ ਵੀਰ ਜੀ, ਇਹ ਰਮਨ ਵੀਰ ਜੀ ਇਹੀ ਪ੍ਰੋਬਲਮ ਆ ਕਿ ਆਪਣੇ ਬੰਦੇ ਨਾ ਕਾਹਲੀ ਕਰਦੇ ਨਾ, ਪ੍ਰੋਬਲਮ ਉਦੋਂ ਕ੍ਰੀਏਟ ਹੁੰਦੀ ਆ। ਤੁਸੀਂ ਬਲੀਵ ਕਰੋ ਵੀ ਇੱਥੋਂ ਐਮਾਜੋਨ ਤੋਂ ਲੋਡ ਚੱਕੀਦੇ ਆ ਤੇ 1 ਮੀਲ ਦਾ ਰੇਡੀਅਸ ਆ ਸਾਰਾ, ਉੱਤੇ ਵੀ ਉਹਨੇ ਕੁਐਸਚਨ ਕੀਤਾ ਵੀ ਤੂੰ 1 ਮੀਲ ਪਹਿਲਾਂ ਤੁਰਿਆ ਤੇ ਉਹ ਕਿੱਥੋਂ ਤੁਰਿਆ ਉਹ ਦੱਸ। ਇਹ ਪੂਰਾ ਨੋਟ ਲੈ ਕੇ ਪਾਓਗੇ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਵੀਰ ਜੀ। ਥੈਂਕ ਯੂ, ਮਿਹਰਬਾਨੀ ਗੁਰਨਾਮ ਜੀ, ਸ਼ੁਕਰੀਆ ਜੀ। ਜੀ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਵਰਿੰਦਰ ਨਾਰੰਗ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਤਿੰਨੋਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਇੱਕ ਕੁਐਸਚਨ ਸੀਗਾ ਜੀ ਤੇ ਇੱਕ ਮੇਰੀ ਬੇਨਤੀ ਸੀਗੀ। ਕੁਐਸਚਨ ਇਹ ਸੀਗਾ ਭਾਜੀ, ਮੇਰਾ ਨਾ ਨਵੰਬਰ 10 ਨੂੰ ਟਰੱਕ ਖਰਾਬ ਹੋ ਗਿਆ, ਟਰਾਂਸਮਿਸ਼ਨ ਖਰਾਬ ਹੋ ਗਿਆ ਸੀਗਾ, ਤੇ ਮੈਂ ਇੰਸ਼ੋਰੈਂਸ ਸਾਨੂੰ ਕਾਲ ਕੀਤੀ ਆਪਣਾ 11-12 ਨਵੰਬਰ ਨੂੰ ਵੀ ਮੈਂ ਗੱਲ ਹੈ ਜੀ ਮੈਨੂੰ 1.5-2 ਮਹੀਨੇ ਲੱਗ ਜਾਣੇ ਨੇ, ਤਾਂ ਤੁਸੀਂ ਮੇਰੀ ਲਾਇਬਿਲਿਟੀ ਕੱਟ ਦਿਓ ਜਾਂ ਤੁਸੀਂ ਆਪਣਾ ਜਿਵੇਂ ਕਾਰਗੋ ਜੋ ਵੀ ਇਸ 'ਚ ਕੁਝ ਕੱਟ ਸਕਦੇ ਹੋ ਇੰਸ਼ੋਰੈਂਸ ਦੇ ਕੋਈ ਕੱਟ ਦਿਓ। ਉਹ ਕਹਿੰਦੀ ਤੁਹਾਨੂੰ ਸਾਨੂੰ 35 ਤੋਂ 40 ਦਿਨ ਪਹਿਲਾਂ ਦੱਸਣਾ ਚਾਹੀਦਾ ਵੀ ਜੋ ਤੁਸੀਂ ਲਾਇਬਿਲਿਟੀ ਹੈ ਕੁਝ ਘਟਾਉਣੀ ਹੈ। ਮਾਈਓ ਸਾਨੂੰ ਇਹ ਥੋੜੀ ਪਤਾ ਵੀ 40 ਦਿਨ ਬਾਅਦ ਸਾਡਾ ਟਰੱਕ ਖਰਾਬ ਹੋਣਾ। ਉਹਨੇ ਜੀ ਇੰਸ਼ੋਰੈਂਸ ਮੇਰੀ ਚਾਲੂ ਹੀ ਰੱਖੀ, ਉਸ 'ਚ ਕੋਈ ਉਹਨੇ ਵੀ ਕੋਈ ਵੀ ਕੰਸੈਸ਼ਨ ਨਹੀਂ ਕੀਤਾ ਵੀ ਜਿਸ ਦਾ ਕੋਈ ਸਾਨੂੰ ਬੈਨੀਫਿਟ ਮਿਲ ਸਕੇ। ਤੇ ਭਾਜੀ ਮੇਰੀ ਬੇਨਤੀ ਇਹ ਸੀਗੀ, ਮੈਂ ਨਾ ਜਦੋਂ ਆਪਣਾ ਕੈਨਵਰਸੈਲ ਤੋਂ ਟਰੱਕ ਚੁੱਕਿਆ 3 ਮਹੀਨੇ ਬਾਅਦ ਉਹਨਾਂ ਨੇ ਟਰਾਂਸਮਿਸ਼ਨ ਚੇਂਜ ਕਰਕੇ ਦਿੱਤਾ, ਤੇ ਮੈਂ 2000 ਮਾਈਲ ਗਿਆ ਸੀਗਾ ਜੀ, ਤੇ ਮੇਰੇ ਨਾ ਆਪਣਾ ਨੀਚੇ ਸ਼ਾਫਟ ਹੁੰਦੀ ਹੈ ਤੇ ਸ਼ਾਫਟ ਦੇ ਯੂ ਜੁਆਇੰਟ ਜਿੱਦਾਂ ਲੱਗਿਆ ਨਾ ਆਪਾਂ ਕ੍ਰਾਸ ਵੀ ਕਹਿੰਦੇ ਹਾਂ, ਉਹ ਖੁੱਲ ਗਿਆ ਭਾਜੀ। ਤੇ ਮੈਂ ਬੇਨਤੀ ਕਰਨਾ ਆਪਣੇ ਭਰਾਵਾਂ ਨੂੰ ਵੀ, ਜਦੋਂ ਆਪਾਂ ਟਰੱਕ ਚੁੱਕਦੇ ਹਾਂ ਕੰਪਨੀ ਤੋਂ ਕੋਈ ਮੋਟਾ ਕੰਮ ਕਰਵਾ ਕੇ ਇੰਜਣ ਦਾ ਟਰਾਂਸਮਿਸ਼ਨ ਦਾ, ਤੇ ਆਪਾਂ ਨੂੰ ਆਪਣੇ ਇੱਕ ਪਰਸਨਲ ਮਕੈਨਿਕ ਤੋਂ ਨੀਚੋਂ ਚੈੱਕ ਕਰਵਾਉਣਾ ਚਾਹੀਦਾ ਵੀ ਨਟ ਬੋਲਟ ਸਭ ਟਾਈਟ ਨੇ ਜਾਂ ਕੀ ਨੇ, ਕਿਉਂਕਿ ਮੈਂ 70 ਦੀ ਸਪੀਡ ਤੇ ਜਾ ਰਿਹਾ ਸੀਗਾ ਪੂਰਾ ਰੋਡ ਦੇ ਵਿੱਚ ਭਾਜੀ
ਬ੍ਰੇਕਾਂ ਲੱਗ ਗਈਆਂ ਸੀਗੀਆਂ, ਜਾਮ ਹੀ ਹੋ ਗਿਆ ਸੀਗਾ ਸਭ ਕੁਝ। ਜੀ ਜੀ ਹਾਂਜੀ ਜੀ, ਥੈਂਕ ਯੂ ਜੀ। ਬਿਲਕੁਲ ਖਾਲਸਾ ਜੀ, ਤੁਸੀਂ ਦੱਸ ਸਕਦੇ ਕਿ ਜਿਹੜਾ ਇੰਸ਼ੋਰੈਂਸ ਦਾ ਗੱਲ ਕੀਤੀ ਇਹਨਾਂ ਨੇ। ਪਹਿਲੀ ਗੱਲ ਤਾਂ ਇੰਸ਼ੋਰੈਂਸ ਬੈਨੀਫਿਟ ਨਹੀਂ ਹੈ ਭਾਜੀ ਹੁਣੀ ਜਿਹੜੇ ਕਹਿ ਰਹੇ ਆ, ਠੀਕ ਹੈ। ਸੋ ਗੱਲ ਇਹ ਆ ਵੀ ਅੱਜ ਕੱਲ ਜਿਹੜੀ ਇੰਸ਼ੋਰੈਂਸ ਆ ਬਹੁਤ ਹਾਰਡ ਆ, ਬਹੁਤ ਹਾਰਡ ਆ। ਕੈਲੀਫੋਰਨੀਆ 'ਚ ਤਾਂ ਨੋਬਡੀ ਵਾਂਟਸ ਟੂ ਡੂ ਇੰਸ਼ੋਰੈਂਸ। ਸੋ ਮੈਨੂੰ ਪਤਾ ਇਹ ਰੂਲ ਹੈਗਾ ਆ, ਕਈ ਕਰਦੇ ਵੀ ਸਾਨੂੰ ਪਹਿਲਾਂ ਨੋਟਿਸ ਦਿਓ 40 ਦਿਨ ਦਾ, ਪਰ ਇਹਨਾਂ ਦੀ ਸਿਚੁਏਸ਼ਨ ਉਹ ਦੇ ਨਹੀਂ ਸਕਦੇ। ਪਰ ਸਿਚੁਏਸ਼ਨ ਬੈਡ ਆ ਇੰਸ਼ੋਰੈਂਸ ਦੇ ਮਾਮਲੇ 'ਚ ਬਹੁਤ। ਤੇ ਫਿਰ ਇਹਨਾਂ ਦੇ ਲਈ ਕੀ ਮਤਲਬ, ਜੇ ਕਿਸੇ ਦੇ ਨਾਲ ਗਾਂ ਵੀ ਇਦਾਂ ਹੁੰਦਾ ਤੇ ਫਿਰ ਉਹ ਕੀ ਕਰ ਸਕਦੇ ਆ? ਉਹਨਾਂ ਨੂੰ ਮੇਰੇ ਹਿਸਾਬ ਨਾਲ ਤਾਂ ਚਾਲੂ ਹੀ ਰੱਖਣੀ ਪੈਣੀ ਆ, ਫਿਰ ਉਹੀ ਆ, ਮਹੀਨੇ ਦੇ ਪੈਸੇ ਦੇਣੇ ਪਊਗੇ। ਜੇ ਕਿਸੇ ਦੇ ਵੱਧ ਲੱਗ ਅਨਲੈਸ ਕਿ ਉਹਨੇ ਬਿਜ਼ਨਸ ਸ਼ਟ ਡਾਊਨ ਕਰਨਾ, ਫਿਰ ਬੰਦਾ ਡਿਫਰੈਂਟ ਸਟੋਰੀ ਆ ਨਾ। ਠੀਕ ਹੈ, ਚਲੋ ਠੀਕ ਹੈ ਜੀ ਵਰਿੰਦਰ ਜੀ, ਥੈਂਕ ਯੂ ਦੱਸਣ ਦੇ ਲਈ। ਤੇ ਰਮਨ ਜੀ ਚਲੋ ਹੋਰ ਵੀ ਜਿਹੜੇ ਆ, ਜੇ ਕਿਸੇ ਦੇ ਨਾਲ ਇਦਾਂ ਹੋਇਆ ਆ ਜਾਂ ਕਿਸੇ ਨੂੰ ਕੋਈ ਡਿਫਰੈਂਟ ਸਟੋਰੀ ਵੀ ਹੋਵੇ ਤਾਂ ਦੱਸ ਸਕਦੇ। ਜਿੱਦਾਂ ਪਰ ਹਰਜੋਤ ਜੀ ਨੇ ਦੱਸ ਹੀ ਦਿੱਤਾ ਵੀ ਹਰ ਇੱਕ ਕੰਪਨੀ ਆਪਣੇ ਹਿਸਾਬ ਦੇ ਨਾਲ ਉਹਨਾਂ ਦੇ ਆਪਣੇ ਜਿਹੜੇ ਰੂਲ ਆ, ਕਈ ਮੰਗਦੇ ਆ, ਕਈ ਜਿਹੜੇ ਥਾਂ ਦੇ ਉੱਤੇ ਕਹਿੰਦੇ ਆ ਵੀ ਸ਼ਾਇਦ ਤੁਹਾਡਾ ਹੈਲਪ ਹੋ ਜਾਵੇ। ਹਾਂ, ਜੇ ਕਿਸੇ ਨੂੰ ਲੌਂਗ ਟਰਮ ਲੱਗਦਾ ਤੇ ਫਿਰ ਚਲੋ ਇਹ ਮਹੀਨੇ ਦੇ ਦੇਣੇ ਪੈਣਗੇ, ਉਸ ਤੋਂ ਗਾਂ ਜਿਹੜਾ ਤੁਸੀਂ ਕੱਟ ਕਰ ਸਕਦੇ ਆ। ਆਪਣੇ ਅਗਲੇ ਕਾਲਰ ਰਮਨ ਜੀ ਜੁੜੇ ਨੇ, ਰਣਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਤੇ ਇਹੋ ਸ਼ੇਅਰ ਕਰਨਾ ਜੀ, ਆਪਣਾ ਸਟੇਟ ਲਾਈਨ ਵੜ ਲਿਆ ਨਾ ਐਰੀਜ਼ੋਨਾ 40 ਈਸਟ ਦੇ, ਤੇ ਉੱਥੋਂ ਲੈ ਕੇ 200 ਮੀਲ ਤੱਕ ਮਾਈਲ ਮਾਰਕ ਤੱਕ ਜਿਹੜੀ ਐਰੀਜ਼ੋਨਾ ਸਟੇਟ ਲਾਈਨ ਸਾਰੀ ਟੁੱਟੀ ਪਈ ਹੈ ਭਾਜੀ। ਉਹ ਨਾ ਪੁਰਾਣਾ ਮਤਲਬ ਕਿ ਜਿਵੇਂ ਇੰਡੀਆ ਦੇ ਵਿੱਚ ਉਹ ਚੇਤੇ ਆਏ ਨੇ ਵੀ ਯਾਰ ਕਦੇ ਇੰਡੀਆ ਦੇ ਨਹੀਂ ਤੁਰੇ ਫਿਰਦੇ, ਨਾ ਉੱਤੇ ਕੋਈ ਪੈਚ ਵਰਕ ਕਰਦੇ ਆ, ਨਾ ਕੋਈ, ਮੈਂ ਕਹਿੰਦਾ ਖੱਡੇ ਟੇੜੇ ਆ ਭਾਜੀ, ਕੋਈ ਟਰੱਕ ਵੀ ਨਹੀਂ ਸਲੋ ਕਰਦਾ, ਨਾ ਗੱਡੀ ਵਾਲਾ ਕੋਈ ਸਲੋ ਕਰਦਾ। ਡਰ ਲੱਗਦਾ ਯਾਰ ਜਦੋਂ ਮਤਲਬ ਕਿ ਚਾਹੀਦਾ ਯਾਰ। ਇੱਕ ਤਾਂ ਇਹਨਾਂ ਨੂੰ ਮਤਲਬ ਕਿ ਕੋਈ ਰਿਕੁਆਇਰਮੈਂਟਾਂ ਇਹਨਾਂ ਦੀਆਂ ਇੰਨੀਆਂ ਨੇ, ਲਾਅ ਇੰਨੇ ਬਣਾਉਂਦੇ ਨੇ, ਤੇ ਕੋਈ ਰੋਡ ਵਾਲਾ ਇਹਨਾਂ ਦਾ ਕੋਈ ਧਿਆਨ ਨਹੀਂ ਆ। 200 ਮੀਲ ਪੂਰਾ ਭਾਜੀ ਜੀ। ਦੇਖੋ ਜੀ, ਮੈਂ ਇੱਥੇ ਤੁਹਾਡੀ ਇੱਕ ਗੱਲ ਦੇ ਨਾਲ ਮੈਂ ਅੱਜ ਇੱਥੇ ਇੱਕ ਪੁਆਇੰਟ ਮੈਂ ਇੱਥੇ ਮੇਕ ਕਰਨਾ ਚਾਹੁੰਦਾ ਤੁਹਾਡੀ ਇਸ ਗੱਲ ਦੇ ਉੱਤੇ, ਕਿ ਜਦੋਂ ਅਸੀਂ ਇਫਟਾ ਭਰਦੇ ਹਾਂ ਨਾ, ਔਰ ਉਹ ਸਿਰਫ ਅੰਦਾਜ਼ੇ ਨਾਲ ਇਫਟਾ ਭਰਦੇ ਆ ਵੀ ਦੇ ਦੇਈਦਾ, ਤੇ ਉਹ ਆਪਣੇ ਹਿਸਾਬ ਨਾਲ ਰੂਟ ਬਣਾ ਕੇ ਭੇਜ ਦਿੰਦੇ ਆ। ਜਿਹੜਾ ਤੁਸੀਂ ਇਫਟਾ ਦੇ ਵਿੱਚ ਟੈਕਸ ਭਰਦੇ ਆ ਫਰੀਵੇ ਦਾ, ਉਹ ਟੈਕਸ ਤੁਹਾਡਾ ਬੈਕ ਫਰੀਵੇ ਤੇ ਜਾਂਦਾ ਆ, ਉਹਦੇ ਤੇ ਖਰਚ ਹੁੰਦਾ ਆ। ਸੋ ਜਦੋਂ ਇਫਟਾ ਭਰਦੇ ਆ, ਸਾਰੇ ਜਾਣਿਆਂ ਨੂੰ ਇਹ ਹਦਾਇਤ ਆ ਵੀ ਇਫਟਾ ਸਹੀ ਭਰਿਆ ਕਰੋ, ਤਾਂ ਕਿ ਸਹੀ ਫਰੀਵੇ ਨੂੰ ਸਹੀ ਜਿਹੜਾ ਅਮਾਊਂਟ ਆ ਉਹ ਜਾ ਸਕੇ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਸ਼ਾਇਦ ਹੋ ਸਕਦਾ ਉਦੋਂ ਆਪਾਂ ਅਣਜਾਣਪੁਣੇ 'ਚ ਕਰ ਜਾਂਦੇ ਹਾਂ, ਪਰ ਲੌਂਗ ਟਰਮ ਦੇ ਬਹੁਤ ਇਫੈਕਟ ਕਰਦੀਆਂ, ਆਪਣੇ ਹੀ ਟਰੱਕਾਂ ਨੂੰ ਇਫੈਕਟ ਕਰਦੀਆਂ। ਇਹ ਡੈਫੀਨੇਟਲੀ ਸੜਕ ਖਰਾਬ ਆ, ਸਟੇਟ ਨੂੰ ਸੋਚਣਾ ਚਾਹੀਦਾ, ਪਰ ਸਟੇਟ ਨੇ ਵੀ ਉੱਥੇ ਹੀ ਜਾ ਕੇ ਸੋਚਣਾ ਜਦੋਂ ਸਟੇਟ ਨੂੰ ਟੈਕਸ ਆਉਂਦਾ ਹੈ ਤੇ ਕਿੱਥੋਂ ਆਉਂਦਾ ਹੈ। ਜੇ ਸਟੇਟ ਨੂੰ ਉੱਥੇ ਟੈਕਸ ਨਹੀਂ ਆ ਰਿਹਾ ਹੈਗਾ ਤੇ ਆਬਵੀਅਸਲੀ, ਔਰ ਖਾਸ ਕਰਕੇ ਜਿਹੜੀ 40 ਹੈਗੀ ਆ ਬਹੁਤ ਹੈਵੀਲੀ ਟਰੈਵਲਡ ਫਰੀਵੇ ਹੈਗਾ, ਤੇ ਇਸ ਕਰਕੇ ਹੋ ਸਕਦਾ ਕਿ ਉੱਥੇ ਇਹ ਚੀਜ਼ ਹੋ ਰਹੀ ਹੋਵੇ। ਪਰ ਇੱਥੇ ਇੱਕ ਪੁਆਇੰਟ ਹੈਗਾ ਕਿ ਇਫਟਾ ਭਰਨ ਲੱਗਿਆ ਜਿਹੜਾ ਹੈ ਨਾ, ਉਹ ਬਿਲਕੁਲ ਧਿਆਨ ਨਾਲ ਭਰਿਆ ਕਰੋ। ਜਿਹੜੇ ਫਰੀਵੇ ਤੇ ਤੁਸੀਂ ਟਰੱਕ ਚਲਾਇਆ ਉੱਥੋਂ ਦਾ ਹੀ ਇਫਟਾ ਭਰਿਆ ਕਰੋ। ਜੀ ਥੈਂਕ ਯੂ ਜੀ, ਥੈਂਕ ਯੂ ਜੀ। ਅਸ਼ੋਕ ਸ਼ਰਮਾ ਜੀ, ਸੌਰੀ ਜਸਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਵੀ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ। ਮੇਰੀ ਚੌਚਲਾ ਸਕੇਲ ਤੇ ਜਿਹੜੀ ਭਾਜੀ ਨੇ ਪਹਿਲਾਂ ਗੱਲ ਕੀਤੀ ਸੀ ਵੀ ਟਰੱਕ ਨਵਾਂ ਲੈ ਕੇ ਆਏ ਤਾਂ ਟਿਕਟ ਮਿਲੀ ਹੈ ਨਾ, ਚੌਚਲਾ ਸਕੇਲ ਤੇ ਵੀ ਮੇਰੇ ਨਾਲ ਇਹੀ ਹੈਪਨ ਹੋਇਆ ਸੀ। ਮੈਂ ਗਿਆ ਸੀਗਾ ਕੰਪਨੀ ਦਾ ਟਰੱਕ ਲੈਣ ਸੈਂਟ ਲੂਇਸ ਮਜ਼ੂਰੀ ਤੋਂ, ਮੁੜ ਕੇ ਉਹਦੇ ਨਾਲ ਇੰਸਪੈਕਸ਼ਨ ਕੀਤੀ ਤਾਂ ਉਹਨਾਂ ਨੇ ਕਿਹਾ ਤੂੰ ਹੁਣ ਨਹੀਂ ਕੀਤੀ, ਜੇ ਨਹੀਂ ਕੀਤਾ, ਉਹੀ ਕੁਐਸਚਨ ਜਿਹੜੇ ਕਰਦੇ। ਮੈਂ ਕਿਹਾ ਜੀ ਮੈਂ ਤਾਂ ਫਲਾਈਟ ਤੇ ਗਿਆ ਸੀਗਾ ਤੇ ਮੈਂ ਕਿੱਦਾਂ ਕਰ ਦਿੰਦਾ, ਟਰੱਕ ਉੱਥੋਂ ਚੱਕਿਆ ਉੱਥੋਂ ਕਰ ਲਈ। ਉਹਨਾਂ ਲੰਬੀ ਚੌੜੀ ਚੈਟ ਚੱਲਣ ਤੋਂ ਬਾਅਦ ਮੈਨੂੰ ਕਹਿੰਦਾ ਵੀ ਤੈਨੂੰ ਟਿਕਟ ਦੇਣੀ ਆ। ਮੈਂ ਕਿਹਾ ਦੇ ਦੇ, ਮੈਂ ਕੋਰਟ ਚੱਲ ਜਾਊਂਗਾ, ਵੀ ਮੈਂ ਫਾਈਟ ਕਰ ਲੂੰਗਾ। ਇਹ ਤਾਂ ਜਦੋਂ ਮੇਰੇ ਕੋਲ ਟਰੱਕ ਹੀ ਨਹੀਂ ਹੈਗਾ ਤੇ ਮੈਂ ਕਿਵੇਂ ਔਨ ਡਿਊਟੀ ਪਾਊਂਗਾ। ਬਾਅਦ 'ਚੋਂ ਕਰ ਕੇ ਲੰਬੀ ਚੌੜੀ ਚੈਟ ਕਰਕੇ ਕਹਿੰਦਾ ਤੈਨੂੰ ਮੈਂ ਛੱਡ ਦਿੱਤਾ, ਕੁਛ ਨਹੀਂ ਦੇਣਾ, ਤੇਰੀ ਡਿਊਟੀ ਇੰਸਪੈਕਸ਼ਨ ਕਰਤੀ। ਮੈਂ ਕਿਹਾ ਹੁਣ ਤੂੰ ਸਟਿੱਕਰ ਵੀ ਲਾ ਦੇ, ਟਰੱਕ ਟ੍ਰੇਲਰ ਮੇਰੇ ਕੋਲ ਸੀ। ਕਹਿੰਦਾ ਸਟਿੱਕਰ ਹੈ ਨਹੀਂ। ਮੈਂ ਕਿਹਾ ਇੰਨੀ ਲੰਬੀ ਚੌੜੀ ਮੈਂ ਨਾਲ ਚੈਟ ਵੀ ਕਰ ਲਈ ਤੇ ਲੰਬੀ ਚੌੜੀ ਦੀ ਮੈਂ ਕਿਹਾ ਇੰਸਪੈਕਸ਼ਨ ਵੀ ਕਰ ਲਈ, ਨਵਾਂ ਟਰੱਕ ਟ੍ਰੇਲਰ ਆ ਤੇ ਸਟਿੱਕਰ ਫਿਰ ਲਾਉਂਦੇ ਨਹੀਂ। ਇਹ ਜਿਹੜਾ ਪੁਲਿਸ ਅਫਸਰ ਉਹਦਾ ਆਪਣਾ ਆਪਣਾ ਵਿਊ ਆ। ਜਦੋਂ ਉਹ ਰੋਕਦੇ ਉਹਨਾਂ ਨੇ ਕਿਹੜੇ ਹਿਸਾਬ ਨਾਲ ਕਿਸੇ ਨੂੰ ਬੰਦੇ ਨੂੰ ਫੜਨਾ, ਕਿਸੇ ਹਿਸਾਬ ਨਾਲ ਕਹਿਣਾ, ਪਰ ਉਹ ਫਾਈਟ ਕਰ ਸਕਦੇ ਆ। ਉਹ ਇਹ ਨਹੀਂ, ਜੇ ਟਰੱਕ ਨਹੀਂ ਹੈਗਾ ਤਾਂ ਔਨ ਡਿਊਟੀ ਨਹੀਂ ਪਾਈ ਸਕਦੇ। ਬੋਰਡਿੰਗ ਪਾਸ ਵੀ ਦਿਖਾ ਦਿਓ, ਤੁਹਾਡਾ ਸਾਰਾ ਜੋ ਮਰਜ਼ੀ ਦਿਖਾ ਦਿਓ। ਉਹ ਡਿਪੈਂਡ ਆ ਆਫਿਸਰ ਤੇ ਡਿਪੈਂਡ ਆ, ਉਹ ਕਿਸ ਹਿਸਾਬ ਨਾਲ ਟਰੀਟ ਕਰਦਾ।
ਤੇ ਆਪਣਾ ਆਪਣਾ ਜੀ। ਐਕਸਪੀਰੀਅੰਸ ਹਰ ਬੰਦੇ ਦਾ ਸ਼ੇਅਰ ਹੁੰਦਾ, ਭਾਵੇਂ ਸਪੀਡਿੰਗ ਦੀ ਟਿਕਟ ਲਾ ਲਓ, ਜਿੱਦਾਂ ਉਹ ਟਿਕਟਾਂ ਲੈ ਕੇ ਵੀ ਕਹਿੰਦੇ ਸਾਡੀ ਗਲਤੀ ਸੀਗੀ, ਦੌੜਾਉਂਦੇ ਤਾਂ ਸਾਰੇ ਹੀ ਆ ਜੀ। ਜੀ 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 ਥੈਂਕ ਬਾਈ ਯੂ ਨਾ ਜੀ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਮਿਹਰਬਾਨੀ ਜੀ। ਜੀ ਅਗਲੇ ਕਾਲਰ ਨੇ ਅਸ਼ੋਕ ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਨਾ ਥੋੜਾ ਜਿਹਾ ਇੱਕ ਕੁਐਸਚਨ ਹੀ ਹੈ। ਐਕਚੁਅਲੀ ਕੀ ਸੀ ਕਿ ਮੈਂ ਲਿਆ ਸੀ ਨਵਾਂ ਡਰਾਈਵਿੰਗ ਲਾਇਸੈਂਸ, ਤੇ ਇੱਕੋ ਹੀ ਗੇੜਾ ਲਾਇਆ ਸੀ, ਲੇਕਿਨ ਮੇਰੇ ਮਾਲਕ ਕੋਲੋਂ ਗਲਤੀ ਇਹ ਹੋ ਗਈ ਕਿ ਉਹਨੇ ਮੇਰਾ ਇੰਸ਼ੋਰੈਂਸ ਚ ਨਾਂ ਨਹੀਂ ਸੀ ਰੱਖਿਆ ਹੋਇਆ, ਤੇ ਆਪਾਂ ਨੇ 2 ਲੋਡ ਚੱਕੇ ਸੀ। ਦੂਜਾ ਲੋਡ ਚੱਕਣ ਜਾ ਰਹੇ ਸੀ ਨਾ ਜਦੋਂ, ਤੇ ਆਪਣਾ ਗੋਭੀ ਦਾ ਜਿਹੜਾ ਪਾਇਲਟ ਸੀ ਮੇਰੇ ਉੱਤੇ ਡਿੱਗ ਪਿਆ ਤੇ ਮੇਰੀ ਸਪਾਈਨ ਟੁੱਟ ਗਈ ਤੇ ਨਾਲ ਖੱਬਾ ਹੱਥ ਟੁੱਟ ਗਿਆ। ਉਹ ਭਾਜੀ ਹੁਣ ਮਾਲਕ ਕੋਈ ਰਿਸਪੌਂਸਿਬਿਲਿਟੀ ਤੱਕ ਨਹੀਂ ਲੈ ਰਿਹਾ, ਜਦ ਕਿ ਉੱਥੇ ਹਸਪੀਟਲ 'ਚ ਸਾਈਨ ਕਰਕੇ ਗਿਆ ਕਿ ਮੇਰੇ ਕੋਲ ਇਹ ਬੰਦਾ ਕੰਮ ਕਰ ਰਿਹਾ ਸੀ। 9/11 ਤੇ ਵੀ ਇਹਨੇ ਕੀਤਾ, ਪਰ ਹੁਣ ਉਹ ਕੋਈ ਹੱਥ ਪੱਲਾ ਤੱਕ ਨਹੀਂ ਫੜਾ ਰਿਹਾ। ਤੁਸੀਂ ਪੇਰੋਲ ਤੇ ਸੀਗੇ ਜਾਂ 1099 ਤੇ ਸੀ? ਭਾਜੀ 1099 ਤੇ ਸੀ। ਉਹਨੇ ਐਗਰੀਮੈਂਟ ਤੱਕ ਨਹੀਂ ਕੀਤਾ ਨਾ ਮੇਰੇ ਕੋਲੋਂ। ਉਹਨੇ ਕੋਈ ਮਤਲਬ ਡਰਗ ਟੈਸਟ ਲਿਆ, ਉਸ ਵੇਲੇ ਕਹਿੰਦਾ ਕੋਈ ਨਹੀਂ ਮੈਂ ਆ ਕੇ ਲੈ ਲੈਣਾ। ਇੱਕ ਗੇੜਾ ਲਾ ਵੀ ਆਏ ਟੈਕਸਸ ਦਾ, ਔਰ ਦੂਜਾ ਗੇੜਾ ਲਾਉਣ ਚੱਲੇ ਆ ਤੇ ਉਹ LG ਮੇਰੀ ਚੱਲੀ ਸੀ। ਔਰ ਦੂਜਾ ਇਹ ਹੈ ਵੀ ਉਹਨੇ ਮੈਨੂੰ $600 ਦਾ ਚੈੱਕ ਵੀ ਦਿੱਤਾ ਸੀ ਪਹਿਲੇ ਗੇੜੇ ਦਾ, ਲੇਕਿਨ ਉਹ ਤੋਂ ਬਾਅਦ ਉਹ ਬੰਦਾ ਮਤਲਬ ਹੁਣ ਭਾਈ ਮੁੱਕਰ ਹੀ ਗਿਆ ਵੀ ਕਹਿੰਦਾ ਮੈਂ ਕੁਛ ਨਹੀਂ ਕਰ ਸਕਦਾ। ਔਰ ਜਦੋਂ ਵਕੀਲ ਨੇ ਗੱਲ ਕੀਤੀ ਹੈ ਕਹਿੰਦਾ ਜੀ ਵਰਕਰ ਕੰਪਨਸੇਸ਼ਨ ਸਾਡੇ ਕੋਲ ਹੁੰਦੀ ਨਹੀਂ ਹੈ, ਜਦ ਕਿ ਡਾਕਟਰ ਮੈਨੂੰ ਅੱਜ ਕਹਿ ਮੇਰੇ ਪਿਛਲੇ ਹਫਤੇ ਭੇਜਿਆ ਸੀ ਡਾਕਟਰ ਨੇ ਫਿਜ਼ੀਓਥੈਰੇਪੀ ਕਰਾਉਣ ਨੂੰ, ਤੇ ਮੇਰੀ ਪਿੱਠ ਬਹੁਤ ਜ਼ਿਆਦਾ ਸੁੱਜ ਗਈ। ਉਹ ਕਹਿੰਦੇ ਨਹੀਂ ਤੇਰਾ ਹੱਲ ਇੱਕੋ ਹੀ ਹੈ, ਸਰਜਰੀ ਕਰਨੀ ਪੈਣੀ ਹੈ। ਮੇਰੇ ਖਿਆਲ ਤੁਹਾਨੂੰ ਵਰਕਰਸ ਕਾਮ ਦਾ ਕਲੇਮ ਫਾਈਲ ਕਰਨਾ ਚਾਹੀਦਾ ਜੀ, ਜੀ ਲੇਬਰ ਕੋਡ ਦੇ ਵਿੱਚ ਜਾਂ ਦਾ ਕਲੇਮ ਫਾਈਲ ਕਰਨਾ ਚਾਹੀਦਾ। ਠੀਕ ਹੈ ਭਾਈ, ਕਿਉਂਕਿ ਮੈਂ ਤੇ ਐਸਾ ਫਸ ਗਿਆ ਭਾਈ, ਖੱਬਾ ਹੱਥ ਟੁੱਟਾ ਸੀ ਤੇ ਸਪਾਈਨ ਟੁੱਟੀ, ਤੇ ਉਲਟਾ ਜਿਹੜਾ ਫਿਜ਼ੀਓਥੈਰੇਪਿਸਟ ਸੀ ਉਹ ਕਹਿੰਦਾ ਸਾਨੂੰ ਤੇ ਇਹ ਲੱਗ ਰਿਹਾ ਵੀ ਤੇਰੀ ਜਿਹੜੀ ਕਿਡਨੀ ਹੈ ਉਹ ਵੀ ਡੈਮੇਜ ਹੋਈ ਹੈ, ਕਿਉਂਕਿ ਸੋਜਸ ਜਿਹੜੀ ਹੈ, ਕਿਉਂਕਿ ਆਪ ਬੰਦੇ ਦੇਖ ਨਹੀਂ ਨਾ ਸਕਦੇ ਅਸੀਂ ਪਿੱਠ ਦੇ ਪਿੱਛੇ। ਜੀ ਜੀ ਤੇ ਹੁਣ CT ਸਕੈਨ ਕਰਨ ਨੂੰ ਭੇਜਿਆ। ਕੱਲ ਜਿੰਨੀ ਵੀ ਇਸ ਵੇਲੇ ਆਪਣੇ ਸਰੋਤਾ ਜਾਂ ਜਿੰਨੇ ਵੀ ਆਪਣੇ ਸੁਣਨ ਵਾਲੇ, ਉਹਨਾਂ ਦੇ ਲਈ ਪ੍ਰਾਈਮ ਐਗਜ਼ਾਮਪਲ ਹੈਗੇ ਜਦੋਂ ਅਸੀਂ ਕਹਿੰਦੇ ਆ ਵੀ ਜੀ ਬਿਲਕੁਲ। ਕਰੋ। ਸੋ ਇਹਨਾਂ ਨੂੰ ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹਨੇ ਵੀ ਕੰਮ ਸ਼ੁਰੂ ਕਰਨਾ ਨਾ, ਤੁਸੀਂ ਪੇਰੋਲ ਤੇ ਕਰੋ ਭਾਜੀ। ਜੇ ਪੇਰੋਲ ਤੇ ਹੁੰਦੇ ਇਹਦਾ ਮਤਲਬ ਵੀ ਉਸ ਕੰਪਨੀ ਕੋ ਪੱਕਾ ਵਰਕਰਸ ਕਾਮ ਹੋਣੀ ਸੀ। ਵਰਕਰਸ ਕਾਮ ਹੁੰਦੀ ਤੇ ਤੁਹਾਡੀ ਸਾਰੀ ਇਹ ਕਵਰੇਜ ਹੋਣੀ ਸੀ। ਠੀਕ ਹੈ ਨਹੀਂ ਹੁਣ ਚਲੋ ਇਹ ਆ ਵੀ ਹੁਣ ਤੁਸੀਂ ਕਲੇਮ ਕਰੋ, ਹੋ ਸਕਦਾ ਉਸ ਕੰਪਨੀ ਦੀ ਇਨਵੈਸਟੀਗੇਸ਼ਨ ਹੋਵੇ, ਹੋਰ ਕੋਈ ਨਵੀਆਂ ਚੀਜ਼ਾਂ ਵੀ ਉਹਨਾਂ ਵਿੱਚ ਉਹਨਾਂ ਨੂੰ ਲੱਭ ਜਾਣ ਕਿਸੇ ਹੋਰ ਦੇ ਨਾਲ। ਨਹੀਂ ਉਹ ਤਾਂ ਹੋ ਸਕਦਾ, ਕਲੇਮ ਤਾਂ ਹੋ ਸਕਦਾ। ਕਲੇਮ ਤੁਸੀਂ ਜ਼ਰੂਰ ਕਰੋ। ਕੈਲੀਫੋਰਨੀਆ ਇੱਕ ਅਜਿਹੀ ਸਟੇਟ ਆ, ਚਾਹੇ ਤੁਹਾਡੇ ਕੋਲ ਅਣਗਹਿਲੀ, ਤੁਹਾਡੇ ਕੋਲ ਇਹ ਵਾਲੀ ਗਲਤੀ ਵੀ ਹੋ ਗਈ ਨਾ ਐਜ਼ ਏ ਤੁਸੀਂ EMPLOYEE ਆ, ਤਾਂ ਫਿਰ ਵੀ ਤੁਹਾਡੇ ਹੱਕ ਦੇ ਵਿੱਚ ਆ ਕੇ ਜਿਹੜੇ ਆ ਉਹ ਖੜ ਜਾਂਦੇ ਆ। ਪਰ ਇਹ ਚੱਕਰ ਇਹ ਨਾ ਰਾਜਕਰਨ ਵੀ ਜੇ ਜਦ ਸਿੱਧਾ ਕੰਮ ਹੋਣਾ ਸੀ, ਦੇਖੋ ਹੁਣ ਕਲੇਮ ਕਰ ਦੂਗੇ, ਉਹਨਾਂ ਨੂੰ ਵੀ ਪਤਾ ਜੇ ਵੱਡਾ ਕਲੇਮ ਹੋਇਆ ਅਗਲਾ ਬੈਂਕਰਪਸੀ ਕਰ ਦਊਗਾ, ਬੰਦ ਕਰ ਦਊਗਾ, ਹਨਾ ਕੀ ਕਰ ਲਓਗੇ ਤੁਸੀਂ। ਜੇ ਤੁਹਾਨੂੰ ਪਤਾ ਸੀ ਵੀ ਮੈਂ ਪੇਰੋਲ ਤੇ ਆ, ਵਰਕਰਸ ਕਾਮ ਆ, ਤੁਹਾਨੂੰ ਕੋਈ ਖਤਰਾ ਨਹੀਂ ਸੀ, ਚਾਹੇ ਅਗਲਾ ਕੰਪਨੀ ਬੰਦ ਵੀ ਕਰਦਾ, ਉਸ ਟਾਈਮ ਤੇ ਤੁਹਾਡੀ ਇੰਸ਼ੋਰੈਂਸ ਸੀਗੀ, ਸੋ ਉਸਨੇ ਕਵਰ ਕਰਨਾ ਹੀ ਕਰਨਾ ਹੈ। ਸੋ ਇਹ ਸਾਰੇ ਧਿਆਨ ਰੱਖੋ ਜ਼ਰੂਰ, ਕਿ ਨਹੀਂ ਰਮਨ ਜੀ? ਬਿਲਕੁਲ ਜੀ ਬਿਲਕੁਲ। ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਜੀ, ਮੈਂ ਕੱਲ ਇੱਕ ਛੋਟੀ ਜਿਹੀ ਵੀਡੀਓ ਟਿਕਟੌਕ ਤੇ ਪੋਸਟ ਕੀਤੀ ਸੀਗੀ। AB5 ਦਾ ਜਿਹੜਾ ਪ੍ਰੋਪ 22 ਆ ਉਹ ਅਪਹੈਲਡ ਰਹਿ ਗਿਆ ਅਜੇ ਫॉर ਦੀ ਟਾਈਮ ਬੀਇੰਗ ਰਾਈਟ ਨਾਓ। ਤਾਂ ਮੈਨੂੰ ਇੰਨੇ ਕੁ ਟੈਕਸਟ ਮੈਸੇਜ ਆ ਗਏ ਆ ਕਿ ਅੱਛਾ ਜੀ AB5 ਖਤਮ ਹੋ ਗਿਆ, ਹੁਣ ਫਿਰ 1099 ਦੇਣਾ ਸ਼ੁਰੂ ਕਰ ਦਈਏ AB5। ਮੈਂ ਕਿਹਾ ਯਾਰ ਕਮ ਔਨ, ਕਿ AB5 ਦਾ ਡਰਾਈਵਰ ਦੇ 1099 ਦੇਣ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ। ਕਿਉਂ ਨਹੀਂ ਸਮਝ ਆਉਂਦੀ ਯਾਰ ਸਾਡੀ ਕਮਿਊਨਿਟੀ ਨੂੰ, ਮਤਲਬ ਕਿਉਂ ਨਹੀਂ ਅਸੀਂ ਇਹ ਚੀਜ਼ ਨੂੰ ਕਰਦੇ? ਬਿਨਾਂ ਡਰਗ ਟੈਸਟ ਤੋਂ ਡਰਾਈਵਰ ਚਾੜ ਦੇਣਾ, ਬਿਨਾਂ ਇੰਸ਼ੋਰੈਂਸ ਕਵਰੇਜ ਤੋਂ, ਬਿਨਾਂ ਇਹ ਚੀਜ਼ਾਂ ਜੇ ਤੁਸੀਂ ਕਰਨੀਆਂ ਨਾ, ਤੇ ਫਿਰ ਤੁਹਾਡਾ ਇਸ ਇੰਡਸਟਰੀ 'ਚ ਰਹਿਣ ਦਾ ਮੇਰੇ ਖਿਆਲ ਦੇ ਵਿੱਚ, ਮੈਂ ਤਾਂ ਕਹੂੰਗਾ ਕਿ ਇਹੋ ਜਿਹੇ ਬੰਦੇ ਇੰਡਸਟਰੀ 'ਚੋਂ ਨਿਕਲਣੇ ਚਾਹੀਦੇ ਆ, ਔਰ ਇਹ ਬਾਹਰ ਹੋਣੇ ਚਾਹੀਦੇ ਇਹੋ ਜਿਹੇ ਬੰਦੇ ਇੰਡਸਟਰੀ 'ਚੋਂ, ਕਿਉਂਕਿ ਇਹਨਾਂ ਵਰਗਿਆਂ ਨੇ ਇੰਡਸਟਰੀ ਦਾ ਬੇੜਾ ਗਰਕ ਕੀਤਾ ਹੋਇਆ। ਨਹੀਂ ਦੇਖੋ, ਇਹ ਪ੍ਰਾਈਮ ਐਗਜ਼ਾਮਪਲ ਆ ਜਿਹੜੀ W2 1099 ਵਰਕਰ ਕਾਂਪ ਪੇਰੋਲ ਦੇ ਉੱਤੇ ਕਿਉਂ ਹੋਣਾ ਚਾਹੀਦਾ, ਕਿਉਂ ਨਹੀਂ ਹੋਣਾ ਚਾਹੀਦਾ। ਤੁਸੀਂ ਕਈ ਚੀਜ਼ਾਂ ਕਈ ਵਾਰੀ ਨਾ ਸਕਿਪ ਕਰ ਜਾਂਦੇ ਆ ਜੀ। ਐਜ਼ ਏ ਡਰਾਈਵਰ ਦਾ ਵੀ, ਐਸੇ ਜਿਹੜੇ ਡਰਾਈਵਰ ਹੈ ਨਾ ਜਿਹੜੇ ਮੰਗਦੇ ਆ 1099 ਜਾ ਕੇ, ਆਈ ਡੋਂਟ ਥਿੰਕ ਸੋ ਕਿ ਉਹਨਾਂ ਦਾ ਵਰਥ ਇਟ ਹੈਗਾ ਇਸ ਕੰਟਰੀ ਦੇ ਵਿੱਚ ਰਹਿਣਾ ਵਰਥ ਹੈਗਾ, ਕਿਉਂਕਿ ਤੁਸੀਂ ਕਿੰਨੇ ਕੁ ਪੈਸੇ ਬਚਾ ਲੋਗੇ ਟੈਕਸ ਤੋਂ, ਕਿੰਨੇ ਕੁ ਭੱਜ ਲੋਗੇ ਯਾਰ। ਅਸੀਂ ਸਾਰੀ ਉਮਰ ਲੰਘ ਗਈ ਸਾਡੀ ਉੱਥੋਂ ਭੱਜ ਕੇ ਆਉਂਦਿਆਂ ਦੀ, ਉੱਥੋਂ ਨਰਕ ਚੋਂ ਨਿਕਲ ਕੇ ਆਉਂਦਿਆਂ ਦੀ ਸਾਰੀ ਉਮਰ ਲੰਘ ਗਈ ਹੈ ਨਾ, ਤੇ ਇੱਥੇ ਆਣ ਕੇ ਵੀ ਉਹੀ ਕੜੀ ਕਲੇਸ਼, ਇੱਥੇ ਆਣ ਕੇ ਵੀ ਉਹੀ ਚੀਜ਼ਾਂ ਫਿਰ ਸ਼ੁਰੂ ਕਰ ਲਈਆਂ। ਮਤਲਬ ਕਿ ਤੂੰ ਕਰਦੇ ਤੇ ਯਾਰ, ਮਤਲਬ ਥੋੜੀ ਜਿਹੀ ਤਾਂ ਸ਼ਰਮ ਕਰੋ ਨਾ ਯਾਰ, ਕਿ ਟੈਕਸ ਦੇਣਾ ਤੁਹਾਡਾ ਫਰਜ਼ ਆ, ਤੁਹਾਡਾ
ਫਰਜ਼ ਬਣਦਾ ਤੁਸੀਂ ਉਹ ਚੀਜ਼ ਦੇ ਉੱਤੇ ਤੁਸੀਂ ਸਰਵਿਸਿਜ਼ ਸਾਰੀਆਂ ਯੂਜ਼ ਕਰਨੀਆਂ ਚਾਹੁੰਦੇ ਆ, ਸੜਕਾਂ ਤੁਹਾਨੂੰ ਵਧੀਆ ਚਾਹੀਦੀਆਂ, ਹੈਲਥ ਕਵਰੇਜ ਵਧੀਆ ਚਾਹੀਦੀ ਆ, ਹਰ ਚੀਜ਼ ਵਧੀਆ ਚਾਹੀਦੀ ਆ, ਪਰ ਟੈਕਸ ਨਹੀਂ ਦੇਣਾ। ਜੀ 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 ਬਿਲਕੁਲ। ਤੇ ਆਪਣੇ ਅੱਜ ਦੇ ਲਾਸਟ ਕਾਲਰ ਦਾ ਸਮਾਂ ਵੀ ਆਪਣਾ ਸਮਾਪਤ ਆ। ਅਭੀ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਹੁਣੇ ਗੱਲ ਕਰ ਰਹੇ ਸੀ, ਇੱਕ ਨਾ ਸਰੋਤੇ ਨੇ ਹੁਣੇ ਗੱਲ ਕੀਤੀ ਸੀਗੀ, ਕਹਿੰਦੇ ਮੇਰਾ ਉਹਨਾਂ ਕੋਈ ਹੈਲਥ ਦਾ ਡੈਮੇਜ ਵਗੈਰਾ ਹੋ ਗਿਆ, ਹੱਥ ਵੀ ਟੁੱਟ ਗਿਆ ਸੀਗਾ, ਤੇ ਉਹ ਉਹਨਾਂ ਨੂੰ ਮਤਲਬ ਭਾਜੀ ਨੇ ਦੱਸ ਦਿੱਤਾ, ਰਮਨ ਭਾਜੀ ਨੇ, ਇਹਨਾਂ ਦਾ ED ਡਿਪਾਰਟਮੈਂਟ ਹੈਗਾ, ਉਹਨਾਂ ਨੂੰ ਰਿਪੋਰਟ ਕਰੋ ਵੀ ਇਹਦਾ DOT ਨੰਬਰ ਸਾਰਾ ਕੁਝ ਦੱਸ ਕੇ ਵੀ ਇਹਨਾਂ ਦਾ ਜਦੋਂ ਉਹਨਾਂ ਨੂੰ ਰਿਪੋਰਟ ਕੀਤਾ ਤਾਂ ਉਹਨਾਂ ਨੇ ਆਪੇ ਉਹਨਾਂ ਨੂੰ ਪੁੱਲ ਕਰਕੇ ਇਨਵੈਸਟੀਗੇਸ਼ਨ ਪਾ ਲੈਣਾ, ਤੇ ਵੀ ਇਹਨਾਂ ਨੇ ਕਿਹਦਾ ਪੇਰੋਲ ਪੇ ਕੀਤੀ, ਜੇ ਪੇਰੋਲ ਨਹੀਂ ਪੇ ਕੀਤੇ ਦੈਟ ਮੀਨਸ ਇਹਨਾਂ ਕੋਲ ਵਰਕਰ ਕੰਪਨਸੇਸ਼ਨ ਨਹੀਂ ਹੈਗੀ ਜਿਹੜੀ ਕਿ ਰਿਕੁਆਇਰਡ ਹੈਗੀ ਆ, ਉਹਨਾਂ ਨੇ ਆਪੇ ਇਹਨਾਂ ਨੂੰ ਲਪੇਟ ਲੈਣਾ ਨਾਲ। ਠੀਕ ਹੈ ਜੀ। ਤੇ ਦੂਸਰੇ ਨੰਬਰ ਤੇ ਇਸੇ ਚੀਜ਼ ਤੋਂ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਸੀ, ਤਾਂ ਮੇਰਾ ਬਾਕੀ ਮੁੰਡਾ ਸੀਗਾ, ਉਹਨੂੰ ਦੱਸਿਆ, ਕਹਿੰਦਾ ਵੀ 1099 ਤਾਂ ਲੋਕ ਦਿੰਦੇ ਹੈਗੇ ਆ, ਤੇ ਉਹ ਇੱਕ ਬੰਦੇ ਨੇ ਕਿਸੇ ਮਤਲਬ ਡਰਾਈਵਰ ਨੂੰ $25,000 ਉਦਾਂ ਹੀ ਦਿੱਤਾ, ਨਾ ਉਹਨੇ 1099 ਦਿੱਤਾ, ਨਾ ਉਹਨੇ W2 ਦਿੱਤਾ, ਪਤਾ ਨਹੀਂ ਕਿੱਦਾਂ। ਉਹ ਕਹਿੰਦਾ ਭਾਜੀ ਮੈਨੂੰ ਨਾ 1099 ਦਿੱਤਾ, ਉਹ ਕਹਿੰਦਾ ਕੋਈ ਨਹੀਂ ਤੂੰ ਰੱਖ ਲੈ, ਬਸ ਠੀਕ ਆ, ਓਕੇ ਆ। ਸੋ ਇਦਾਂ ਕੰਮ ਚੱਲਦਾ ਹੈਗਾ, ਆਹ ਕਿੱਦਾਂ ਕਿਸੇ ਤਰੀਕੇ ਨਾਲ ਬਿਜ਼ਨਸ ਲੋਕੀ ਕਰਦੇ ਹੈਗੇ ਆ। ਪਰ ਇਹ ਤਾਂ ਕਰਦਾ ਨਾ ਜਿਹਨੇ ਭਾਈ ਜੌਬ ਲੈਣੀ ਆ, ਉਹਨੂੰ ਵੀ ਤਾਂ ਦੇਖੇ ਨਾ। ਕਹਿੰਦਾ ਮੈਨੂੰ ਤਾਂ ਪਤਾ ਨਹੀਂ 25,000 ਦਿੱਤਾ ਜੀ। ਮੈਂ ਤਾਂ ਹੱਸਣ ਡਿਆ, ਮੈਂ ਕਿਹਾ ਵੀ ਪਤਾ ਨਹੀਂ ਵੀ ਕਿੱਦਾਂ ਲੋਕੀ, ਚਲੋ ਐ ਨਹੀਂ ਹੋ ਜਿੱਦਾਂ ਵੀ ਹੈਗਾ, ਪਰ ਗੱਲ ਪਤਾ ਕੀ ਹੈਗੀ, ਜਦੋਂ ਮਤਲਬ ਅੱਛੇ ਗੱਲਬਾਤ ਕਰਦੇ ਆ ਜਿੱਦਾਂ ਬਿਜ਼ਨਸ ਹੈਗਾ ਨਾ, ਵੀ ਹੁਣ ਕੀ ਕਿਹਾ ਜਾਵੇ, ਮਤਲਬ ਬੰਦੇ ਨੂੰ ਗੁੱਸਾ ਵੀ ਆਉਂਦਾ, ਹਾਸਾ ਵੀ ਆਉਂਦਾ, ਦੁੱਖ ਵੀ ਲੱਗਦਾ ਇਸ ਗੱਲ ਦਾ ਵੀ ਜੋ ਲੀਗਲ ਪ੍ਰੋਸੀਜਰ ਹੈਗਾ ਨਾ, ਮੋਸਟ ਆਫ ਦਾ ਟਰੱਕਿੰਗ ਵਿੱਚ ਸਾਡੇ ਜਿਹੜੇ ਹੈਗੇ ਨਾ ਉਹਨੂੰ ਫੋਲੋ ਨਹੀਂ ਕਰਦੇ ਹੈਗੇ। ਜਿਹੜੇ ਉਹਨੂੰ ਫੋਲੋ ਕਰਦੇ ਤੁਸੀਂ ਮਤਲਬ ਫਿਰ ਪ੍ਰਾਈਸਿੰਗ ਵਿੱਚ ਵੀ ਸਾਨੂੰ ਨਾ ਮਤਲਬ ਲੈਕ ਆਫ ਨੌਲੇਜ ਇਜ਼ ਡਿਸਟਰੋਇੰਗ ਦਿਸ ਬਿਜ਼ਨਸ, ਯੂ ਨੋ ਦ ਵੇ ਵੀ ਆਰ ਬਿਹਾਈਂਡ ਆਲ ਦ ਨੌਲੇਜ, ਯੂ ਨੋ ਸਾਨੂੰ ਪਤਾ ਹੀ ਨਹੀਂ ਹੈਗਾ ਵੀ ਕਿੱਦਾਂ ਰਨ ਕਰਨਾ ਕਿੱਦਾਂ ਨਹੀਂ। ਲੀਗਲ ਤੌਰ ਤੇ ਰਨ ਕਰਨ ਵਿੱਚ ਅਸੀਂ ਫੇਲ ਹੋ ਜਾਂਦੇ ਹੈਗੇ ਆ। ਕੋਈ ਨਾ ਕੋਈ ਮਤਲਬ ਨਾ ਕੋਈ ਚੋਰ ਮੋਰੀ ਲੱਭ ਕੇ ਅਸੀਂ ਗਾਂਹ ਤੋਂ ਗਾਂਹ ਵਧਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਮਤਲਬ ਕਿ ਵਰਤ ਨਹੀਂ ਹੈਗੀਆਂ ਗਾ ਫਿਊਚਰ ਵਾਸਤੇ। ਇੱਦਾਂ ਹੀ ਹੁਣ ਮਤਲਬ ਦੂਸਰਾ ਬਿਜ਼ਨਸ ਹੈਗਾ, ਜਿੱਦਾਂ ਲੋਡ ਬੁੱਕ ਕਰਨੇ ਹੈਗੇ ਆ, ਲੋਡ ਬੁੱਕ ਕਰਨ ਦਾ ਵੀ ਸਾਨੂੰ ਨਹੀਂ ਪਤਾ ਕਿੱਦਾਂ ਪ੍ਰਾਈਸਿੰਗ ਕਰਨੀ ਹੈ। ਭਾਜੀ ਰਮਨ ਵੀ ਦੱਸ ਦਿੰਦੇ ਤੁਹਾਨੂੰ ਨਹੀਂ ਪੁੱਗਦਾ ਨਾ ਚੱਕੋ। ਹੁਣ ਕਹਿਣ ਦਾ ਮਤਲਬ ਜਿਹੜਾ ਨਹੀਂ ਪੁੱਗਦਾ ਉਹ ਵੀ ਲੋਕੀ ਚੱਕੀ ਜਾਂਦੇ। ਹੁਣ ਕਿੱਦਾਂ ਬਾਕੀ ਦਾ ਵੀ ਕੰਮ ਖਰਾਬ ਹੁੰਦਾ ਸਾਰਿਆਂ ਦਾ। ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਜੇ ਲੋਡ ਦੀ ਪ੍ਰਾਈਸ $2,000 ਲੱਗਦੀ ਆ, ਉਹਨੂੰ ਜੇ ਤੁਸੀਂ ਅੱਜ ਕੱਲ੍ਹ 1500 ਚੱਕ ਲਿਆ ਨਾ, ਅਗਲੀ ਬਰੋਕਰ ਅਗਲੀ ਵਾਰ ਨੂੰ ਉਹਨੂੰ $1,000 'ਚ ਪੋਸਟ ਕਰਦਾ। ਤੁਸੀਂ ਉਹਨੂੰ ਨੈਗੋਸ਼ੀਏਟ ਕਰਕੇ ਕਿੰਨਾ ਕੁ ਵਧਾ ਲਓਗੇ? ਫਿਰ ਉਹ ਕੀ ਕਰਦਾ, ਲੋਡ ਮਾਰਕੀਟ 'ਚ ਘੱਟ ਹੁੰਦੇ ਆ, ਮੈਂ ਪੇਸ਼ੈਂਸ ਹੁੰਦੀ ਨਹੀਂ ਗੀ, ਉਹ ਕੀ ਕਰਦਾ ਲੋਡਾਂ ਨੂੰ ਲਾ ਲੈਂਦਾ, ਲੋਡ ਬੋਟ ਫਿਰ ਲਾਦਾ ਆ, ਉਹ ਬੰਦੇ ਪੈਨਿਕ ਹੋ ਜਾਂਦੇ ਮਿਲਣਾ ਨਹੀਂ ਮਿਲਣਾ, ਪਰ ਉਹਨੂੰ ਫਿਰ ਹੀ ਪੋਸਟ ਕਰਦਾ। ਅਗਰ ਤੁਸੀਂ ਕਰੋਗੇ ਨਾ ਲੋਡ ਬੁੱਕ ਕਰੋਗੇ ਦੈਟ ਮੀਨਸ ਉਹ ਦੁਬਾਰਾ ਰੀਪੋਸਟ ਕਰੂਗਾ, ਤੁਹਾਨੂੰ ਪੈਨਿਕ ਕਰਕੇ ਲੋਡ ਆਪਣਾ 1 ਮਿੰਟ 'ਚ ਉਹਨਾਂ ਨੂੰ ਪੂਰੀ ਟ੍ਰਿਕ ਆਉਂਦੀ ਆ ਕਿੱਦਾਂ ਮੈਂ ਸੈੱਲ ਕਰਨਾ ਹੈਗਾ ਕਿੱਦਾਂ ਨਹੀਂ। ਬਾਕੀ ਮੇਰਾ ਮਿੱਤਰ ਆਪਣਾ ਭਰਾ ਹੀ ਹੈ ਵੱਡਾ, ਉਹ ਕਹਿੰਦਾ ਮਤਲਬ ਮੈਨੂੰ ਗੱਲ ਉਹਦੀ ਬਹੁਤ ਜੱਦੀ ਸੀਗੀ, ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀਗਾ। ਉਹ ਕਹਿੰਦਾ ਸੀਗਾ ਵੀ ਜਿੱਦਾਂ ਨਾ ਜਿਹੜਾ ਮੱਝ ਦਾ ਦੁੱਧ ਹੁੰਦਾ ਆ, ਕਹਿੰਦਾ ਪੰਜਾਬ ਵਿੱਚ ਪੀਤਾ ਜਾਂਦਾ ਤੇ ਹਰਿਆਣੇ 'ਚ ਪੀਤਾ ਜਾਂਦਾ, ਜਾਂ ਕਹਿੰਦਾ ਅਫਰੀਕਾ ਵਿੱਚ ਲੋਕ ਪੀਂਦੇ ਆ। ਠੀਕ ਆ, ਕਹਿੰਦਾ ਜਿਹੜਾ ਸਾਡੇ ਬੰਦੇ ਪੀਂਦੇ ਨੇ ਕੋਈ ਝੋਟਿਆਂ ਕੰਮ ਜਿੱਦਾਂ ਮਰਜ਼ੀ ਕੰਮ ਕਰਾ ਲਓ, ਜੋ ਮਰਜ਼ੀ ਤੁਸੀਂ ਲਾ ਲਓ, ਕੋਈ ਚੱਕਰ ਨਹੀਂ, ਕੰਮ 'ਚ ਨਹੀਂ ਕਹਿੰਦਾ ਮਾਰ ਖਾਂਦੇ। ਪਰ ਕਹਿੰਦਾ ਜਿਹੜੇ ਸੋਚ ਦੀ ਗੱਲ ਹੁੰਦੀ ਨਾ, ਸਮਝ ਦੀ ਗੱਲ ਹੁੰਦੀ ਆ, ਉੱਥੇ ਕਹਿੰਦਾ ਮੱਝ ਦਾ ਦੁੱਧ ਦੱਸਦਾ ਵੀ ਸਾਡੀ ਇੱਥੋਂ ਅਸੀਂ ਮਾਰ ਖਾ ਜਾਂਦੇ ਹਾਂ। ਸ਼ਹਿਰੀਆਂ 'ਚ ਕਹਿੰਦਾ ਥੋੜ੍ਹੀ ਸਮਝ ਤਾਂ ਜ਼ਿਆਦਾ ਹੁੰਦੀ ਹੈ। ਕਹਿੰਦਾ ਉਹ ਜਿਹੜਾ ਸ਼ਹਿਰ ਦੁੱਧ ਜਾਂਦਾ ਨਾ, ਉਹ ਪਾਣੀ ਪੈ ਕੇ ਉਹਦਾ ਰਲ ਜਾਂਦਾ, ਕਹਿੰਦਾ ਅਸਰ ਪੈਂਦਾ ਸ਼ਹਿਰ 'ਚ ਜਾ ਕੇ। ਉਹ ਕਹਿਣ ਦਾ ਮਤਲਬ ਇਹ ਆ ਵੀ ਥੋੜ੍ਹਾ ਬਹੁਤਾ ਸਮਝ ਤੋਂ ਕੰਮ ਲਓ, ਕਿਉਂਕਿ ਬਿਜ਼ਨਸ ਦੇ ਵਿੱਚ ਇੱਦਾਂ ਤੁਸੀਂ ਡਿਸਟਰੋਏ ਕਰਤਾ ਜਿੱਦਾਂ ਟਰੱਕਾਂ ਤੋਂ ਲਾ ਕੇ ਤੁਹਾਨੂੰ ਇਹਨਾਂ ਨੇ ਜਿਹੜੇ ਹੁੰਦੇ ਨਾ ਆਪਣੇ ਖੇਤਾਂ ਦੇ ਦਰਖਤ ਹੁੰਦੇ ਬੂਟੇ, ਇਹਨਾਂ ਦੇ ਛਾਪੇ ਛਾਂਗਣ ਵਾਸਤੇ ਤੁਹਾਨੂੰ ਚਾੜ ਦੇਣਾ ਬਰੋਕਰਾਂ ਦੇ ਹਿਸਾਬ ਨਾਲ ਵੀ ਚੱਲਦੇ ਪਏ ਆ। ਬਾਕੀ ਥੈਂਕ ਯੂ ਸੋ ਮਚ ਮਿਹਰਬਾਨੀ ਧੰਨਵਾਦ ਜੀ। ਤੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਹੈ। ਤੇ ਰਮਨ ਜੀ ਥੈਂਕ ਯੂ ਜੀ, ਬੜੀ ਮਿਹਰਬਾਨੀ। ਤੇ ਦੇਖੋ ਕਈ ਚੀਜ਼ਾਂ ਜਿਹੜੀਆਂ ਨਵੀਆਂ ਸਿੱਖਣ ਨੂੰ ਮਿਲਦੀਆਂ ਆ। ਆਪਾਂ ਟਰੱਕ ਜਿਹੜੇ ਲੌਗ ਬੁੱਕ ਦਾ ਦੇਖਿਆ, ਟਰੱਕ ਲੈਣ ਗਏ ਆ, ਉਹਦੇ ਵਿੱਚ ਕਈਆਂ ਨੇ ਆਪਣੀ ਜਿਹੜੀ ਆ ਹੱਡ ਬੀਤੀ ਦੱਸੀ ਆ। ਬਾਕੀ ਇਹ ਜਿਹੜਾ ਮਸਲਾ ਇੱਕ ਵਾਰੀ ਫੇਰ ਜੱਗ ਜ਼ਾਹਰ ਹੁੰਦਾ W2 1099 ਵਾਲਾ, ਵੀ ਤੁਸੀਂ ਹਾਇਰਿੰਗ ਕਰ ਰਹੇ ਹੋ ਜਾਂ ਹਾਇਰ ਹੋ ਰਹੇ ਹੋ, ਤੇ ਕਿਹੜੀਆਂ ਚੀਜ਼ਾਂ ਦਾ ਭਾਈ ਧਿਆਨ ਰੱਖਣਾ ਚਾਹੀਦਾ। ਨਹੀਂ ਇਹਦੇ ਵਿੱਚ ਨਾ ਰਾਜਕਰਨ, ਇਹਦੇ ਵਿੱਚ ਪ੍ਰੋਬਲਮ ਜਿਹੜੀਆਂ ਕੰਪਨੀਆਂ ਸਹੀ ਕੰਮ ਕਰਦੀਆਂ, ਜਿਹੜੀਆਂ ਕੰਪਨੀਆਂ W2 ਦੇ ਰਹੀਆਂ, ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਇਸ ਵੇਲੇ ਡਰਾਈਵਰ ਹਾਇਰ ਕਰਨ ਦੇ, ਉਹਨਾਂ ਨੂੰ ਔਖਾ ਹੋ। ਫਿਰ ਡਰਾਈਵਰ ਵੀ ਕਹਿੰਦੇ ਆ ਵੀ ਭਾਈ ਸਾਨੂੰ 1099 ਦੋ, ਮਲਟੀਪਲ ਲੌਗ ਬੁੱਕਾਂ। ਜਦੋਂ ਨੋਰਮ ਹੀ ਜਿਹੜਾ ਏਦਾਂ ਪੁੱਠਾ ਬਣਾ ਲੈਣਾ ਤਾਂ ਫਿਰ ਔਖਾ ਹੋ ਜਾਂਦਾ ਹੈ ਕੰਮ। ਬਿਲਕੁਲ, ਮਤਲਬ ਉਹਨਾਂ ਦਾ ਤਾਂ ਸਾਨੂੰ ਇੱਥੋਂ ਤੱਕ ਹੈਗਾ ਕਿ ਯਾਰ ਸਾਨੂੰ ਅਸੀਂ ਜੇ ਕੋਈ ਜੌਬ ਦੀ ਐਡ ਪੋਸਟ ਕਰਦੇ ਆ ਨਾ, ਤੇ ਸਾਨੂੰ ਇੰਨੀਆਂ ਜਿਹੜੀਆਂ ਕਾਲਾਂ ਆਉਂਦੀਆਂ ਉਹ ਉਹੀ ਆਉਂਦੀਆਂ ਕਿ ਜਿਹਦੇ ਵਿੱਚ ਉਹ ਪੁੱਛਦੇ ਵੀ ਤੁਸੀਂ 1099 ਦੇਣਾ ਜਾਂ ਤੁਸੀਂ ਆਪਣਾ ਨਾ ਕੀ ਲੈਂਦੇ ਡਬਲ ਲੌਗ ਬੁੱਕ ਦੇਣੀ ਆ। ਕਈ ਤਾਂ ਇੱਥੋਂ ਤੱਕ ਮਤਲਬ ਦੁਖੀ ਹੋਏ ਫਿਰਦੇ ਆ ਕਿ ਅਸੀਂ ਮਤਲਬ ਕਿ ਸਾਨੂੰ ਕਾਲ ਹੀ ਨਾ ਕਰੋ, ਜੇ ਯਾਰ ਤੁਸੀਂ ਏਦਾਂ ਦੀ ਚੀਜ਼ ਪੁੱਛਣੀ ਸਾਨੂੰ ਕਾਲ ਹੀ ਨਾ ਕਰੋ। ਬਿਲਕੁਲ। ਤੇ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਰਮਨ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ।
ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਇੱਥੇ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਜਾਣ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਇੱਕ ਖਬਰ ਸ਼ੇਅਰ ਕਰਦੇ ਜਾਈਏ। ਇੱਕ ਅਮਨ ਧਾਲੀਵਾਲ ਇੱਕ ਪੰਜਾਬੀ ਬਾਲੀਵੁੱਡ ਦਾ ਐਕਟਰ ਵੀ ਹੈ, ਇੱਥੇ ਅਮਰੀਕਾ ਸੀਗਾ ਤੇ ਜਿਮ ਦੇ ਵਿੱਚ ਗਿਆ ਸੀ। ਉੱਥੇ ਇੱਕ ਹਥਿਆਰਾ ਜਿਹੜਾ ਕਹਿ ਲਓ ਵੀ ਉਹ ਆਇਆ ਚਾਕੂ ਦੇ ਨਾਲ, ਉਸਨੇ ਉਸਨੂੰ ਬੰਦਕ ਜਿਹਾ ਬਣਾਇਆ। ਉਹ ਪਾਣੀ ਮੰਗਦਾ ਸੀ, ਕਈ ਕਰਦਾ ਸੀ, ਕਈ ਵੀਡੀਓਜ਼ ਆਈਆਂ। ਉਸ ਤੋਂ ਬਾਅਦ 'ਚ ਉਹਨੇ 'ਤੇ ਹਮਲਾ ਕਰ ਦਿੱਤਾ। ਕਈ ਥਾਵਾਂ ਦੇ ਉੱਤੇ ਚਾਕੂ ਜਿਹੜੇ ਆ ਉਸ ਦੇ ਮਾਰੇ ਤੇਜ਼ਧਾਰ ਹਥਿਆਰ ਦੇ ਨਾਲ। ਹੁਣ ਉਹ ਠੀਕ ਆ, ਜ਼ੇਰੇ ਇਲਾਜ ਜਿਹੜਾ ਉਹ ਹੈ ਆ, ਟਾਂਕੇ ਟੂੰਕੇ ਜਿਹੜੇ ਉਹ ਲੱਗੇ ਆ। ਪਰ ਇਹ ਜਿਹੜੀ ਸਥਿਤੀ ਆ ਇੱਕ ਜਿਮ ਦੇ ਵਿੱਚ ਆ ਕੇ ਬਣੀ, ਜਿੱਥੇ ਇੱਕ ਸ਼ਦਾਈ ਬੰਦਾ ਚਾਕੂ ਲੈ ਕੇ ਜਿਹੜਾ ਉਹ ਆ ਗਿਆ ਤੇ ਉਸਨੇ ਇਸ ਨੂੰ ਬਾਹੋਂ ਫੜ ਕੇ ਕਈ ਕੁਛ ਉਹ ਚਿਰ ਜਿਹੜਾ ਉਹ ਰੌਲਾ ਜਿਹੜਾ ਉਹ ਪਾਉਂਦਾ ਰਿਹਾ। ਅਮਨ ਧਾਲੀਵਾਲ ਜਿਹੜਾ ਮੁੰਡਾ ਸੀਗਾ ਉਹ ਉੱਥੇ ਖੜਾ ਰਿਹਾ ਆਰਾਮ ਦੇ ਨਾਲ। ਹੁਣ ਉੱਥੇ ਬੰਦਾ ਕੀ ਕਰੇ, ਉਹਨੇ ਚਾਕੂ ਚੂਕੂ ਮਾਰੇ, ਪਰ ਬਾਅਦ 'ਚ ਉਹਨੂੰ ਜਿਹੜਾ ਆ ਉਹ ਕਾਬੂ ਜਿਹੜਾ ਕਰ ਲਿਆ ਸੀਗਾ। ਉਸ ਦੇ ਟਾਂਕੇ ਵਗੈਰਾ ਲੱਗੇ ਆ ਤੇ ਹੁਣ ਉੱਦਾਂ ਹੋਪਫੁਲੀ ਜਿਹੜਾ ਉਹ ਜਲਦੀ ਜਿਹੜਾ ਉਹ ਰਿਕਵਰ ਜਿਹੜਾ ਉਹ ਕਰ ਲਵੇ। ਸੋ ਦੇਖੋ ਵੀ ਬੜੀ ਮਾੜੀ ਨੀਤ ਦੇ ਨਾਲ ਉਹ ਚਾਕੂ ਮਾਰਨ ਵਾਲਾ ਆਇਆ। ਸੋ ਬੰਦੇ ਬੜੇ ਪਾਗਲ ਹੋਏ ਫਿਰਦੇ ਆ ਦੁਨੀਆ ਭਰ ਦੇ ਵਿੱਚ, ਕਿੱਥੇ ਕੀ ਕਿੰਨੇ ਕਿਹੜੇ ਕਾਂਡ ਨੂੰ ਅੰਜਾਮ ਜਿਹੜਾ ਉਹ ਦੇ ਦੇਣਾ ਆ। ਜਿਹੜਾ ਧਿਆਨ ਦੇ ਨਾਲ ਜਿਹੜਾ ਉਹ ਤੁਹਾਨੂੰ ਰਹਿਣ ਦੀ ਜ਼ਰੂਰਤ ਹੈਗੀ ਆ। ਤੇ ਹੁਣ ਆਪਾਂ ਜਿਹੜਾ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮੀ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।